ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਆਪਣੇ ਨਾਲ US ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਅਟਰਨੀ ਜੇ ਟਰਕੀਆਣਾ ਜੀ। ਅਟਰਨੀ ਟਰਕੀਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272 2500 4082722500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503 ਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਟਰਨੀ ਟਰਕੀਆਣਾ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਦੱਸੋ ਜੀ, ਅੱਜ ਕਿਹੜੇ ਟੌਪਿਕ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਆਪਾਂ ਜਿਹੜੀਆਂ ਬੇਸਿਕ ਖਬਰਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਜ਼ਿਆਦਾ ਫੋਕਸ ਜਿਹੜਾ ਸਾਡਾ ਰਹੂਗਾ ਸਵਾਲ ਜਵਾਬ ਜਿਹੜੇ ਆ ਉਹਨਾਂ ਵੱਲ ਸਾਡਾ ਜਿਹੜਾ ਜ਼ਿਆਦਾ ਧਿਆਨ ਰਹੂਗਾ। ਠੀਕ ਹੈ। ਸੋ ਪਹਿਲੇ ਭਾਗ ਦੇ ਵਿੱਚ ਅਸੀਂ ਸਰੋਤਿਓ ਥੋੜ੍ਹੀਆਂ ਜਿਹੀਆਂ ਨਿਊਜ਼ ਲੇਟੈਸਟ ਜੋ ਇਮੀਗ੍ਰੇਸ਼ਨ ਦੇ ਬਾਬਤ ਚੱਲ ਰਹੀਆਂ ਉਹ, ਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਕਾਲ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰਾਂਗੇ। ਤੇ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200 4082725200 ਦੇ ਉੱਤੇ। ਅਕਸਰ ਜਦੋਂ ਅਮਰੀਕਾ 'ਚ ਕੋਈ ਆਉਂਦਾ ਆ, ਉਹ ਅਖੀਰਲੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦਾ ਆ ਵੀ ਜਦੋਂ ਸਿਟੀਜ਼ਨਸ਼ਿਪ ਬੰਦਾ ਲੈ ਲੈਂਦਾ ਆ ਤੇ ਫਿਰ ਵੋਟਰ ਰਜਿਸਟ੍ਰੇਸ਼ਨ ਵੀ ਕਰਦੇ ਆ, ਵੋਟਾਂ ਦਾ ਵੀ ਰੌਲਾ ਰਹਿੰਦਾ ਆ। ਨੈਚੁਰਲਾਈਜੇਸ਼ਨ ਸੈਰੇਮਨੀਜ਼ ਦੇ ਵਿੱਚ ਕੁਝ ਤਬਦੀਲੀਆਂ ਆ ਰਹੀਆਂ, ਖਾਸ ਕਰਕੇ ਵੋਟਰ ਰਜਿਸਟ੍ਰੇਸ਼ਨ ਗਾਈਡੈਂਸ ਨੂੰ ਲੈ ਕੇ USCIS ਨੇ ਕੀਤੀਆਂ। ਕੀ ਇਹ ਚੇਂਜਸ ਤਾਂ ਐਸਾ ਕੋਈ ਨਹੀਂ, ਉਹਨਾਂ ਨੇ ਆਪਣੀ ਜਿਹੜੀ ਪਾਲਿਸੀ ਨੂੰ ਕਲੀਅਰ ਕੀਤਾ ਤੇ ਜਿੱਦਾਂ ਬਾਕੀ ਬਿਜ਼ਨਸ ਚੱਲਦੇ ਇਦਾਂ ਹੀ ਜਿਹੜੀ ਸਰਕਾਰਾਂ ਉਹਨਾਂ ਨੂੰ ਵੀ ਟਾਈਮ ਟੂ ਟਾਈਮ ਜਿਹੜੀਆਂ ਸੇਮ ਚੀਜ਼ਾਂ ਬਾਰ-ਬਾਰ ਆਪਣੇ EMPLOYੀਆਂ ਨੂੰ ਕਹਿਣੀਆਂ ਪੈਂਦੀਆਂ। ਠੀਕ ਹੈ। ਤੇ ਹੁਣ ਜਿੱਦਾਂ ਆਪਾਂ ਦੇਖਦੇ ਹਾਂ ਕਿ ਨੈਚੁਰਲਾਈਜੇਸ਼ਨ ਦਾ ਬੜੀ ਛੇਤੀ ਸਪੀਡ ਫੜੀ ਹੋਈ ਇਹਨਾਂ ਨੇ। ਇੰਟਰਵਿਊ ਕਦੋਂ ਇਹਨਾਂ ਨੇ ਦੇਣੀ ਹੈ ਤੇ ਇਨਫੈਕਟ ਮੇਰੀ ਖੁਦ ਦੀ ਜਿਹੜੀ ਸੀ ਸਿਟੀਜ਼ਨਸ਼ਿਪ ਦੀ ਕਈ ਵਾਰੀ ਤਰੀਕ ਨਾਲ ਕਨਫਲਿਕਟ ਪੈ ਜਾਂਦਾ ਕਲਾਇੰਟ ਦੀ ਨਾ। ਉਹਨਾਂ ਨੂੰ ਕਿਹਾ ਯਾਰ ਤੁਸੀਂ ਮਹੀਨੇ ਬਾਅਦ ਸਕੈਜੂਲ ਕਰ ਦਿਓ, 2 ਮਹੀਨੇ ਬਾਅਦ ਕਰ ਦਿਓ, ਨਾਲ ਹੀ ਹਰ ਇੱਕ ਦੂਜੇ ਹਫ਼ਤੇ ਨੋਟਿਸ ਭੇਜ ਦਿੰਦੇ ਇੰਟਰਵਿਊ ਦਾ। ਕਨਫਲਿਕਟ ਉਹ ਇਦਾਂ ਹੈ ਕਿ ਉਹਨਾਂ ਨੇ ਹੁਣ ਸਿਟੀਜ਼ਨ ਬਣਾ ਕੇ ਛੱਡਣਾ ਲੋਕਾਂ ਨੂੰ। ਆਹ ਵਾਲਾ ਹਿਸਾਬ ਬਣਦਾ ਹੋਇਆ। ਉਹ ਪਿੱਛੇ ਪਏ ਆ ਤੁਹਾਡੇ? ਹੈ ਪਿੱਛੇ ਪੈ ਗਏ ਹੁਣ, ਮੈਂ ਕਿਹਾ। ਚਲੋ। ਤੇ ਉਹਨਾਂ ਨੇ ਆਪਣਾ ਵੋਟਰ ਰਜਿਸਟ੍ਰੇਸ਼ਨ ਵਾਲੇ ਜਿਹੜੇ ਹੈਗੇ ਆ, ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਆ, ਉਹ ਕਹਿੰਦੇ ਕਿ ਹੁਣ ਜਿਹੜੇ USCIS ਵਾਲਾ ਉਹ ਉਸੇ ਵੇਲੇ ਆਪਣੇ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਆਪਣੇ ਜਦੋਂ ਤੁਸੀਂ ਸਿਟੀਜ਼ਨ ਬਣਾਉਣਾ ਉਹਨੂੰ ਉਸੇ ਵੇਲੇ ਵੋਟ ਵੀ ਉਹਨਾਂ ਦੀ ਰਜਿਸਟਰ ਕਰ ਦੇਣੀ ਹੈ। ਕਿ ਵੋਟ ਕਿ ਬੰਦੇ ਨੂੰ ਇਨਕਰੇਜ ਕਰਨਾ ਕਿ ਉਹ ਵੋਟਾਂ ਪਾਉਣ ਤੇ ਉਹਨਾਂ ਨੂੰ ਸਮਝਾਓ ਕਿ ਹੁਣ ਤੁਹਾਡਾ ਇਹ ਹੱਕ ਬਣਦਾ ਹੈ ਨਾ ਕਿ ਸਿਟੀਜ਼ਨ ਹੋ ਗਏ ਤੁਸੀਂ ਵੋਟ ਪਾ ਸਕਦੇ ਆ। ਤੇ ਓਬਵੀਅਸਲੀ ਉਹਦੇ ਲਈ ਵੋਟਰ ਰਜਿਸਟ੍ਰੇਸ਼ਨ ਫਾਰਮ ਵਗੈਰਾ ਹੁੰਦੇ ਆ, ਉਹਦੇ ਵਿੱਚ ਲੋਕਾਂ ਨੂੰ ਹੈਲਪ ਚਾਹੀਦੀ ਹੈ ਨਾ। ਲੋਕਾਂ ਨੂੰ ਤਾਂ ਫਾਰਮ ਭਰਨੇ ਨਹੀਂ ਆਉਂਦੇ। ਸਿਟੀਜ਼ਨਸ਼ਿਪ ਵੀ ਉਹ ਤਾਂ ਲੋਕੀ ਕਿਸੇ ਤੋਂ ਹੈਲਪ ਲੈ ਕੇ ਕਰਾਉਂਦੇ ਆ। ਤੇ USCIS ਆਫਿਸ ਨੇ ਫਿਰ ਜਿਹੜੇ ਲੋਕਲ ਇਲੈਕਸ਼ਨ ਅਫੀਸ਼ੀਅਲ ਹੁੰਦੇ ਆ, ਜਿਹੜੇ ਆਹੀ ਗਿਣਤੀ ਮਿੰਤੀ ਦੇ ਵਿੱਚ ਮਦਦ ਕਰਦੇ ਲੋਕਾਂ ਦੀ, ਉਹਨਾਂ ਦੇ ਨਾਲ ਵੀ ਉਹਨਾਂ ਨੂੰ ਕਿਹਾ ਕਿ ਕੋਲੈਬੋਰੇਟ ਕਰੋ ਤੁਸੀਂ ਲੋਕਲ ਲੈਵਲ ਤੇ ਜਿਹੜੇ ਇਹ ਇਲੈਕਸ਼ਨ ਅਫੀਸ਼ੀਅਲਸ ਹੁੰਦੇ ਆ, ਕਿ ਕਿੱਦਾਂ ਇਹ ਪ੍ਰੋਸੈਸ ਨੂੰ ਜਿਹੜਾ ਆਪਾਂ ਸਟ੍ਰੀਮਲਾਈਨ ਕਰਨਾ, ਕਿੱਦਾਂ ਜਿਹੜੀਆਂ ਲੋਕਾਂ ਦੀਆਂ ਵੱਧ ਤੋਂ ਵੱਧ ਜਿਹੜੀ ਪਾਰਟਿਸਿਪੇਸ਼ਨ ਹੋਵੇ। ਤੇ ਇਹਦੇ ਨਾਲ ਨਾਲ ਜਿਹੜੇ ਨਾਨ ਪ੍ਰੋਫਿਟ ਸੰਸਥਾਵਾਂ ਹੁੰਦੀਆਂ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ, NGO ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਫੀਲਡ ਆਫਿਸ ਆ ਸਾਈਟ ਤੇ ਵਿਜ਼ਿਟ ਕਰਕੇ ਤੇ ਉਹਨਾਂ ਦੀ ਵੀ ਇਹਦੇ ਵਿੱਚ ਪਾਰਟਿਸਿਪੇਸ਼ਨ ਕਰੋ ਕਿ ਉਹ ਲੋਕਾਂ ਨੂੰ ਡਾਇਰੈਕਟਲੀ ਸਮਝ ਸਕਣ ਕਿ ਕੀ ਲੋਕਾਂ ਦੀਆਂ ਪ੍ਰੋਬਲਮਸ ਆ ਤੇ ਕਿੱਦਾਂ ਉਹ ਜ਼ਿਆਦਾ ਜਿਹੜੀ VOTING ਆ ਉਹ ਸਿਕਿਉਰ ਕਰ ਸਕਣ। ਜੀ, ਸੋ ਇਹ ਜ਼ੋਰ ਜਿਹੜਾ ਉਹ ਲੱਗਾ ਰਹਿੰਦਾ ਆ ਤੇ ਉਸੇ ਦੇ ਵਿੱਚ ਹੀ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ। ਇਹਨਾਂ ਨੇ ਆਪਣੀ ਇੱਕ ਹੋਰ ਪਾਲਿਸੀ ਗਾਈਡੈਂਸ ਨੂੰ ਅਪਡੇਟ ਜਿਹੜਾ ਕੀਤਾ, ਸੌਟ ਟੂ ਐਕਵਾਇਰ ਰਿਕੁਆਇਰਮੈਂਟ, ਕੋਈ ਜਿਹੜੀ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ ਉਸ ਦੇ ਅੰਡਰ। ਇਹਦੇ ਵਿੱਚ ਕੀ ਹੈ ਜੀ? ਇਹ ਜੀ ਜਿੱਦਾਂ ਹੁਣ ਫੈਮਿਲੀ ਬੇਸਡ ਵਾਲੇ ਕੇਸ ਹੁੰਦੇ ਆ, ਆਪਾਂ ਨੂੰ ਕਈ ਵਾਰੀ ਸਵਾਲ ਪੁੱਛਦੇ ਆ ਕਿ ਜਵਾਕ ਦੀ ਤਾਂ ਉਮਰ 21 ਸਾਲ ਤੋਂ ਜ਼ਿਆਦਾ ਹੋ ਜਾਣੀ ਹੈ ਨਾ। ਹਾਂਜੀ। ਤੇ ਉਹਦਾ ਕੀ ਬਣੂਗਾ, ਕੀ ਆਪਸ਼ਨ ਉਹਦੀਆਂ ਹੈਗੀਆਂ। ਤੇ ਉਹਦੇ ਵਿੱਚ ਆਪਾਂ ਉਹਨਾਂ ਨੂੰ ਕਈ ਵਾਰੀ ਦੱਸਿਆ ਕਿ ਇੱਕ ਐਕਟ ਹੈਗਾ, ਚਾਈਲਡ ਸਟੇਟਸ ਏਜ ਆਊਟ ਪ੍ਰੋਟੈਕਸ਼ਨ ਐਕਟ, CSPA ਜਿਹਨੂੰ ਕਹਿੰਦੇ ਹੈਗੇ ਆ। ਜੀ। ਇਹ ਜਿਹੜਾ CSPA ਹੈਗਾ, ਇਹ ਜਿਹੜਾ ਐਕਟ ਆ, ਇਹ ਕੀ ਕਰਦਾ ਕਿ ਜਿੰਨਾ ਟਾਈਮ ਤੁਹਾਡਾ I-130 ਪੈਂਡਿੰਗ ਰਿਹਾ ਹੁੰਦਾ, ਮਤਲਬ ਜਦੋਂ ਤੁਸੀਂ ਪਹਿਲਾ ਸਟੈਪ ਕਰਦੇ ਆ, ਫੈਮਿਲੀ ਪਟੀਸ਼ਨ ਕਰਦੇ ਆ, I-130 ਫਾਈਲ ਕਰਦੇ ਆ, ਤੇ ਫਿਰ ਇਵੈਂਚੁਅਲੀ ਉਹਨੂੰ ਇਮੀਗ੍ਰੇਸ਼ਨ ਅਪਰੂਵ ਕਰਦੀ ਹੈ USCIS।
ਤੇ ਫਿਰ ਉਹ ਐਨਬੀਸੀ ਦੇ ਥਰੂ ਅੰਬੈਸੀ ਦੇ ਕੋਲ ਜਾਂਦਾ। ਜਿਹੜਾ ਟਾਈਮ ਤੁਸੀਂ ਫਾਈਲ ਕੀਤਾ ਤੇ ਜਦੋਂ ਉਹ USCIS ਵਾਲੇ ਅਪਰੂਵ ਕਰਦੇ I-130, ਉਹ ਤੁਹਾਨੂੰ ਜਿਹੜਾ ਨੋਟਿਸ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿੰਨੀ ਦੇਰ ਇਹ I-130 ਜਿਹੜਾ ਪੈਂਡਿੰਗ ਰਿਹਾ। ਉਹ ਜਿਹੜੀ ਹੁਣ ਉਹ ਜਿੰਨਾ ਵੀ ਟਾਈਮ ਬਣਦਾ 1 ਸਾਲ 2 ਸਾਲ 3 ਸਾਲ 4 ਸਾਲ ਹਨਾ, ਜਦੋਂ ਹੁਣ ਤੁਹਾਡੇ ਜਿਹੜੀ ਫੈਮਿਲੀ ਆ ਉੱਥੇ ਜਾਂ ਜਿਹੜੇ ਜਵਾਕ ਦੀ ਆਪਾਂ ਗੱਲ ਕਰ ਰਹੇ ਕੁਐਸਚਨ ਜਿਹੜਾ 21 ਸਾਲ ਤੋਂ ਵੱਧ ਹੋ ਗਿਆ, ਹੁਣ ਆਪਾਂ ਇਹ ਦੇਖਣਾ ਕਿ ਇਹਦਾ ਵੀਜ਼ਾ ਨੰਬਰ ਜਿਹੜਾ ਕਦੋਂ ਕਰੰਟ ਹੋਇਆ ਸੀਗਾ। ਠੀਕ ਹੈ। ਹੁਣ ਇਹ ਪ੍ਰੋਸੈਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਇਹ ਮੈਨੂੰ ਪਤਾ ਆਪਾਂ ਭਾਵੇਂ ਸਮਝਾ ਕੇ ਹਟਣਾ, ਅੱਜ ਹੀ ਕੁਐਸਚਨ ਆ ਜਾਣਾ ਲਾਈਨ ਦੇ ਉੱਤੇ ਜਵਾਕ ਦਾ ਕੀ ਬਣਨਾ ਹੈ। ਸੋ ਇਹ ਤੋਂ ਜ਼ਿਆਦਾ ਨਹੀਂ ਤੁਹਾਨੂੰ ਕੋਈ ਸਮਝਾ ਸਕਦਾ। ਤੇ ਤੁਸੀਂ ਭਾਵੇਂ ਕਿਸੇ ਵਕੀਲ ਨਾਲ ਕੰਸਲਟੇਸ਼ਨ ਹੋ, ਕਿੱਦਾਂ ਵੀ ਕਰੋ। ਜੇ ਤੁਹਾਨੂੰ ਹੁਣ ਏਦਾਂ ਤੁਸੀਂ ਕਿ ਵਕੀਲ ਹੀ ਆ। ਲੋਕਾਂ ਦਾ ਹੁਣ ਏਦਾਂ ਕਿ ਸਿੱਧੇ ਹਾਂ ਨਾ ਚ ਦੱਸੋ ਜੀ ਜਵਾਬ। ਤੇ ਜਿਹੜਾ ਪਿਛਲੇ ਵਾਰੀ ਗੱਲ ਕਰਦੇ ਸੀ, ਕਿਸੇ ਬੰਦੇ ਨੇ ਕਮੈਂਟ ਪਾਏ, ਜਵਾਬ ਪਸੰਦ ਨਹੀਂ ਆਇਆ। ਪਤੰਦਰ ਨੇ ਕਮੈਂਟ ਪਾਤਾ ਜਾ ਕੇ, ਕਹਿੰਦਾ ਮੇਰੇ $250 ਲੁੱਟ ਲਏ, ਮੈਨੂੰ ਸੋਲੂਸ਼ਨ ਨਹੀਂ ਦਿੱਤਾ। ਸਟਾਫ ਕਹਿੰਦਾ ਇਹਦਾ ਅੱਗੋਂ ਕਹਿੰਦਾ ਸੀ ਕਿ ਸੋਲੂਸ਼ਨ ਦੇਣਾ। ਤਾਂ ਮੈਂ ਕਿਹਾ ਹੁਣ ਤੈਨੂੰ ਭਰਾ ਸੋਲੂਸ਼ਨ $250 ਚ ਮੈਂ ਕਿੱਥੋਂ ਸੋਲੂਸ਼ਨ ਦੇ ਦੇਵਾਂ ਤੈਨੂੰ, ਕਿ ਜਵਾਕ ਤੇਰਾ ਹੁਣ CSPA ਜੇ ਐਪਲੀਕੇਬਲ ਹੀ ਨਹੀਂ ਆ ਤਾਂ ਨਹੀਂ ਐਪਲੀਕੇਬਲ ਹੈ ਨਾ। ਸੋ ਇਦਾਂ ਕਿ ਇਹਨੂੰ ਸੁਣੋ, ਅਪਲਾਈ ਕਰੋ। ਤੁਹਾਨੂੰ ਸਾਡੇ ਨਾਲ ਵੀ ਕੰਸਲਟੇਸ਼ਨ ਕਰਨ ਦੀ ਲੋੜ ਨਹੀਂ। ਜੇ ਨਹੀਂ ਬੰਦਾ ਐਲੀਜੀਬਲ ਤਾਂ ਨਹੀਂ ਐਲੀਜੀਬਲ। ਸੋ ਕੀ ਆ ਕਿ ਮੰਨ ਲਓ ਕਿਸੇ ਨੇ ਫਾਈਲ ਕੀਤਾ I-130 2005 ਚ ਆਪਣੇ ਭੈਣ ਭਰਾ ਦੇ ਲਈ, ਠੀਕ ਹੈ। ਸੋ ਭੈਣ ਭਰਾ ਦੇ ਸੀਗੇ ਜਵਾਕ ਉੱਥੇ, ਕਾਮਨ ਸਿਨੈਰੀਓ ਜਿਹੜਾ ਹੈਗਾ ਹਨਾ। ਸੋ ਪਟੀਸ਼ਨ ਨੂੰ ਆਪਾਂ ਦੇਖਦੇ ਹਾਂ ਕਿ 15 ਸਾਲ 16 ਸਾਲ ਤੋਂ ਉੱਤਾ ਜਿਹੜਾ ਟਾਈਮ ਉਹ ਲੱਗਦਾ। ਤੇ ਜਿਹੜਾ ਉਹਨੇ I-130 ਫਾਈਲ ਕੀਤਾ ਸੀਗਾ 2005 ਚ, ਮੰਨ ਲਓ ਪੈਂਡਿੰਗ ਰਿਹਾ, ਉਹ ਜਾ ਕੇ 2010 ਚ ਜਾ ਕੇ ਤੁਹਾਡਾ ਅਪਰੂਵ ਹੋਇਆ। ਸੋ ਇਹ 5 ਸਾਲ ਪੈਂਡਿੰਗ ਰਿਹਾ ਹਨਾ। ਸੋ 2010 ਚ ਉਹ ਅਪਰੂਵ ਹੋ ਗਿਆ। ਪਰ ਕਿਉਂਕਿ ਭੈਣ ਭਰਾ ਵਾਲੇ ਜਿਹੜੇ ਕੇਸ ਆ ਉਹ 2005 ਦੇ ਚੱਲਦੇ ਹਨਾ। ਸੋ ਜਦੋਂ 2010 ਚ ਇਹ ਅਪਰੂਵ ਹੋਇਆ, ਜਾਂ ਉਹਨਾਂ ਦਾ ਨੰਬਰ ਨਹੀਂ ਲੱਗਣਾ ਸੀਗਾ, ਉਹਨਾਂ ਨੂੰ ਵੇਟ ਕਰਨੀ ਪਈ। ਹੁਣ ਜਾ ਕੇ ਮੰਨ ਲਓ 2023 ਦੇ ਵਿੱਚ ਜਾ ਕੇ ਉਹਨਾਂ ਦਾ ਨੰਬਰ ਲੱਗਾ। 2023 ਦੇ ਵਿੱਚ ਜਿਹੜਾ ਵੀਜ਼ਾ ਬੁਲੇਟਿਨ ਆ, ਉਹ ਕਹਿੰਦਾ ਕਿ ਹੁਣ 2005 ਵਾਲੇ ਜਿਹੜੇ ਕੇਸ ਆਪਣੇ ਅਪਲਾਈ ਕਰ ਸਕਦੇ ਆ। ਸੋ ਇੰਨੀ ਗੱਲ ਤਾਂ ਸਾਰਿਆਂ ਨੂੰ ਹੁਣ ਸਮਝ ਆ ਗਈ ਕਿ 2005 ਚ ਫਾਈਲ ਕੀਤਾ I-130, 2010 ਚ I-130 ਅਪਰੂਵ ਹੋਇਆ, ਤੇ ਜਿਹੜਾ 2023 ਚ ਜਾ ਕੇ ਉਹਨਾਂ ਦਾ ਨੰਬਰ ਲੱਗਾ ਹਨਾ। ਸੋ 5 ਸਾਲ ਜਿਹੜਾ I-130 ਪੈਂਡਿੰਗ ਸੀਗਾ। ਸੋ ਮੰਨ ਲਓ ਹੁਣ ਉਹਨਾਂ ਦੇ 2 ਜਵਾਕ ਆ, ਇੱਕ ਜਵਾਕ ਦੀ 3 ਜਵਾਕ ਆ ਮੰਨ ਲਓ ਉਹਨਾਂ ਦੇ, ਇੱਕ ਦੀ ਉਮਰ 21 ਸਾਲ ਤੋਂ ਥੱਲੇ ਆ, ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ। ਉਹ ਤਾਂ ਸਿੱਧੇ, ਕਿਉਂਕਿ ਚਾਈਲਡ ਹੀ ਆ, ਉਹਨੂੰ ਕੋਈ ਚੱਕਰ ਨਹੀਂ, ਉਹ ਤਾਂ ਸਿੱਧੇ ਨਾਲ ਕੁਆਲੀਫਾਈ ਹੋ ਜਾਣਾ। ਇੱਕ ਜਵਾਕ ਦੀ ਉਮਰ ਮੰਨ ਲਓ ਕਿ 23 ਸਾਲ ਆ, ਤੇ ਇੱਕ ਜਵਾਕ ਦੀ ਉਮਰ ਤੁਸੀਂ ਮੰਨ ਲਓ 28 ਸਾਲ ਆ। ਜਿਹੜਾ 23 ਸਾਲ ਵਾਲਾ ਜਵਾਕ ਆ, ਕਿਉਂਕਿ I-130 ਜਿਹੜਾ 5 ਸਾਲ ਪੈਂਡਿੰਗ ਰਿਹਾ ਸੀਗਾ, ਤੇ ਉਹ ਜਿਹੜਾ 23 ਸਾਲ ਵਾਲਾ ਜਵਾਕ ਆ, ਉਹਦੀ ਉਮਰ ਚੋਂ 23 ਚੋਂ ਆਪਾਂ 5 ਮਾਈਨਸ ਕਰਨੇ ਆ, 18 ਰਹਿ ਜਾਣੇ। ਸੋ ਉਹਦੀ CSPA ਦੇ ਥੱਲੇ ਉਹਦੀ ਉਮਰ ਆ ਜਿਹੜੀ, ਉਹ 18 ਸਾਲ ਬਣ ਜਾਂਦੀ ਆ। ਸੋ ਜਿਹੜਾ 30 ਸਾਲ ਵਾਲਾ ਜਵਾਕ ਆ, ਭਾਵੇਂ ਉਹਦੀ ਉਮਰ ਵੱਧ ਗਈ ਸੀਗੀ, ਉਹਨੂੰ ਆਹ ਏਜ ਆਊਟ ਪ੍ਰੋਟੈਕਸ਼ਨ ਕਰਕੇ ਉਹਦੀ ਉਮਰ 5 ਸਾਲ ਮਾਈਨਸ ਹੋ ਜਾਣੇ, ਜਿੰਨਾ ਟਾਈਮ I-130 ਪੈਂਡਿੰਗ ਰਿਹਾ ਸੀਗਾ। ਜਿਹੜਾ ਜਵਾਕ 28 ਸਾਲ ਦਾ ਹੈਗਾ, ਉਹਦੇ ਚੋਂ 5 ਮਾਈਨਸ ਕਰਕੇ ਵੀ ਤੁਹਾਡੇ 23 ਰਹਿੰਦੇ ਆ, ਉਹਦੀ ਉਮਰ ਨਹੀਂ ਘਟਦੀ। ਉਹ ਵਾਲਾ ਜਵਾਕ ਆ ਜਿਹੜਾ, ਉਹਦਾ ਨੰਬਰ ਨਹੀਂ ਲੱਗਣਾ। ਠੀਕ ਹੈ। ਹੁਣ ਇਹਦੇ ਵਿੱਚ ਕੀ ਆ ਕਿ ਮੈਨੂੰ ਤਾਂ ਉਹਨਾਂ ਨੇ ਫੀਸਾਂ ਇਕੱਠੀਆਂ ਕਰ ਲਈਆਂ ਮੇਰੇ ਤੋਂ, ਮੈਨੂੰ ਤਾਂ ਇਦਾਂ ਹੋ ਗਿਆ, ਮੈਨੂੰ ਤਾਂ ਕਿਸੇ ਨੇ ਇਦਾਂ ਕਿਹਾ ਸੀ, ਮੇਰੇ ਗੁਆਂਢੀ ਦਾ ਵੀ ਲੱਗਾ ਵਾ, ਮੇਰੇ ਦੋਸਤ ਦਾ ਵੀ ਲੱਗਾ ਵਾ, ਮੈਨੂੰ ਤਾਂ ਜੀ ਤੁਹਾਡੇ ਸਟਾਫ ਨੇ ਕਿਹਾ ਸੀਗਾ ਕੋਈ ਸੋਲੂਸ਼ਨ ਦਊਗੇ ਵਕੀਲ। ਸੋ ਇਦਾਂ ਦਾ ਨਾ ਸੋਲੂਸ਼ਨ ਹੁਣ ਵਕੀਲ ਆਪਣੇ ਵੱਲੋਂ ਕਿੱਥੋਂ ਦਊਗਾ ਤੁਹਾਨੂੰ। ਇਹ ਤਾਂ ਹੁਣ ਸਿੰਪਲ ਇੱਕ ਕੈਲਕੂਲੇਸ਼ਨ ਆ। ਵਕੀਲ ਨਾਲ ਤੁਸੀਂ ਇਹ ਗੱਲ ਕਰਨੀ ਕਿ ਭਾਈ ਆਪਣਾ ਟਾਈਮ ਕੱਢ ਤੇ ਮੇਰੇ ਕੇਸ ਤੇ ਲਾ, ਤੇ ਮੈਨੂੰ ਦੱਸ ਕਿ ਕੈਲਕੂਲੇਸ਼ਨ ਮੈਨੂੰ ਫਿੱਟ ਬਹਿੰਦੀ ਹੈ ਕਿ ਨਹੀਂ ਫਿੱਟ ਬਹਿੰਦੀ ਹੈ ਹਨਾ। ਸੋ ਇਹ ਮੈਥ ਨੂੰ ਵਕੀਲ ਜਾਂ ਕੋਈ ਵੀ ਬੰਦਾ ਤੋੜ ਨਹੀਂ ਸਕਦਾ। ਜਿਹੜਾ ਬੰਦਾ ਏਜ ਆਊਟ ਹੋ ਗਿਆ, ਉਹ ਏਜ ਆਊਟ ਹੋ ਗਿਆ, ਭਾਵੇਂ ਇੱਕ ਦਿਨ ਦੇ ਨਾਲ ਵੀ ਏਜ ਆਊਟ ਹੋਇਆ ਵਾ, ਲਾਅ ਦੇ ਹਿਸਾਬ ਨਾਲ ਉਹ ਆ ਨਹੀਂ ਸਕਦਾ। ਹੁਣ ਇਹਦੇ ਵਿੱਚ ਮੇਨ ਮੁੱਦਾ ਇਹ ਆ ਜਾਂਦਾ ਕਿ ਜਿਹੜੀ ਏਜ ਹੈਗੀ ਆ, ਫਰੀਜ਼ ਕਿੱਥੇ ਜਾ ਕੇ ਹੁੰਦੀ ਹੈ, ਮਤਲਬ ਕਦੋਂ, ਕਿਹੜੇ ਪੁਆਇੰਟ ਤੇ ਆਪਾਂ ਜਾ ਕੇ ਕਹਿਣਾ ਕਿ ਇਹ ਚੋਂ ਆਪਾਂ ਏਜ ਮਾਈਨਸ ਕਰਨੀ ਆ। ਠੀਕ ਹੈ। ਉਹਨੂੰ ਇਹ ਕਹਿੰਦੇ ਆ ਸੌਟ ਟੂ ਐਕਵਾਇਰ ਰਿਕੁਆਇਰਮੈਂਟ। ਸੌਟ ਟੂ ਐਕਵਾਇਰ ਰਿਕੁਆਇਰਮੈਂਟ ਕੀ ਹੁੰਦੀ ਆ ਕਿ ਜਦੋਂ ਤੁਹਾਡਾ ਵੀਜ਼ਾ ਨੰਬਰ, ਵੀਜ਼ਾ ਬੁਲੇਟਿਨ ਨੇ ਕਿਹਾ ਕਿ ਹੁਣ ਤੁਹਾਡਾ ਵੀਜ਼ਾ ਕਰੰਟ ਆ, ਹੁਣ ਤੁਸੀਂ ਅੰਬੈਸੀ ਦੇ ਵਿੱਚ ਆਪਣਾ ਵੀਜ਼ਾ ਜਿਹੜਾ ਅਪਲਾਈ ਕਰ ਸਕਦੇ ਆ। ਠੀਕ ਹੈ। ਮੰਨ ਲਓ ਕਿ 2023 ਦੇ ਅਗਸਤ ਦੇ ਵੀਜ਼ਾ ਬੁਲੇਟਿਨ ਨੇ ਕਹਿ ਦਿੱਤਾ ਕਿ ਤੁਸੀਂ ਹੁਣ ਅਕਵਾਇਰ ਕਰ ਸਕਦੇ ਆ ਆਪਣਾ, ਹੁਣ ਤੁਸੀਂ ਪੇਪਰ ਫਾਈਲ ਕਰ ਸਕਦੇ ਆ। ਸੋ ਉਸ ਮੌਕੇ ਤੇ ਤੁਹਾਡੀ ਏਜ ਜਿਹੜੀ ਫਰੀਜ਼ ਹੋ ਜਾਂਦੀ ਹੈ, ਮਤਲਬ ਸਾਰੀਆਂ ਕੈਲਕੂਲੇਸ਼ਨ ਉੱਥੇ, ਜੇ ਉਦੋਂ ਬੱਚੇ ਦੀ ਉਮਰ 23 ਸਾਲ ਆ, 28 ਸਾਲ ਆ, ਜਿੰਨੀ ਵੀ ਆ, ਉੱਥੋਂ ਆਪਾਂ ਦੇਖਣਾ ਕਿ ਜਦੋਂ ਵੀਜ਼ਾ ਕਰੰਟ ਕਦੋਂ ਹੋਇਆ। ਪਰ ਸ਼ਰਤ ਇਹਨਾਂ ਦੀ ਇਹ ਹੈ ਕਿ ਜਿਹੜਾ ਵੀਜ਼ਾ ਤੁਸੀਂ ਅਪਲਾਈ ਕਰਨਾ, ਜਿਹੜੀ ਵੀਜ਼ੇ ਦੀ ਐਪਲੀਕੇਸ਼ਨ ਦੇਣੀ ਆ, ਉਹ 1 ਸਾਲ ਦੇ ਅੰਦਰ ਅੰਦਰ ਦੇਣੀ ਆ।
ਜੀ, ਜਦੋਂ ਤੁਹਾਡਾ ਇਹ ਵੀਜ਼ਾ ਕਰੰਟ ਹੋਇਆ ਉਹਨੂੰ ਕਹਿੰਦੇ ਸੌਟ ਟੂ ਐਕਵਾਇਰ ਵਿਦਿਨ 1 ਈਅਰ, ਮਤਲਬ ਇਹ ਰਿਕੁਆਇਰਮੈਂਟ ਹੈ ਕਿ 1 ਸਾਲ ਦੇ ਅੰਦਰ ਤੁਸੀਂ ਵੀਜ਼ਾ ਫਾਈਲ ਕਰਨਾ। ਹੁਣ ਇਹ ਨਹੀਂ ਕਿ ਤੁਸੀਂ 4 ਸਾਲ ਬੈਠੇ ਰਹੋ ਫਿਰ ਸੋ 1 ਸਾਲ ਦੀ ਤੁਹਾਡੀ ਜਿਹੜੀ ਵਿੰਡੋ ਹੁੰਦੀ ਹੈ। ਸੋ ਫਰਵਰੀ 14 ਦੇ ਵਿੱਚ ਇਹਨਾਂ ਨੇ ਆ ਜਿਹੜਾ ਪਿੱਛੇ ਲੰਘ ਕੇ ਗਿਆ, ਇੱਕ ਉਹਨਾਂ ਨੇ ਰਿਕੁਆਇਰਮੈਂਟ ਚੇਂਜ ਕੀਤੀ ਸੀਗੀ, ਕਿਉਂਕਿ ਫਰਵਰੀ 14 2023 ਤੋਂ ਪਹਿਲਾਂ ਤਾਂ ਸਿੱਧਾ ਹੀ ਮੈਚ ਸੀਗਾ ਕਿ ਸੌਟ ਟੂ ਐਕਵਾਇਰ ਕਿ ਬੰਦੇ ਨੇ ਫਾਈਲ ਕੀਤਾ ਜਾਂ ਨਹੀਂ ਕੀਤਾ। ਸੋ ਉਹਨਾਂ ਨੇ ਇੱਕ ਉਹਦੇ ਵਿੱਚ ਚੀਜ਼ ਐਡ ਕੀਤੀ ਸੀ, ਕਿਉਂਕਿ ਕੋਵਿਡ ਸੀਗਾ, ਹੋਰ ਕਈ ਸਾਰੀਆਂ ਪ੍ਰੋਬਲਮ ਸੀਗੀਆਂ। ਹਾਂਜੀ, ਉਹ ਠੀਕ ਹੈ। ਕਹਿੰਦੇ ਕਿ ਤੁਸੀਂ ਇਹ ਸ਼ੋਅ ਕਰ ਦਿਓ ਕਿ ਤੁਸੀਂ ਜਿਹੜਾ 1 ਸਾਲ ਦੇ ਅੰਦਰ ਫਾਈਲ ਕਰਨਾ ਹੁੰਦਾ, ਉਹ ਤੁਸੀਂ ਕੋਈ ਇਦਾਂ ਦੇ ਹਾਲਾਤ ਸੀਗੇ, ਐਕਸਟਰਾਆਰਡੀਨਰੀ ਸਰਕਮਸਟੈਂਸ ਸੀਗੇ ਜਿਹੜੇ ਤੁਹਾਡੇ ਕਾਬੂ ਤੋਂ ਬਾਹਰ ਸੀਗੇ, ਤੇ ਹੂੰ, ਤੁਸੀਂ 1 ਸਾਲ ਦੇ ਵਿੱਚ ਨਹੀਂ ਫਾਈਲ ਕਰ ਪਾਏ, ਤਾਂ ਆਪਾਂ ਤੁਹਾਡੀ ਉਹ ਜਿਹੜੀ 1 ਸਾਲ ਵਾਲੀ ਫਾਈਲਿੰਗ ਰਿਕੁਆਇਰਮੈਂਟ ਨਾ, ਉਹਦੀ ਤੁਹਾਨੂੰ ਐਕਸੈਪਸ਼ਨ ਦੇ ਦਾਂਗੇ। ਠੀਕ ਆ? ਸੋ ਸੋ ਜਿਹੜੀ ਹੁਣ ਚੀਜ਼ ਆ ਨਾ, ਇਹਨੂੰ ਧਿਆਨ ਨਾਲ ਸਮਝਿਓ। ਇਹ ਕੋਈ ਏਦਾਂ ਨਹੀਂ ਕਿ ਪੈਸੇ ਨਾ ਆਪਣੇ ਕਿਤੇ ਫਸਾ ਲਿਓ ਕਿ ਤੁਹਾਨੂੰ ਕੋਈ ਕਵੇ ਇੱਕ ਲਾਅ ਚੇਂਜ ਹੋ ਗਿਆ, ਜਵਾਕਾਂ ਦੇ ਹੁਣ ਕੇਸ ਪਾਸ ਹੋ ਜਾਣੇ ਆ, ਏਦਾਂ ਹੋ ਜਾਣਾ, ਓਦਾਂ ਹੋ ਜਾਣਾ। ਜੀ, ਜੀ, ਜੀ। ਗੱਲ ਨੂੰ ਸਮਝਿਓ ਕਿ ਜਿਹੜੀ ਚੀਜ਼ ਚੇਂਜ ਹੋਈ ਆ, ਉਹ ਸਿਰਫ ਇਹ ਹੋਇਆ ਕਿ ਜਿਹੜਾ ਤੁਹਾਡੀ 1 ਸਾਲ ਦੀ ਜਿਹੜੀ ਫਾਈਲਿੰਗ ਸੀਗੀ, ਕਿ ਜਿਹਦੇ ਕਰਕੇ ਉਹ ਤੁਹਾਡਾ ਪੇਪਰ ਵਰਕ ਕੈਂਸਲ ਕਰ ਦਿੰਦੇ ਸੀ, ਉਹਨਾਂ ਨੇ ਸਿਰਫ ਇਹ ਕਿਹਾ ਕਿ ਆਪਾਂ ਜਿਹੜੀ ਸੌਟ ਟੂ ਐਕਵਾਇਰ ਵਿਦਿਨ 1 ਈਅਰ ਹੈਗਾ, ਜੇ ਤੁਹਾਡੇ ਹਾਲਾਤ ਇੱਦਾਂ ਦੇ ਸੀ ਤੁਸੀਂ ਨਹੀਂ ਫਾਈਲ ਕਰ ਪਾਏ, ਆਪਾਂ ਉਹਨੂੰ ਜਿਹੜਾ ਟਾਈਮ ਨੂੰ ਤੁਹਾਨੂੰ ਮਾਫੀ ਦੇ ਦਾਂਗੇ, ਵਧਾ ਦੇਵਾਂਗੇ। ਬਸ ਆਹ ਜਿਹੜੀ ਚੇਂਜ ਹੋਈ ਆ, ਕੋਈ ਏਦਾਂ ਦਾ ਰੂਲ ਚੇਂਜ ਨਹੀਂ ਹੋਇਆ ਕਿ ਜਵਾਕਾਂ ਦੇ ਉਹਨਾਂ ਨੇ ਕੇਸ ਖੋਲ ਦੇਣੇ ਜਾਂ ਕਰ ਦੇਣੇ ਨਾ। ਸੋ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਟਿਕਟੌਕ ਟੁਕਟੌਕ ਤੇ ਚੱਲ ਰਹੀ ਆ, ਉਹ ਸਾਰੀ ਝੂਠ ਆ। ਸੋ ਇਹ ਇਹਨਾਂ ਨੇ ਉਦੋਂ ਕੋਵਿਡ ਤੋਂ ਬਾਅਦ ਦੇ ਵਿੱਚ ਉੱਦਾਂ ਕਹਿੰਦੇ ਸੀਗੇ ਵੀ ਆਪਾਂ ਇਹ ਕਰਾਂਗੇ। ਸੋ ਆਪਾਂ ਇਹੀ ਚੀਜ਼ ਮੰਨੀਏ ਵੀ ਇਹ ਜਿਹੜੀ ਗਾਈਡੈਂਸ ਦੇ ਵਿੱਚ ਥੋੜ੍ਹੀ ਜਿਹੀ ਇਹ ਕੀਤੀ ਹੈ ਵੀ ਉਹੀ ਆ। ਉਹਨਾਂ ਲੋਕਾਂ ਨੂੰ ਇਹਦੇ ਵਿੱਚ ਮਦਦ ਹੋ ਸਕੂਗੀ ਵੈਸੇ? ਸੋ ਜੇ ਤੁਸੀਂ 1 ਸਾਲ ਦੇ ਅੰਦਰ ਕੇਸ ਨਹੀਂ ਫਾਈਲ ਕੀਤਾ ਸੀਗਾ, ਹੈ ਨਾ? 1 ਸਾਲ ਦਾ ਮਤਲਬ ਹੁਣ ਇਹ ਹੈ ਕਿ ਤੁਹਾਡਾ ਐਮਬੈਸੀ-ਐਮਬੂਸੀ ਨੇ ਤੁਹਾਨੂੰ ਕਹਿ ਦਿੱਤਾ ਕਿ ਇੰਟਰਵਿਊ ਆਪਣੀ ਸ਼ੈਡਿਊਲ ਕਰ ਲਓ, ਤੁਸੀਂ ਸੈੱਟ ਕਰ ਲਓ, DS-260 ਫਾਰਮ ਫਾਈਲ ਠੀਕ ਕਰ ਹੈ। ਦਿਓ। ਸਾਲ ਦੇ ਹੂੰ, ਅੰਦਰ ਫਾਈਲ ਕਰਨਾ ਹੁੰਦਾ। ਹੂੰ, ਹੂੰ, ਕਿਉਂਕਿ ਉਹਨਾਂ ਨੇ ਹੁਣ ਤੁਹਾਡੀ ਏਜ ਉੱਥੇ ਰੋਕਤੀ, ਜਦੋਂ ਤੁਹਾਡਾ ਵੀਜ਼ਾ ਨੰਬਰ ਕਰੰਟ ਹੋਇਆ, ਹੈ ਨਾ? ਹੁਣ ਉਹ ਹੂੰ, ਕਹਿੰਦਾ ਕਿ ਜਿਹੜਾ 21 ਸਾਲ ਦਾ ਉਹਦੀ ਉਮਰ ਉੱਥੇ ਰੁਕ ਜਾਂਦੀ ਹੈ, ਭਾਵੇਂ ਹੁਣ 22, 23, 24 ਜਿੰਨੇ ਦਾ ਮਰਜ਼ੀ ਹੋਵੇ, ਤੁਸੀਂ ਹੁਣ ਵੀਜ਼ਾ ਆਪਣਾ ਫਾਈਲ ਕਰੋ। ਪਰ ਉਹ ਹੂੰ, ਹੂੰ, ਵੀਜ਼ਾ ਤੁਸੀਂ 1 ਸਾਲ ਦੇ ਅੰਦਰ ਫਾਈਲ ਕਰਨਾ ਹੁੰਦਾ ਸੀਗਾ, ਹੈ ਨਾ? ਹੂੰ, ਇਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਐਮਬੈਸੀਆਂ ਤਾਂ ਖੁੱਲੀਆਂ ਨਹੀਂ ਸੀਗੀਆਂ। ਹੂੰ, 1 ਸਾਲ ਵਾਲਾ ਹੁਣ ਰੂਲ ਕਿੱਦਾਂ ਆਊਗਾ, ਹੈ ਨਾ? ਹੂੰ, ਤੇ ਜਿਹੜੀ ਹੁਣ ਸਰਕਾਰ ਕੀ ਕਹਿੰਦੀ ਆ ਕਿ ਜੇ ਤੁਹਾਡੀ ਉਦੋਂ ਕੈਲਕੂਲੇਸ਼ਨ ਐਡ ਹੋ ਜਾਂਦੀ ਸੀਗੀ, ਜਿਹੜੇ ਉਹ ਵਾਲੇ ਲੋਕੀ ਸੀਗੇ, ਏਜ ਆਊਟ ਹੋ ਗਏ ਸੀਗੇ, ਪਰ ਉਹ ਫਾਈਲ ਕਰ ਨਹੀਂ ਪਾਏ ਐਕਸਟਰਾਆਰਡੀਨਰੀ ਸਰਕਮਸਟੈਂਸ ਕਰਕੇ ਕਿ ਐਮਬੈਸੀਆਂ ਬੰਦ ਸੀਗਾ, ਕੋਵਿਡ ਅੰਬੈਸੀ ਸੀ, ਸਾਰਾ ਸੀਗਾ। ਹੂੰ, ਸੋ ਉਹ ਜਿਹੜੇ ਜਵਾਕ ਆ ਜਿਨ੍ਹਾਂ ਨੂੰ ਕਿ ਕੋਵਿਡ ਦੇ ਵਿੱਚ ਫਾਇਦਾ ਹੋ ਜਾਣਾ ਸੀਗਾ, ਪਰ ਉਹ 1 ਸਾਲ ਦੇ ਅੰਦਰ ਆਪਣੀ ਜਿਹੜੀ 1 ਸਾਲ ਵਾਲੀ ਰਿਕੁਆਇਰਮੈਂਟ ਆ, ਉਹਦੇ ਕਰਕੇ ਉਹ ਫਾਈਲ ਨਹੀਂ ਕਰ ਪਾਏ। ਮਤਲਬ ਉੱਦਾਂ ਉਹਨਾਂ ਨੇ ਐਲੀਜੀਬਲ ਹੋਣਾ ਸੀਗਾ, ਸਿਰਫ ਉਹ ਕੋਵਿਡ ਕਰਕੇ ਜਿਹੜਾ ਰਹਿ ਗਏ, ਹੈ ਨਾ? ਕਿਉਂਕਿ ਐਮਬੈਸੀਆਂ ਨੇ ਟਾਈਮ ਹੀ ਨਹੀਂ ਦਿੱਤਾ ਉਹਨੂੰ, ਤੇ ਕੰਮ ਉਹਨਾਂ ਦਾ ਬੰਦ। ਜਿਹੜਾ ਹਾਂਜੀ, ਹੂੰ, ਸੋ ਉਹ ਜਿਹੜੀ ਸਿਰਫ ਛੋਟ ਹੈਗੀ ਆ। ਇਹਨੂੰ ਹੁਣ ਕਿੱਦਾਂ ਕਿ ਇਹਨੂੰ ਆਹ ਜਿਹੜੀ ਚੀਜ਼ ਹੈ ਨਾ, ਹੁਣ ਇਹਨੂੰ ਕੀ ਹੈ, ਦੁਬਾਰਾ ਪੰਜਾਬੀ ਰੇਡੀਓ ਦੇ YouTube ਪੇਜ ਤੇ ਜਾ ਕੇ ਇਹਨੂੰ ਦੁਬਾਰਾ ਇੱਕ ਵਾਰੀ ਸਾਰੀ ਜਿਹੜੀ ਚੀਜ਼ ਕਹੀ ਇਹਨੂੰ ਸੁਣੋ। ਕਈ ਵਾਰੀ ਸੁਣੋ। ਨਹੀਂ ਵੀ ਬੰਦੇ ਨੂੰ ਲਾਈਵ ਦੇ ਵਿੱਚ ਸਮਝ ਲੱਗਦੀ, ਹੈ ਨਾ? ਸੋ ਉਹਨੂੰ ਦੁਬਾਰਾ ਰਿਪੀਟ ਕਰਕੇ ਸੁਣੋ ਕਿ ਚੇਂਜ ਜਿਹੜੀ ਕੀ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਆ। ਉਹਨਾਂ ਨੇ ਕੋਈ ਏਦਾਂ ਦਾ ਲਾਅ ਨਹੀਂ ਬਣਾਇਆ ਕਿ ਕੋਵਿਡ ਕਰਕੇ ਸਾਰੇ ਹੀ ਜਵਾਕ ਜਿਹੜੇ ਆਪਾਂ ਪੱਕੇ ਕਰ ਦੇਣੇ, ਹੈ ਨਾ? ਤੇ ਹੂੰ, ਜ਼ਿਆਦਾਤਰ ਕੀ ਹੁੰਦਾ ਕਿ ਅ, ਸੋਸ਼ਲ ਮੀਡੀਆ ਤੇ ਕਈ ਵਕੀਲ ਵੀ ਹੈ, ਕਈ ਨਹੀਂ ਵੀ ਵਕੀਲ ਆ, ਉਹ ਓਵਰ ਸਿੰਪਲੀਫਾਈ ਕਰਕੇ ਲੋਕਾਂ ਨੂੰ ਦੱਸ ਦਿੰਦੇ ਆ ਕਿ ਸਨਸਨੀ ਕ੍ਰੀਏਟ ਹੋਵੇ, ਨਵਾਂ ਕੋਈ ਮੁੱਦਾ ਜਿਹੜਾ ਆਪਣੇ ਪੇਜ ਦੀ ਲਾਈਕ ਵਧਾਉਣ ਲਈ, ਵਿਊ ਵਧਾਉਣ ਲਈ। ਸੋ ਆਹ ਚੀਜ਼ ਤੋਂ ਇਹਨੂੰ ਧਿਆਨ ਨਾਲ ਇੱਕ ਵਾਰੀ ਦੁਬਾਰਾ ਸਮਝਿਓ ਕਿ ਜਿਹੜੇ ਜਿਹੜੇ ਆਲਰੇਡੀ ਐਲੀਜੀਬਲ ਸੀਗੇ, ਪਰ ਕੋਵਿਡ ਕਰਕੇ ਟੰਗ ਗਏ, ਜਿਹਨਾਂ ਕੋਲ 1 ਸਾਲ 'ਚ ਫਾਈਲ ਨਹੀਂ ਹੋਇਆ, ਸਿਰਫ ਉਹਨਾਂ ਨੂੰ ਇਹਦਾ ਫਾਇਦਾ ਹੋਣਾ। ਜਿਹੜੇ ਕਲੀਨ ਐਂਡ ਕਲੀਅਰ ਏਜ ਆਊਟ ਹੋਏ ਆ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਆਪਣੇ ਨਾਲ, ਉਹਨਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ। ਜੀ। ਅਟਾਰਨੀ ਟਰਕਿਆਨਾ ਜੀ, ਜਿੱਦਾਂ ਆਪਾਂ ਇਹ ਚੀਜ਼ ਕਹਿੰਦੇ, ਜਿਹਦੇ ਵਿੱਚ ਥੋੜ੍ਹਾ ਜਿਹਾ ਅੱਗੇ ਜੇ ਮੈਂ ਪੁੱਛਾਂ, ਮੇ ਬੀ ਉਹ ਸੇਮ ਥਿੰਗ ਹੀ ਹੋਵੇ, ਮੈਂ ਡਿਫਰੈਂਟ ਐਂਗਲ ਤੋਂ ਪੁੱਛ ਰਿਹਾ ਹੋਵਾਂ ਵੀ ਜਦੋਂ ਉਹਨੂੰ ਇੰਟਰਵਿਊਜ਼ ਵੀ ਜਿਹੜੀਆਂ ਨਹੀਂ ਸੀ ਮਿਲ ਰਹੀਆਂ, ਉਹਦੇ ਵਿੱਚ ਉਹਨਾਂ ਨੇ ਫਾਈਲ ਕਰਨ ਦੀ ਮੇ ਬੀ ਕੋਸ਼ਿਸ਼ ਵੀ ਕੀਤੀ ਹੋਵੇ, ਇੰਟਰਵਿਊਜ਼ ਨਹੀਂ ਸੀ ਮਿਲ ਰਹੀਆਂ, ਕਿ ਉਹਨਾਂ ਨੂੰ ਵੀ ਰਾਹਤ ਹੋਊਗੀ? ਜਿੱਦਾਂ ਅੰਬੈਸੀਜ਼ ਬੰਦ ਕਰਕੇ ਵੀ ਨਹੀਂ ਮਿਲੀਆਂ, ਕਈਆਂ ਨੂੰ ਵੈਸੇ ਟਾਈਮ ਸਲੋਟ ਨਹੀਂ ਸੀ ਮਿਲ ਰਹੇ, ਉਹਨਾਂ ਨੂੰ ਵੀ ਫਾਇਦਾ ਹੋ ਸਕਦਾ? ਹਾਂਜੀ, ਕਿਉਂਕਿ ਤੁਸੀਂ ਜਿਹੜੀ ਜਿਹੜੀ ਤੁਹਾਡੀ ਆਰਗੂਮੈਂਟ ਆ, ਉਹਨਾਂ ਨੇ ਕਿਹਾ ਕਿ ਸੌਟ ਟੂ ਐਕਵਾਇਰ ਵਿਦਿਨ ਅ ਈਅਰ, ਕਿ 1 ਸਾਲ ਦੇ ਅੰਦਰ ਅੰਦਰ ਤੁਸੀਂ ਵੀਜ਼ਾ ਅਪਲਾਈ ਕਰਨਾ ਵਾ, ਪਰ ਤੁਸੀਂ ਕੋਈ ਵੀ ਹਾਲਾਤਾਂ ਕਾਰਨ ਐਕਸਟਰਾਆਰਡੀਨਰੀ ਸਰਕਮਸਟੈਂਸਸ ਕਰਕੇ ਕਰ ਨਹੀਂ ਪਾਏ। ਸੋ ਜੇ ਤੁਹਾਡੇ ਕੋਲ ਕੋਈ ਈਮੇਲ ਆ, ਤੁਸੀਂ ਉਹਨਾਂ ਨੂੰ ਕੰਟੈਕਟ ਕੀਤਾ ਸੀਗਾ, ਸੋ ਤੁਸੀਂ ਆਪਣਾ ਕੇਸ ਉਹਨਾਂ ਨੂੰ ਦੱਸ ਸਕਦੇ ਆ ਕਿ ਇਹ ਮੇਰੀ ਗਲਤੀ ਨਹੀਂ, ਇਹ ਐਮਬੈਸੀ ਦੀ ਗਲਤੀ ਆ। ਠੀਕ ਹੈ। ਸੋ ਮੈਂ ਹਾਂਜੀ, ਜੋ ਤੁਸੀਂ ਕਹਿ ਰਹੇ ਆ ਸਹੀ ਕਹਿ ਰਹੇ ਆ।
ਵੀ ਜੇ ਕੋਸ਼ਿਸ਼ ਕੀਤੀ ਸੀ ਤੇ ਉਹ ਨਹੀਂ ਉਹਨਾਂ ਦੇ ਵੱਲੋਂ ਨਾ ਸੀ ਜਾਂ ਉਹਨਾਂ ਨੇ ਮੌਕਾ ਨਹੀਂ ਦਿੱਤਾ ਤਾਂ ਤੁਸੀਂ ਆਪਣੀ ਕਾਰਵਾਈ ਪਾਈ ਸੀ। ਸੋ ਉਹਦੇ ਵਿੱਚ ਤੁਹਾਨੂੰ ਰਾਹਤ ਮਿਲ ਸਕਦੀ ਹੈ। ਹਾਂਜੀ, ਠੀਕ ਹੈ। ਇਹਨੂੰ ਪਲੀਜ਼ ਇੱਕ ਵਾਰੀ ਦੁਬਾਰਾ ਸੁਣ ਲਿਓ, ਸਾਡੇ ਹਾਂ, ਆਫਿਸ ਤੋਂ ਪਹਿਲਾਂ ਬਣਾਉਣ ਨਾ। ਤੇ ਆ ਜਿਹੜਾ ਬੰਦਾ ਸੀਗਾ ਇਹਦਾ ਤੁਹਾਨੂੰ ਮੈਂ ਨਾਂ ਲਾ ਕੇ ਵੀ ਦੱਸੂਗਾ ਕਿਹੜਾ, ਇਹਨੇ ਕਮੈਂਟ ਪਾਇਆ ਆਪਣੇ ਵੱਲੋਂ, ਬੜਾ ਹੁਸ਼ਿਆਰ ਬਣਦਾ ਵਾ ਆਪਣਾ ਸਾਡੇ ਗੂਗਲ ਦੇ ਪੇਜ ਤੇ। ਕਹਿੰਦਾ ਮੈਨੂੰ, ਕਹਿੰਦਾ ਸਕੈਮ ਕਰਤਾ $250 ਦਾ, ਕਹਿੰਦਾ ਇਹ ਸਕੈਮ ਆਰਟਿਸਟ ਬੈਠੇ ਆ ਏਦਾਂ ਓਦਾਂ। ਮੈਂ ਕਿਹਾ ਦੱਸ ਯਾਰ, ਤੇਰੇ 250 ਦੇ ਨਾਲ ਸਾਡੇ ਰੈਂਟ ਚੱਲਣਦੇ ਆ, ਸੈਨ ਉਹਦੇ ਤੇ ਸਟਾਫ ਸਟੂ ਸਾਰਾ, ਹਨਾ। ਤੇ ਚਲੋ। ਕਹਿੰਦਾ ਸਟਾਫ ਨੇ ਤਾਂ ਕਿਹਾ ਸੀ ਏਦਾਂ ਕਿ ਸਟਾਫ ਨੂੰ ਕਾਲ ਕਰਕੇ, ਮੈਂ ਕਿਹਾ ਹੁਣ ਤੂੰ ਸਟਾਫ ਨੂੰ ਭਰਾਵਾ ਫੋਨ ਕਰਕੇ ਰਿਸੈਪਸ਼ਨ ਤੇ ਪੁੱਛੂਗਾ ਕਿ ਤੈਨੂੰ ਜਵਾਬ ਦੇ, ਹੁਣ ਤੈਨੂੰ ਇੰਸਟੈਂਟ ਤੁਹਾਨੂੰ ਉਹਨੇ ਜਵਾਬ ਦੇ ਦੇਣਾ। ਉਹਨਾਂ ਨੇ ਜਿੰਨਾ ਕੁ ਪਤਾ, ਕਹਿੰਦੇ ਆਹੋ ਵਕੀਲ ਨਾਲ ਗੱਲ ਕਰੋ, ਗੱਲ ਉਹ ਆ। ਤਾਂ ਜਦੋਂ ਉਹਨੂੰ ਮੈਂ ਦੱਸਿਆ ਨਾ CSPA ਤੇਰਾ ਐਪਲੀਕੇਬਲ ਨਹੀਂ ਹੈਗਾ, ਤੇ ਬੰਦੇ ਨੇ ਕਮੈਂਟ ਪਾਇਆ ਕਿ ਭਾਈ 3 ਮਿੰਟਾਂ 'ਚ ਹੀ ਮੇਰੀ ਗੱਲ ਇਹਨੇ ਖਤਮ ਕਰਤੀ, 3 ਮਿੰਟਾਂ 'ਚ ਹੀ ਜਵਾਬ ਦਿੱਤਾ। ਹੁਣ ਮੈਂ ਤੇਰੇ ਨਾਲ 1 ਘੰਟੇ ਥੋੜ੍ਹਾ ਨਾ ਗੱਲ ਕਰੀ ਜਾਣੀ ਆ, ਜੇ ਐਪਲੀਕੇਬਲ ਹੈ ਹੀ ਨਹੀਂ। ਮੈਂ ਤਾਂ ਹੁਣ ਇਹੀ ਚੀਜ਼ ਦੇ ਤਾਂ ਤੂੰ ਕੰਸਲਟੇਸ਼ਨ ਕਰਨ ਦਿਆ ਮੇਰਾ ਵੀਰ, ਕਿ ਨੌਲੇਜ ਜਿਹੜੀ ਇਕੱਠੀ ਕੀਤੀ ਆ, ਹੁਣ ਮੈਨੂੰ ਅੱਧਾ ਘੰਟਾ ਤੇਰੇ ਨਾਲ ਸਿਰ ਮੱਥਾ ਮਾਰਨ ਦੀ ਲੋੜ ਹੀ ਨਹੀਂ ਹੈਗੀ। ਤੂੰ ਮੈਨੂੰ ਦੱਸਿਆ ਕਿ ਮੈਂ ਤੇਰੇ ਕੋਲ ਪੁੱਛਿਆ ਫਾਈਲ ਕਦੋਂ ਕੀਤਾ, I-130 ਕਦੋਂ ਤੇਰਾ ਅਪਰੂਵ ਹੋਇਆ, ਤੇ CSPA ਦੇ ਹਿਸਾਬ ਨਾਲ ਡਿਸੀਜਨ ਮੈਂ ਉਹੀ ਸੇਮ ਗੱਲ ਮੈਂ ਭਾਵੇਂ ਅੱਧੇ ਘੰਟੇ 'ਚ ਦੱਸਾਂ, ਭਾਵੇਂ 3 ਮਿੰਟ 'ਚ ਦੱਸਾਂ, ਉਹਦਾ ਕੋਈ ਜਵਾਬ ਥੋੜ੍ਹਾ ਨਾ ਬਦਲ ਜਾਣਾ। ਤੇ ਹੂੰ। ਕਹਿੰਦਾ ਮੈਨੂੰ ਤਾਂ ਸਟਾਫ ਨੇ ਕਿਹਾ ਸੀਗਾ ਕਿ ਵਕੀਲ ਸਾਹਿਬ ਕੋਈ ਸੋਲਿਊਸ਼ਨ ਕੱਢੂਗੇ, ਅਪੀਲ ਪੂਲ ਕਰ ਸਕਦੇ ਆ। ਮੈਂ ਕਿਹਾ ਮੈਂ ਤਾਂ ਤੈਨੂੰ ਕਹਿ ਹੀ ਨਹੀਂ ਦਿਆ ਕਿ ਅਪੀਲ ਨਹੀਂ ਕਰਨੀ। ਮੈਂ ਕਿਹਾ ਮੇਰੇ ਵੱਲੋਂ ਕਰ ਲਾ, ਪੈਸੇ ਸੁੱਟ ਲਾ ਤੂੰ, ਪਰ ਲਾਅ ਤੇਰੇ ਫੇਵਰ 'ਚ ਨਹੀਂ ਹੈਗਾ। ਤੇ ਕਈ ਵਾਰੀ ਇਦਾਂ ਵੀ ਆ ਬੰਦੇ ਕਿ ਅਪੀਲ ਕਰੋ, ਹੋਰ ਕੋਈ ਰਾਹ ਕੱਢੋ, ਮੇਰਾ ਸਰਕਿਟ ਕੋਰਟ 'ਚ ਡਿਨਾਈ ਹੋ ਗਿਆ, ਮੇਰੀ ਦੁਬਾਰਾ ਅਪੀਲ ਕਰੋ। ਉਹਨੂੰ ਰਾਏ ਕਰਨ ਜੀ, ਵਕੀਲ ਕਹਿੰਦਾ ਕਿ ਯਾਰ ਤੂੰ ਨਾ ਆਪਣੇ ਪੈਸੇ ਖਰਾਬ ਕਰ ਇਹਦੇ ਉੱਤੇ। ਪਰ ਕਈ ਵਾਰੀ ਜਿਹੜੀ ਜਨਤਾ ਨਾ, ਉਹ ਕੀ ਕਹਿੰਦੀ ਕਿ ਨਹੀਂ, ਕੁਛ ਨਾ ਕੁਛ ਹੱਲ ਕੱਢੋ, ਕੁਛ ਨਾ ਕੁਛ ਤਰੀਕਾ ਕੱਢੋ। ਇਹ ਜੀ, ਫਿਰ ਜੀ। ਜਿਹੜੀ ਜਨਤਾ ਨਾ, ਇਹ ਜਾ ਕੇ ਫਿਰ ਲੁੱਟ ਹੁੰਦੀ ਆ ਕਿ ਇਹ ਵਕੀਲ ਕੋ, ਤੇ ਫਿਰ 3-4 ਸਾਲ ਬਾਅਦ ਗੱਲ ਤੇ ਕੋਈ ਬਣਨੀ ਨਹੀਂ, ਕਿਉਂਕਿ ਲਾਅ ਤਾਂ ਲਾਅ ਹੀ ਰਹਿਣਾ ਵਾ। ਤੇ ਬਿਲਕੁਲ। ਫਿਰ ਇਹ ਹੈ ਕਿ ਬੰਦਾ $20,000-25,000 ਹੋਰ ਆਪਣੇ ਡਾਊਨ ਹੋ ਕੇ ਆਂਦਾ। ਸੋ ਇਦਾਂ ਕਿ ਕਈ ਵਾਰੀ ਵਕੀਲ ਦੀ ਸਲਾਹ ਗਲਤ ਲੱਗਦੀ ਬੰਦੇ ਨੂੰ, ਪਰ ਮੈਨੂੰ ਇਹ ਦੱਸੋ ਕਿ ਜੇ ਕਿਸੇ ਵਕੀਲ ਨੇ ਦੁਕਾਨ ਆਪਣੀ ਖੋਲੀ ਆ, ਉਹ ਤਾਂ ਇਹੀ ਚਾਹੁੰਦਾ, ਹਰੇਕ ਵਕੀਲ ਇਹੀ ਚਾਹੂਗਾ ਕਿ ਉਹ ਕੋਲ ਕੇਸ ਆਊਗਾ। ਜੇ ਹੁਣ ਤੈਨੂੰ ਵਕੀਲ ਆਪ ਹੀ ਕਹਿ ਦਊਗਾ ਕਿ ਨਹੀਂ ਯਾਰ ਤੇਰਾ ਐਲੀਜੀਬਲ ਨਹੀਂ ਹੈਗਾ, ਹਨਾ, 1 ਵਾਰੀ, 2 ਵਾਰੀ, 3 ਵਾਰੀ, 4 ਵਾਰੀ ਕਹਿਤਾ ਕਿ ਯਾਰ ਤੂੰ ਐਲੀਜੀਬਲ ਨਹੀਂ ਹੈਗਾ, ਤਾਂ ਉਹਦਾ ਤੁਸੀਂ ਕਨਕਲੂਜਨ ਇਹ ਕੱਢੋ ਕਿ ਭਾਈ ਤੇਰਾ ਕੰਮ ਨਹੀਂ ਹੋ ਸਕਦਾ। ਸੋ ਆਪਣਾ ਜਿਹੜਾ ਇੱਕ ਮਾਰਟਿਨ ਕਰਕੇ ਵਕੀਲ ਆ, ਜਿਹੜਾ ਸੀਗਾ ਫਸਿਆ ਸੀਗਾ ਨਾ, ਸਾਰੀ ਕਮਿਊਨਿਟੀ ਨੂੰ ਪਤਾ ਵਾ, ਤੇ ਉਹਦਾ ਬਾਰ ਨੇ ਲਾਇਸੈਂਸ ਕੈਂਸਲ ਕੀਤਾ ਸੀ, ਭੱਜ ਭੁੱਜ ਗਿਆ ਸੀ, ਮੇਰੇ ਖਿਆਲ ਮੈਕਸੀਕੋ ਇਦਾਂ ਦਾ ਕੋਈ ਸੀਗਾ, ਸਿਟੀ ਆਫ ਸੈਨ ਫਰਾਂਸਿਸਕੋ ਨੇ। ਤੇ ਉਹਨੇ ਜਿੱਦਾਂ ਫੀਸਾਂ 70-70, 80-80 ਹਜ਼ਾਰ ਡਾਲਰ ਇੱਕ ਕੇਸ 'ਚ, 2.5-2.5 ਲੱਖ ਡਾਲਰ ਵੀ। ਤੇ ਕਲਾਇੰਟ ਕਈ ਜਿਹੜੇ ਆਏ ਵੀ ਸਾਡੇ, ਉਹਨਾਂ ਨੇ ਚੈੱਕ ਦਿਖਾਏ, ਚੈੱਕ ਕੱਟ ਕੇ ਦਿੱਤੇ ਹੋਏ ਕਿ ਕ੍ਰੈਡਿਟ ਕਾਰਡ ਤੋਂ ਕਰ ਲੈਂਦਾ ਸੀ। ਕਲਾਇੰਟ ਇੱਕ ਆਇਆ, ਉਹ ਕਹਿੰਦਾ ਘਰ ਮੇਰਾ ਨਾ ਜਿਹੜਾ ਸੀਗਾ, ਉਹ ਘਰ ਉਹਨਾਂ ਨੇ ਜਿਹੜਾ ਆਪਣਾ ਘਰ ਚੱਲ ਗਿਆ ਉਹਨਾਂ ਦਾ, ਲੀਗਲ ਫੀਸਾਂ ਦੇ ਦੇ ਕੇ ਜਿੱਦਾਂ। ਤੇ ਉਹਨਾਂ ਨੂੰ ਜਿੱਦਾਂ ਸੀਗਾ ਕਿ ਪਤਾ ਨਹੀਂ ਇਹਦਾ ਕੋਈ ਜੈਕ ਆ, ਇਹਦਾ ਕੋਈ ਕੁਛ ਆ। ਮਾਰਟਿਨ ਕਰਕੇ ਲਾਇਰ ਦਾ ਜਿੱਦਾਂ ਸਰਚ ਕਰਿਓ ਤੁਸੀਂ, 70-70, 80-80 ਹਜ਼ਾਰ ਡਾਲਰ ਉਹਨੇ ਤਾਂ ਫੀਸਾਂ ਜਿਹੜੀਆਂ। ਤਾਂ ਕਲਾਇੰਟਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਯਾਰ ਤੁਸੀਂ ਦਿੰਨੇ ਗੱਲ ਹੀ ਸੀਗੀਆਂ ਫੀਸਾਂ? ਕਈਆਂ ਦਾ ਤਾਂ ਐਡੇ ਸਿੰਪਲ ਬੇਸਿਕ ਮੁੱਦੇ ਸੀਗੇ, ਉਹ ਕਹਿੰਦਾ ਸਿੰਪਲ ਜਿਹੜੇ ਸੀਗੇ ਸੋਲਵ ਹੋ ਜਾਂਦੇ ਸੀਗੇ ਈਜ਼ੀਲੀ, ਇੱਕ ਬਰੀਫ ਨਾਲ ਨਾ। ਇਦਾਂ ਦੇ ਵੀ ਲੋਕਾਂ ਨੇ ਟੰਗ ਤੇ। ਕਲਾਇੰਟ ਅੱਗੋਂ ਕਹਿੰਦੇ ਕਿ ਯਾਰ ਜਦੋਂ ਸਾਡਾ ਕੇਸ ਫੇਲ ਹੋ ਗਿਆ, ਆਪਾਂ ਵਕੀਲਾਂ ਕੋਲ ਜਾਈਏ, ਵਕੀਲਾਂ ਨੇ ਜਵਾਬ ਦਿੱਤਾ ਕਿ ਯਾਰ ਤੇਰਾ ਕੁਛ ਬਣਨਾ ਨਹੀਂ। ਫਿਰ ਆਪਾਂ ਦੂਜੇ ਵਕੀਲ ਕੋਲ ਗਏ, ਉਹਨੇ ਵੀ ਕਿਹਾ ਤੇਰਾ ਕੁਛ ਬਣਨਾ ਨਹੀਂ। ਤੇ ਜਦੋਂ ਕਹਿੰਦਾ ਭਾਜੀ ਉਮੀਦ ਉੱਠ ਜਾਵੇ, ਤੇ ਫਿਰ ਕਹਿੰਦਾ ਜਿਹੜਾ ਬੰਦਾ ਤੁਹਾਨੂੰ ਕਵੇ ਕਿ ਚੱਲ ਮੈਂ ਤੇਰੀ ਟਰਾਈ ਕਰੂੰਗਾ, ਮੈਂ ਤੇਰਾ ਬਣਾਉਂਗਾ, ਤੇ ਉਹੀ ਇੱਕ ਬੰਦਾ ਸੀਗਾ ਜਿਹਨੇ ਸਾਡਾ ਹੱਥ ਫੜਿਆ ਉਦੋਂ। ਉਹ ਸੁਣਨਾ ਚਾਹੁੰਦੇ ਸੀ ਉਹ ਚੀਜ਼ ਤੇ ਪਰ ਮੈਨੂੰ ਭਰਾਵਾ, ਜਿਹੜੇ ਬਾਕੀ ਜਿਹਨਾਂ ਨੇ ਤੂੰ ਕਹਿੰਦਾ ਸੀ ਨਹੀਂ, ਜਿਹੜੇ ਜਿਹਨਾਂ ਨੂੰ ਤੂੰ ਮਾੜੇ ਦੱਸਦਾ ਵਾ, ਉਹ ਤੇਰੇ ਫਾਇਦੇ ਦੀ ਗੱਲ ਕਰਦੇ ਸੀਗੇ। ਤੇ ਜਿੱਥੇ ਤੂੰ ਹੁਣ ਆਏ, ਤਾਂ ਫਿਰ ਏਦਾਂ ਕਿ ਕਈਆਂ ਨੂੰ ਬਾਅਦ ਚ ਮਹਿੰਗੀ ਸਲਾਹ ਜਿਹੜੀ ਉਹ ਪੱਲੇ ਪੈਂਦੀ ਹੈ, ਜਿਹੜਾ ਏਦਾਂ ਕਿ ਬੰਦਾ ਸਿੱਧੇ $250 ਵਾਲਾ ਕਈ ਵਾਰੀ ਬੰਦੇ ਨੂੰ ਮਾੜਾ ਲੱਗਦਾ ਕਿ ਯਾਰ ਇਹਨੇ ਸਿੱਧੇ ਹੀ ਜਵਾਬ ਦੇ ਦਿੱਤਾ, ਹਨਾ। ਚਲੋ ਛੱਡੋ, ਕੋਈ ਨਹੀਂ, ਇਹਨਾਂ ਨੇ ਇਦਾਂ ਹੀ ਰਹਿਣਾ ਆ। ਜਿਹੜੇ ਜਿਹੜੇ ਲਾਹੌਰ ਉੱਦਾਂ, ਪਿਸ਼ੌਰ ਵੀ ਉੱਦਾਂ, ਤਾਂ ਉਹ ਕੀ ਕਹਿ ਸਕਦੇ ਉਹਨਾਂ ਦਾ। ਮਾਰਟਿਨ ਸੀਗਾ, ਵੀ ਉਹੀ ਲਾਇਰ ਜਿਹੜਾ ਸੀਗਾ 2011 ਦਾ, ਜਿਹੜਾ ਇਹ ਆਈ ਥਿੰਕ ਕੇਸ ਸੀਗਾ। ਉਦੋਂ ਸਿਟੀ ਆਫ ਸੈਨ ਫਰਾਂਸਿਸਕੋ ਦੇ ਜਿਹੜੇ ਅਟਰਨੀ ਹੈ, ਡੈਨਿਸ ਹਰੇਰਾ, ਉਹਨਾਂ ਨੇ ਇਸ ਦੇ ਉਲਟ ਲਾਇਆ ਸੀਗਾ। ਤੇ ਚੰਗਾ ਜਿਹੜਾ ਇਹਨੇ ਰਗੜਿਆ, $7 ਮਿਲੀਅਨ ਦਾ ਕਹਿੰਦੇ ਵੀ ਵੈਲਿਊ ਦੇ ਵਿੱਚ ਉਹਨੇ ਇਸ ਤਰੀਕੇ ਦੇ ਨਾਲ ਹੇਰਾ ਫੇਰੀਆਂ ਜਿਹੜੀਆਂ ਉਹ ਕੀਤੀਆਂ ਸੀ, ਲੋਕਾਂ ਨੂੰ ਜਿਹੜਾ ਇਸ ਦੇ ਵਿੱਚ ਠੱਗਿਆ ਸੀਗਾ। ਹਜ਼ਾਰਾਂ ਹੀ ਲੋਕਾਂ ਦਾ ਉਸਨੇ ਕਹਿ ਸਕਦਾ ਵੀ ਫਿਊਚਰ ਆ, ਉਹ ਦਾਅ ਦੇ ਉੱਤੇ ਇਦਾਂ ਲਾਇਆ ਸੀ। ਅਗਲੀ ਅਗਲੀ ਅਟਰਨੀ ਟਰਕੀਆਨਾ ਜੀ, ਆਪਾਂ ਗੱਲ ਕਰੀਏ ਵੀ USCIS ਨੇ ਜਿਹੜੀ ਆਨਲਾਈਨ ਅਪੁਆਇੰਟਮੈਂਟ ਰਿਕੁਐਸਟ ਫਾਰਮ ਆ, ਉਸ ਨੂੰ ਲਾਂਚ ਕੀਤਾ ਆ। ਇਹਦੇ ਨਾਲ ਕੁਝ ਫਾਇਦਾ ਹੋਊਗਾ ਕਿ ਜਾਂ ਕਿਹਨਾਂ ਨੂੰ ਫਾਇਦਾ ਹੋਊਗਾ?
ਜਿਹੜੇ ਔਨਲਾਈਨ ਰਿਕੁਐਸਟ ਫਾਰਮ ਆ, ਆਪਣਾ ਇਨਫੋ ਪਾਸ ਇਹਨਾਂ ਨੇ ਬੰਦ ਕਰਤੀ ਸੀਗੀ, ਤੇ ਠੀਕ ਹੁਣ ਹੈ। ਜਿਹੜੇ ਸਭ ਤੋਂ ਜ਼ਿਆਦਾ ਫਾਇਦਾ ਇਹਨਾਂ ਨੂੰ ਹੋਣਾ ਐਮਰਜੈਂਸੀ ਐਡਵਾਂਸ ਪੈਰੋਲ, ਜਿਹੜੇ ਮੰਗਦੇ ਆ, ਬਾਹਰ ਜਾਣਾ ਮੰਗਦੇ ਆ, ਫੈਮਿਲੀ ਐਮਰਜੈਂਸੀ ਆ, ਕੋਈ ਡੈਥ, ਲਾਈਫ ਡੈਥ ਵਾਲੀ ਸਿਚੁਏਸ਼ਨ ਆ, ਜਾਂ ਇਮੀਗ੍ਰੇਸ਼ਨ ਜੱਜ ਨੇ ਕੋਈ ਗ੍ਰਾਂਟ ਕੀਤੀ ਆ I-94 ਵਗੈਰਾ ਲੈਣਾ, ਉਹਨਾਂ ਦੇ ਇਹ ਹੁਣ ਜਿਹੜੇ ਔਨਲਾਈਨ ਸਿੱਧੇ ਤੁਸੀਂ ਆਪਣਾ ਬਿਨਾਂ ਇਹਨਾਂ ਨੂੰ ਕਾਲ ਕੀਤੇ ਤੁਸੀਂ ਆਪਣਾ ਜਿਹੜਾ ਅਪਾਇੰਟਮੈਂਟ ਸੈੱਟ ਕਰ ਸਕਦੇ ਆ। ਠੀਕ ਆ, ਬਗੈਰ ਕਾਲ ਕੀਤੇ ਜਿਹੜੀ ਅਪਾਇੰਟਮੈਂਟ ਜਿਹੜੀ ਹੋ ਜੂਗੀ। ਚਲੋ ਦੈਟਸ ਨਾਈਸ, ਗੁੱਡ ਫॉर them। ਤੇ ਇਸ ਦੇ ਨਾਲ ਕੀ ਜਿਹੜੇ ਅਸਾਈਲਮ ਸੀਕਰਸ ਆ, ਅਗਲੀ ਜੇ ਆਪਾਂ ਗੱਲ ਕਰੀਏ, ਨਿਊ ਮੈਕਸੀਕੋ ਦੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਕਹਿੰਦੇ ਵੀ ਰਿਜੈਕਟ ਕਾਫੀ ਜਿਹੜੇ ਹੋ ਰਹੇ ਆ, ਕਈ ਜਿਹੜੇ ਉਹਨਾਂ ਦੇ ਰਾਈਟਸ ਗਰੁੱਪ ਵਾਲੇ ਆ ਉਹ ਵੀ ਆਖ ਰਹੇ ਆ। ਕੀ ਇਹ ਪੂਰੇ ਮਾਮਲੇ ਦੇ ਵਿੱਚ ਚੱਲ ਰਿਹਾ? ਜਿਹੜੇ ਨਿਊ ਮੈਕਸੀਕੋ ਦੇ ਵਿੱਚ ਸੀਗੇ, ਉਹਨਾਂ ਦੇ ਨਿਊ ਮੈਕਸੀਕੋ 'ਚ ਹੁਣ ਜਿਹੜਾ ਬੰਦਾ ਗਿਆ ਹੈ ਨਾ, ਬਾਰਡਰ ਦੀ ਖਬਰ ਹੈ ਇਹ, ਕਿ ਨਿਊ ਮੈਕਸੀਕੋ ਵਾਲੇ ਸਭ ਤੋਂ ਜ਼ਿਆਦਾ ਜਿਹੜੇ ਲੋਕੀ ਜਿਹੜੇ ਬਾਰਡਰ ਟੱਪ ਕੇ ਆ ਰਹੇ ਉਹਨਾਂ ਨੂੰ ਵਾਪਸ ਭੇਜ ਰਹੇ ਆ। 30% ਬੰਦੇ ਜਿਹੜੇ ਉੱਥੋਂ ਓਵਰਆਲ ਜਿਹੜੇ ਬਾਹਰ ਆ ਰਹੇ ਆ, ਬਾਕੀ ਸਾਰੇ ਵਾਪਸ ਭੇਜੇ ਜਾ ਰਹੇ ਆ। ਤੇ ਇਹਨਾਂ ਨੇ ਹੁਣ ਜਿਹੜੀ ACLU ਨੇ ਤੇ ਹੋਰ ਜਿਹੜੇ ਐਡਵੋਕੇਸੀ ਗਰੁੱਪ ਉਹਨਾਂ ਨੇ ਕੰਪਲੇਂਟ ਫਾਈਲ ਕੀਤੀ ਆ। ਇਹ 190 ਪੇਜਾਂ ਦੀ ਕੰਪਲੇਂਟ ਆ, ਤੇ ਇਹਦੇ ਵਿੱਚ ਇਹਨਾਂ ਨੇ US ਗਵਰਨਮੈਂਟ ਨੂੰ ਇਹ ਅਰਜ਼ ਕੀਤਾ ਕਿ ਜਿਹੜੀ ਇਹ ਫੈਸਿਲਿਟੀ ਹੈ, ਪ੍ਰਾਈਵੇਟ ਫੈਸਿਲਿਟੀ ਆ, ਇਹਨਾਂ ਦਾ ਜਿਹੜਾ ਕੰਟਰੈਕਟ ਆ ਉਹ ਐਂਡ ਕਰੋ, ਕਿਉਂਕਿ ਇਹ ਜਿਹੜੀ ਫੈਸਿਲਿਟੀ ਹੈ ਇਹ ਰੂਲ ਰੈਗੂਲੇਸ਼ਨ ਜਿਹੜੀ ਤੁਹਾਡੇ ਉਹ ਸਹੀ ਤਰੀਕੇ ਨਾਲ ਫੋਲੋ ਨਹੀਂ ਕਰ ਰਹੀ। ਤੇ ਇਹਦੇ ਵਿੱਚ ਇੱਕ ਜਿਹੜਾ ਮੇਨ ਕੇਸ ਹੈ, ਇੱਕ ਬ੍ਰਾਜ਼ੀਲੀਅਨ ਬੰਦਾ ਸੀਗਾ ਸਾਇਲੀ ਕੈਸਲੀ ਵਾਇਲ ਕਰਕੇ, ਇਹਨੇ ਇਸ ਫੈਸਿਲਿਟੀ ਦੇ ਵਿੱਚ ਖੁਦਕੁਸ਼ੀ ਕਰ ਲਈ। 23 ਸਾਲ ਦਾ ਇਹ ਬੰਦਾ ਸੀਗਾ, ਕਿਉਂਕਿ ਇਹਨੂੰ ਉਹਨਾਂ ਨੇ ਇਹਦੀ ਗੱਲ ਜਿੱਦਾਂ ਛੇਤੀ ਸੁਣ ਕੇ ਰਿਮੂਵਲ ਆਰਡਰ ਜਿਹੜਾ ਉਹਨੂੰ ਲਾਤਾ। ਸੋ ਇਹ ਬੰਦੇ ਨੇ ਜਦੋਂ ਖੁਦਕੁਸ਼ੀ ਕਰ ਲਈ, ਫਿਰ ਉਹਨਾਂ ਨੇ ਦੇਖਿਆ ਕਿ ਯਾਰ ਇਹ ਤਾਂ ਵਾਕਈ ਬੰਦੇ ਨੂੰ ਪ੍ਰੋਬਲਮ ਬੜੀ ਜ਼ਿਆਦਾ ਸੀਗੀ, ਗੱਲ ਨਹੀਂ ਉਹਦੀ ਜਿੱਦਾਂ ਸੁਣੀ ਨਾ। ਤੇ ਹੁਣ ਇਹ ਹੋਰ ਜ਼ਿਆਦਾ ਇਨਵੈਸਟੀਗੇਸ਼ਨ ਹੋਈ ਖੁਦਕੁਸ਼ੀ ਤੋਂ ਬਾਅਦ, ਤੇ ਉਹਨਾਂ ਨੇ ਦੇਖਿਆ ਕਿ ਇਹ ਬੜੀ ਛੇਤੀ ਜਿੱਦਾਂ ਮਾਸ ਗਰੁੱਪ 'ਚ 5-5 ਮਿੰਟ ਸੁਣ ਕੇ ਜਿਹੜੀ ਬੰਦਿਆਂ ਦੀ ਗੱਲ, ਉਹਨਾਂ ਨੂੰ ਦੱਸਦੇ ਵੀ ਨਹੀਂ ਪੂਰਾ ਕਿ ਕੀ ਅਸਾਈਲਮ ਦਾ ਸਿਸਟਮ ਆ, ਤੇ ਕਈਆਂ ਜੀ, ਦੇ ਜਿਹਨਾਂ ਦੇ ਜੈਨੂਇਨ ਕਲੇਮ ਵੀ ਆ ਉਹਨਾਂ ਨੂੰ ਵੀ ਵਾਪਸ ਜਿੱਦਾਂ ਮੋੜੀ ਜਾ ਰਹੇ ਆ, ਜਾਂ ਓਕੇ। ਫਿਰ ਉਹਨੂੰ ਡਿਟੈਂਸ਼ਨ ਦੇ ਵਿੱਚ ਹੀ ਰੱਖ ਰਹੇ ਆ, ਉੱਥੇ ਸਹੀ ਫੈਸਿਲਿਟੀਆਂ ਨਹੀਂ ਉਹਨਾਂ ਨੂੰ ਪ੍ਰੋਵਾਈਡ ਹੋ ਰਹੀਆਂ। ਤੇ ਇਹਨਾਂ ਦੇ ਵਿੱਚ ਜਿਹੜਾ ਦਸੰਬਰ 2022 ਤੋਂ ਤੱਕ ਜਿਹੜਾ ਡੇਟਾ ਇਕੱਠਾ ਹੋਇਆ, 30% ਸਿਰਫ ਕੇਸ ਜਿਹੜੇ ਉਹਨਾਂ ਨੇ ਕੱਢੇ ਆ। ਜਿਹੜੀ ਨੈਸ਼ਨਲ ਐਵਰੇਜ ਹੈਗੀ ਉਹ 73% ਦੀ ਆ, ਨਾਰਮਲੀ ਜਿਹੜੇ ਅਸਾਈਲਮ ਆਫਿਸਾਂ ਦੀ ਆ 73% ਜਿਹੜੇ ਨੈਸ਼ਨਲ ਐਵਰੇਜ ਆ, ਤੇ ਇਸ ਜਿਹੜੀ ਫੈਸਿਲਿਟੀ ਦੀ ਸਿਰਫ 30% ਆ। ਤੇ ਕਾਫੀ ਜ਼ਿਆਦਾ ਜਿਹੜਾ ਪ੍ਰੋਸੈਸ ਆ ਉੱਥੇ ਫਲॉड, ਤੇ ਜਿਹੜੇ ਲੋਕੀ ਦੱਸਦੇ ਆ ਕਿ ਜਦੋਂ ਉਹ ਗੱਲਬਾਤ ਵੀ ਜਦੋਂ ਸੁਣਦੇ ਆ, ਤੇ ਕਿਊਬੀਕਲ ਉਹਨਾਂ ਨੇ ਬਣਾਏ ਆ ਕਿ ਕਮਰੇ ਵੀ ਨਹੀਂ ਉਹਨਾਂ ਦੇ ਹੈਗੇ, ਉਹਨਾਂ ਨੂੰ ਇੱਕ ਦੂਜੇ ਦੇ ਮੂਹਰੇ ਹੀ ਇਹ ਗੱਲ ਆਪਣੀ ਜਿਹੜੀ ਰੱਖਣੀ ਪੈਂਦੀ ਆ। ਤੇ ਇੱਕ ਐਲਬਰਟੋ ਮੈਂਡੇਜ਼ ਕਰਕੇ ਇੱਕ ਹੋਰ ਬੰਦਾ ਸੀਗਾ, 33 ਸਾਲ ਦਾ ਸੈਲਵਾਡੋਰੀਅਨ ਸੀਗਾ, ਤੇ ਜੀ। ਇਹ ਕਹਿੰਦਾ ਕਿ 15 ਜਣਿਆਂ ਦੀ ਇਕੱਠੇ ਹੀ, ਜਿੱਦਾਂ ਇਹ ਸਾਨੂੰ ਪੰਜਾਬੀ ਵੀ ਕਈ ਵਾਰੀ ਕਲਾਇੰਟ ਦੱਸਦੇ ਆ ਕਿ ਇੱਕ ਤੋਂ ਬਾਅਦ ਇੱਕ ਫਟਾਫਟ ਜਿਹੜਾ ਇੰਟਰਵਿਊ ਲਈ ਉਹਨਾਂ ਦੀ, ਤੇ ਕਹਿੰਦਾ ਇੱਕ ਦੂਜੇ ਦੀ ਗੱਲਾਂ ਜਿੱਦਾਂ ਸੁਣਦੇ ਸੀਗੇ, ਕਿਊਬਿਕ ਕੋਈ ਉਹਨਾਂ ਦੇ ਵਿੱਚ ਸੈਪਰੇਸ਼ਨ ਨਹੀਂ ਕਹਿੰਦਾ ਸੀਗੀ। ਤੇ ਕਹਿੰਦਾ ਇਹ ਜਿਹੜਾ ਬੰਦਾ ਸੀਗਾ ਇਹ ਸੈਲਵਾਡੋਰ ਤੋਂ ਆਇਆ ਸੀਗਾ, ਤੇ ਇਹਦੀ ਜਿਹੜਾ ਅਸਾਈਲਮ ਦਾ ਕੇਸ ਸੀਗਾ ਉਹ ਇਹ ਸੀਗਾ ਕਿ ਉੱਥੇ ਗੈਂਗ ਵਾਲੇ ਜਿਹੜੇ ਸੀਗੇ ਇਹਨੂੰ ਲਗਾਤਾਰ ਉਹ ਰਿਕਰੂਟਮੈਂਟ ਕੈਂਪੇਨ ਕਿ ਤੂੰ ਸਾਡੇ ਨਾਲ ਭਰਤੀ ਹੋ, ਸ਼ਾਮਲ ਹੋ ਡਰੱਗ ਵਿੱਚ। ਸੋ ਇਹ ਕੰਮ ਉੱਥੇ ਜਿਹੜਾ ਜ਼ਿਆਦਾ ਚੱਲਦਾ, ਤੇ ਕਹਿੰਦਾ ਸਭ ਤੋਂ ਵੱਡਾ ਖਤਰਾ ਇਹ ਹੁੰਦਾ ਕਿ ਹੋਰ ਵੀ ਨਾਲ ਦੇ, ਕਿਉਂਕਿ ਉਸੇ ਇਲਾਕੇ ਤੋਂ ਸੈਲਵਾਡੋਰ, ਕਿਉਂਕਿ ਲੈਂਗੁਏਜ ਵਾਲਾ ਇੰਟਰਪ੍ਰੈਟਰ ਕਹਿੰਦਾ ਇੱਕੋ ਹਾਲ 'ਚ ਬਿਠਾਇਆ ਹੁੰਦਾ, ਤੇ ਕਹਿੰਦਾ ਉਹ ਜਦੋਂ ਗੱਲਾਂ ਇਦਾਂ ਦੀਆਂ ਹੁੰਦੀਆਂ ਸਾਰੀਆਂ, ਤੇ ਬੰਦੇ ਜਦੋਂ ਵਾਪਸ ਭੇਜੇ ਜਾਂਦੇ ਆ, ਤੇ ਕਹਿੰਦਾ ਸਭ ਤੋਂ ਡਰ ਤੇ ਇਹ ਹੁੰਦਾ ਕਿ ਜਾ ਕੇ ਹੁਣ ਇਹਨਾਂ ਨੇ ਦੱਸਤਾ ਕਿ ਇਹਨੇ ਅਸਾਈਲਮ ਫਾਈਲ ਕੀਤਾ ਸੀ, ਕਹਿੰਦਾ ਉਹਦੀ ਜਿਹੜੀ ਹੋਰ ਪ੍ਰੋਬਲਮ ਆ। ਤੇ ਜਦੋਂ ਫਿਰ ਇਹਦੀ ਇਨਵੈਸਟੀਗੇਸ਼ਨ ਹੋਈ, ਤੇ ਉਹਨਾਂ ਨੇ ਕਿਹਾ ਕਿ ਇਦਾਂ ਦਾ ਤਾਂ ਕੋਈ ਸਿਸਟਮ ਹੈ ਨਹੀਂਗਾ, ਕਿ ਜਿਹੜਾ ਲਾਅ ਇਹ ਕਹਿੰਦਾ ਕਿ ਤੁਹਾਡੀ ਇਨ ਕੈਮਰਾ ਪ੍ਰੋਸੀਡਿੰਗ ਹੋਣੀ ਚਾਹੀਦੀ ਹੈ ਜੱਜ ਮੂਹਰੇ ਜਾਂ ਅਸਾਈਲਮ ਆਫਿਸਰ ਮੂਹਰੇ, ਕਿ ਤੁਸੀਂ ਪਾਲਿਸੀਆਂ ਜਿਹੜੀਆਂ ਉਹਨੂੰ ਫੋਲੋ ਨਹੀਂ ਕਰ ਰਹੇ, ਕਿਉਂਕਿ ਇਹ ਪ੍ਰਾਈਵੇਟ ਪ੍ਰਿਜ਼ਨ ਆ, ਇਹ ਆਪਣੇ ਪੈਸੇ ਲਈ ਇਦਾਂ ਕਰ ਰਹੇ ਹਨ। ਠੀਕ ਹੈ। ਤੇ ਜਿਹੜਾ ਡੈਮੋਕ੍ਰੈਟਿਕ US ਸੈਨੇਟਰ ਹੈਗਾ ਮਾਰਟਿਨ ਹੈਨਰਿਚ, ਨਿਊ ਮੈਕਸੀਕੋ ਦਾ, ਉਹਨੇ ਕਿਹਾ ਕਿ ਇਹਨੂੰ ਜਿਹੜੀ ਹੋਰ ਵੀ ਨਾਲ ਇਹਦੇ ਜੁਆਇਨ ਕੀਤੇ ਬੈਨ ਰਹੇ ਆ ਕੋਈ ਤੇ ਕਾਂਗਰਸ ਵੂਮਨ ਮਿਲੇਨੀਆ ਸਟੈਂਸਬਰੀ ਆ, ਇਹ ਤਿੰਨਾਂ ਜਣਿਆਂ ਨੇ ਹੁਣ ਚਿੱਠੀਆਂ ਚੁੱਠੀਆਂ ਲਿਖੀਆਂ ਕਿ ਇਹ ਜਿਹੜੀ ਪ੍ਰਾਈਵੇਟ ਪ੍ਰਿਜ਼ਨ ਹੈ ਇਹਨੂੰ ਬੰਦ ਕੀਤਾ ਜਾਵੇ। ਬਿਲਕੁਲ ਜੀ, ਫਾਰ ਪ੍ਰੋਫਿਟ ਪ੍ਰਿਜ਼ਨਸ ਹੀ ਆ ਮੋਸਟਲੀ US ਦੇ ਵਿੱਚ, ਤੇ ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹ ਵੀ ਇਸੇ ਦੇ ਤਹਿਤ ਹੀ ਜਿਹੜੇ ਆ, ਪਾਲਿਸੀ ਦੇ ਤਹਿਤ ਜਿਹੜੇ ਉਹ ਚੱਲ ਰਹੇ ਆ। ਇੱਕ ਹੋਰ ਗੱਲ ਜੇ ਆਪਾਂ ਕਰਦੇ ਜਾਈਏ, ਇਹ ਵੀ ਆਈਸ ਦੇ ਨਾਲ ਸੰਬੰਧਿਤ ਆ, ਡਿਟੈਂਸ਼ਨ ਸੈਂਟਰ ਦੀ ਇਨਵੈਸਟੀਗੇਸ਼ਨ ਆਪਾਂ ਕਹਿ ਲਈਏ। NPR ਨੇ ਇੱਕ ਇਨਵੈਸਟੀਗੇਸ਼ਨ ਕੀਤੀ ਸੀ ਇੱਕ 911 ਕਾਲ ਨੂੰ, ਜਿਹੜਾ ਉਹ ਲੈ ਕੇ, ਕੀ ਇਹ ਅਟਾਰਨੀ ਟਰਕਿਆਨਾ ਜੀ ਮੁੱਦਾ ਸੀਗਾ
ਤੇ ਕੀ ਇਨਵੈਸਟੀਗੇਸ਼ਨ ਨੇ ਲੱਭਿਆ ਇਸ ਦੇ ਵਿੱਚ? ਸੋ ਜੀ ਕਾਂਗਰਸ ਦੀ ਕਾਫੀ ਹੁਣ ਇਨਵੋਲਵਮੈਂਟ ਹੋਈ ਹੈ। ਐਨਪੀਆਰ ਨੇ ਇਨਵੈਸਟੀਗੇਸ਼ਨ ਕੀਤੀ ਹੈ। ਸੋ ਇੱਕ ਫਰੀडम ਆਫ ਇਨਫੋਰਮੇਸ਼ਨ ਐਕਟ ਹੁੰਦਾ, ਇਹਨੂੰ ਫੋਇਆ ਕਹਿੰਦੇ ਆਪਾਂ, ਜੀ। FOIA, ਫਰੀडम ਹੂੰ, ਆਫ ਇਨਫੋਰਮੇਸ਼ਨ ਐਕਟ। ਇਹ ਐਕਟ ਦਾ ਜਿਹੜਾ ਮਕਸਦ ਸੀਗਾ ਉਹੀ ਸੀਗਾ ਕਿ ਜਿਹੜੀ ਸਰਕਾਰ ਆ ਉਹ ਇੱਕ ਹੱਦ ਤੱਕ ਡਾਕੂਮੈਂਟ ਨੂੰ ਕਲਾਸੀਫਾਈ ਕਰ ਸਕਦੀ ਹੈ, ਪਰ ਕਿਸੇ ਮੌਕੇ ਤੇ ਜਾ ਕੇ ਉਹਨਾਂ ਨੂੰ ਉਹ ਸਾਰੇ ਰਿਲੀਜ਼ ਕਰਨੇ ਪੈਣੇ ਆ। ਇਹਦਾ ਮਕਸਦ ਸਿਰਫ ਇਹੀ ਹੁੰਦਾ ਕਿ ਸਰਕਾਰਾਂ ਜਦੋਂ ਧੱਕਾ ਕਰਦੀਆਂ ਤਾਂ ਐਂਡ ਆਫ ਦਾ ਡੇ ਇਹ ਹੈ ਕਿ ਉਸ ਵੇਲੇ ਤਾਂ ਚਲੋ ਆਪਾਂ ਹਰ ਮੌਕੇ ਤੇ ਨਹੀਂ ਸਰਕਾਰ ਨੂੰ ਕਹਿ ਸਕਦੇ ਕਿ ਤੁਸੀਂ ਸਾਨੂੰ ਆਪਣੇ ਡਾਕੂਮੈਂਟ ਦਿਖਾਓ, ਪਰ ਇੱਦਾਂ ਕਿ ਦੇਰ ਸਵੇਰ ਤੁਹਾਨੂੰ ਉਹ ਜਿਹੜੇ ਡਾਕੂਮੈਂਟ ਆ ਉਹ ਰਿਲੀਜ਼ ਕਰਨੇ ਪੈਣੇ ਆ। ਤੇ ਇਹ ਜਿਹੜਾ ਹੈਗਾ ਇੱਕ ਡੈਮੋਕ੍ਰੈਟਿਕ ਕੰਟਰੀ ਦਾ ਕਾਫੀ ਇੰਪੋਰਟੈਂਟ ਸਿਧਾਂਤ ਆ ਕਿ ਇਹ ਹੂੰ, ਜਿਹੜੇ ਡਾਕੂਮੈਂਟ ਆ ਇਹ, ਤਾਂ ਕਿ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਵੀ ਇੱਕ ਖਤਰਾ ਰਵੇ ਐਂਡ 'ਚ ਕਿ ਲੋਕਾਂ ਮੁਹਰੇ ਜਿਹੜੀ ਇਨਫੋਰਮੇਸ਼ਨ ਇਹ ਚੱਲ ਜਾਣੀ ਹੈ, ਹਨਾ। ਹੂੰ, ਉਹਨਾਂ ਨੇ ਜਿਹੜੇ ਇਹ ਡਾਕੂਮੈਂਟ ਹੈ ਇਹ ਤੋਂ ਉਹਨਾਂ ਨੂੰ ਕਾਫੀ ਇਨਫੋਰਮੇਸ਼ਨ ਮਿਲੀ ਕਿ ਕਾਫੀ ਜਿਹੜੀ ਬਰੂਟਲ ਫੋਰਸ ਉਹ ਯੂਜ਼ ਕਰਦੀ ਸੀਗੀ ਪੁਲਿਸ, ਜਿਹੜੀ ਆਈਸ ਵਾਲੀ, ਜਿਹੜੇ ਇਮੀਗ੍ਰੈਂਟ ਆਉਂਦੇ ਆ, ਤੇ ਜਿਹੜੇ ਮੈਡੀਕਲ ਸਰਵਿਸਿਜ਼ ਹੈਗੀਆਂ ਉਹਦੇ ਵਿੱਚ ਕਾਫੀ ਜ਼ਿਆਦਾ ਗੜਬੜੀ ਸੀਗੀ, ਜਿਹਦੇ ਕਰਕੇ ਕਿ ਲੋਕਾਂ ਦੀ ਮੌਤ ਤੱਕ ਹੋਈ ਆ। ਤੇ ਕਾਫੀ ਰੇਸਿਸਟ ਕੌਪ, ਜਿਹੜੇ ਯੰਗ ਬੰਦੇ ਜਿਹੜੇ ਉਹਨਾਂ ਨੇ ਭਰਤੀ ਕੀਤੇ, ਕਾਫੀ ਰੇਸਿਸਟ ਸੀਗੇ। ਤੇ ਹੋਰ ਜਿਹੜੇ ਕੰਡੀਸ਼ਨਸ ਉੱਥੇ ਸੀਗੀਆਂ ਉਹ ਸੈਨੇਟਰੀ ਕੰਡੀਸ਼ਨਸ ਨਹੀਂ ਸੀਗੀਆਂ। ਇਹ ਫਿਰ ਆਡੀਓ ਜਿਹੜੀ 911 ਕਾਲ ਦੀ ਸੀਗੀ ਆਈਸ ਡਿਟੈਂਸ਼ਨ ਫੈਸਿਲਿਟੀ ਤੋਂ, ਇਹ ਇਹਨਾਂ ਨੇ ਇੱਕ ਐਮਰਜੈਂਸੀ ਪੈ ਗਈ ਸੀ, ਮੈਡੀਕਲ ਐਮਰਜੈਂਸੀ, ਉੱਥੇ ਇਹਨਾਂ ਨੇ ਜਿਹੜੀ ਇਹ ਕਾਲ ਸੀਗੀ ਉਹ ਲਈ ਸੀਗੀ। ਤੇ ਕਾਲ ਬਾਰੇ ਵੀ ਤੁਹਾਨੂੰ ਦੱਸਾਂਗੇ, ਪਰ ਜੀ, ਮੇਨਲੀ ਇਹ ਜਿਹੜੀ ਕਾਲ ਦਾ ਹੁਣ ਕੀ ਸੀਗਾ, ਅਟਰਨੀ ਤੇ ਵਕੀਲ ਜਿਹੜੇ ਸੀਗੇ ਸਾਰੇ, ਉਹਨਾਂ ਨੇ ਕਿਹਾ ਕਿ ਜਿਹੜੀਆਂ ਕੰਡੀਸ਼ਨਸ ਹੈਗੀਆਂ ਇਹ ਸਿਰਫ ਉਦੋਂ ਜਿਹੜੀ ਬਾਈਡਨ ਸਰਕਾਰ ਆ ਉਹ ਕਹਿੰਦੀ ਕਿ ਇਹ ਪਿਛਲੀ ਸਰਕਾਰ ਦੇ ਵਿੱਚ ਹੋਇਆ ਸੀਗਾ, ਸਾਡੇ ਕਾਰਜਕਾਲ 'ਚ ਨਹੀਂ ਹੋਇਆ। ਤੇ ਜਿਹੜੀ ਬਾਈਡਨ ਸਰਕਾਰ ਆ ਉਹ ਕਹਿੰਦੀ ਕਿ ਉਹ ਆਪਣਾ ਪੱਲਾ ਝਾੜਨਾ ਚਾਹੁੰਦੀ ਸੀ ਇੱਥੋਂ, ਪਰ ਜਿਹੜੇ ਵਕੀਲ ਆ ਜਿਹੜੇ ਉੱਥੇ ਜਾਂਦੇ ਆ ਡਿਟੈਂਸ਼ਨ ਫੈਸਿਲਿਟੀਜ਼ ਦੇ ਵਿੱਚ, ਉਹ ਸਾਰੇ ਕਹਿੰਦੇ ਕਿ ਹੁਣ ਵੀ ਜਿਹੜੇ ਹਾਲਾਤ ਆ ਕੋਈ ਵਧੀਆ ਨਹੀਂ ਹੋਏ, ਇੱਦਾਂ ਹੀ ਚੱਲ ਰਹੇ ਆ। ਤੇ ਇਹਦੇ ਵਿੱਚ ਵੀ ਹੁਣ ਜੇਸਨ ਕਰੋ ਜਿਹੜਾ ਕੋਲੋਰਾਡੋ ਦਾ ਡੈਮੋਕ੍ਰੈਟ ਆ, ਹੂੰ, ਤੇ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਸਟੇਟ ਦੀ ਡੈਮੋਕ੍ਰੈਟ ਆ, ਤੇ ਹੋਰ ਕਾਫੀ ਸਾਰੇ ਜਿਹੜੇ ਸੈਨੇਟਰ ਕਾਂਗਰਸਮੈਨ ਵਗੈਰਾ ਮਿਲ ਕੇ ਇਹਨਾਂ ਨੇ ਅਰਜ਼ ਕੀਤਾ ਕਿ ਇਹ ਜਿਹੜੀਆਂ ਡਿਟੈਂਸ਼ਨ ਦੇ ਹਾਲਾਤ ਜਿਹੜੇ ਆ ਬਦਲੇ ਜਾਣ ਛੇਤੀ ਤੋਂ ਛੇਤੀ। ਤੇ 100 ਤੋਂ ਵੱਧ ਜਿਹੜੇ ਡੈਮੋਕ੍ਰੈਟਸ ਸੀਗੇ ਉਹਨਾਂ ਨੇ ਇਹਨੂੰ ਜੁਆਇਨ ਕੀਤਾ ਕਿ ਲੈਜਿਸਲੇਸ਼ਨ ਹੋਣੀ ਚਾਹੀਦੀ ਹੈ ਕਿ ਆਈਸ ਕੀ ਇੱਥੇ ਕਾਨੂੰਨ ਬਣਾਓ ਕਿ ਆਈਸ ਦੀ ਫੈਸਿਲਿਟੀਜ਼ ਦੇ ਵਿੱਚ ਕਿੱਦਾਂ ਦੀ ਰੈਗੂਲੇਸ਼ਨ ਹੋਣੀ ਚਾਹੀਦੀ ਹੈ। ਸੋ ਪਹਿਲਾਂ ਤਾਂ ਮੈਡੀਕਲ ਕੇਅਰ ਜਿਹੜੀ ਸੀਗੀ ਇਹ ਸਾਰੀਆਂ ਫੈਸਿਲਿਟੀਆਂ ਦੇ ਵਿੱਚ ਬਹੁਤ ਮਾੜੀ ਹੈ। ਇੱਕ ਕੇਸ ਇਹਨਾਂ ਦੇ ਸਾਹਮਣੇ ਆਇਆ ਸੀਗਾ ਕਿ ਕਿਸੇ ਦਾ ਇਲਾਜ ਹੋਇਆ ਸੀਗਾ, ਉਹਦੇ ਓਪਨ ਵੂੰਡ ਸਰਜਰੀ ਹੋਈ ਸੀਗੀ, ਤੇ ਬੈਂਡੇਜ ਨਹੀਂ ਲਾਏ, ਕੋਈ ਫੋਲੋਅਪ ਨਹੀਂ ਲਾਇਆ, ਤੇ ਓਪਨ ਵੂੰਡ ਸਰਜਰੀ ਅਜੇ ਸਰਜੀਕਲ ਡਰੇਨ ਵੀ ਜਿਹੜੇ ਹੁੰਦੇ ਆ ਉਹ ਵੀ ਬੰਦੇ ਦੀ ਬੋਡੀ ਦੇ ਵਿੱਚ ਸੀਗੇ, ਤੇ ਉਹਨੂੰ ਸਿੱਧੇ ਹੀ ਉਹਨਾਂ ਨੇ ਜਨਰਲ ਪਾਪੂਲੇਸ਼ਨ ਦੇ ਵਿੱਚ ਭੇਜਤਾ, ਜਿਹਦੇ ਕਰਕੇ ਕਿ ਉਹਨੂੰ ਇਨਫੈਕਸ਼ਨ ਹੋ ਗਈ। ਤੇ ਇੱਕ ਨਰਸ ਦੀ ਇੱਕ ਹੋਰ ਕੇਸ ਸੀਗਾ, ਉਹਦੇ ਵਿੱਚ ਉਹ ਕਹਿੰਦਾ ਮੈਨੂੰ ਇਨਹੇਲਰ ਚਾਹੀਦਾ, ਮੈਨੂੰ ਐਜ਼ਮਾ ਹੈਗਾ, ਠੀਕ ਤੇ ਆ, ਨਰਸ ਨੇ ਉਹਨੂੰ ਉਹਦੇ ਬਜਾਏ ਆਪਣੇ ਹੀ ਚੱਕਰ ਲਾਉਂਦੇ ਫਟਾਫਟ 10-15 ਸਕਿੰਟਾਂ ਦੇ ਵਿੱਚ ਆਪਣਾ ਨੋਟ ਪਾਤਾ ਕਿ ਇਹਨੂੰ ਦੇਖ ਲਿਆ, ਆਪਾਂ ਸਿੱਖ ਕਾਲ ਕੀਤੀ ਸੀ, ਆਪਾਂ ਦੇਖ ਲਿਆ, ਬਸ ਇੰਨਾ ਕਰਕੇ। ਤੇ ਉਸ ਤੋਂ ਬਾਅਦ ਉਹਨੇ ਕੁਛ ਝੂਠ ਮੂਠ ਲਿਖਤਾ ਤੇ ਉਹਨੂੰ ਇਨਹੇਲਰ ਵਗੈਰਾ ਦਿੱਤਾ ਨਹੀਂ, ਜਿਹਦੇ ਕਰਕੇ ਕਿ ਉਹਦੀ ਮੌਤ ਹੋ ਗਈ। ਤੇ ਇਹਦੀ ਫਿਰ ਇਨਵੈਸਟੀਗੇਸ਼ਨ ਹੋਈ, ਉਹ ਕਹਿੰਦੇ ਇਹ ਤਾਂ ਬਹੁਤ ਮਾੜੀ ਗੱਲ ਹੈ ਨਾ ਕਿ ਤੁਹਾਨੂੰ ਮੈਡੀਕਲ ਪ੍ਰੋਫੈਸ਼ਨਲ ਲਾਇਆ ਵਾ, ਨਰਸਾਂ ਨੂਰਸਾਂ ਨੂੰ ਸਪੈਸ਼ਲੀ, ਤੇ ਤੁਸੀਂ ਇਦਾਂ ਦੇ ਕੰਮ ਕਰਦੀਆਂ ਹਨ ਉੱਥੇ। ਤੇ ਫਿਰ ਇੱਕ ਹੋਰ 64 ਸਾਲ ਦਾ ਬੰਦਾ ਸੀਗਾ, ਇਹਦਾ ਨਾਮ ਸੀਗਾ ਕਮਿਆਰ ਸਮੀਮੀ। ਇਹ ਜਿਹੜਾ ਬੰਦਾ ਸੀਗਾ ਇਹਨੂੰ ਓਪੀਏਟ ਦੀ ਐਡਿਕਸ਼ਨ ਸੀਗੀ, ਤੇ ਉਹਨੂੰ ਹੂੰ, ਉਹ ਓਪੀਏਟ ਦੀ ਜਿਹਨੂੰ ਐਡਿਕਸ਼ਨ ਆ, ਜਦੋਂ ਤੁਸੀਂ ਉੱਤੋਂ ਦੀ, ਹੁਣ ਮੈਂ ਕੋਈ ਡਰੱਗਾਂ ਡਰੁੱਗਾਂ ਦਾ ਤਾਂ ਐਕਸਪਰਟ ਹੈ ਨਹੀਂਗਾ, ਪਰ ਜਿਹੜਾ ਇਹਨਾਂ ਨੇ ਆਰਟੀਕਲ ਦੇ ਵਿੱਚ ਲਿਖਿਆ ਵਾ ਉਹ ਇਹ ਹਾਂਜੀ, ਲਿਖਿਆ ਹੂੰ, ਹੂੰ, ਕਿ ਮੈਥਾਡੋਨ ਕਰਕੇ ਇੱਕ ਦਵਾਈ ਹੁੰਦੀ ਆ, ਉਹ ਤੁਸੀਂ ਮੈਥਾਡੋਨ ਜਿਹੜੀ ਦਵਾਈ ਆ ਉਹ ਤੁਹਾਨੂੰ ਓਪੀਏਟ ਐਡਿਕਸ਼ਨ ਤੋਂ, ਜਿਹੜੀ ਓਪੀਏਟ ਯੂਜ਼ ਕਰਕੇ ਜਿਹੜੇ ਡਿਸਆਰਡਰ ਹੁੰਦੇ ਆ, ਤੁਸੀਂ ਸਿੱਧੇ ਓਪੀਏਟ ਜਦੋਂ ਛੱਡਦੇ ਆ ਤਾਂ ਤੁਹਾਡੀ ਬੋਡੀ ਕਾਫੀ ਵਿਡਰੋਲ ਸਿੰਪਟਮਸ ਵਗੈਰਾ ਦੇ ਵਿੱਚ ਜਾਂਦੀ ਆ, ਸਾਈਕੈਟ੍ਰਿਕ ਕੰਡੀਸ਼ਨਸ ਕ੍ਰੀਏਟ ਹੋ ਜਾਂਦੀਆਂ, ਤੇ ਤੁਹਾਨੂੰ ਮੈਥਾਡੋਨ ਜਿਹੜੀ ਦਵਾਈ ਆ ਉਹ ਯੂਜ਼ ਕਰਨੀ ਪੈਂਦੀ ਆ। ਤੇ ਇਹਨੂੰ ਕਾਫੀ ਸਾਲਾਂ ਤੋਂ ਜਿਹੜੀ ਸੀਗੀ ਆਪਣੇ ਜਿਹੜੇ ਡਿਸਆਰਡਰ ਮੈਨੇਜ ਕਰਨ ਲਈ, ਇਹਨੂੰ ਇਹਦੀ ਕੰਟਰੀ ਦੇ ਵਿੱਚ ਮੈਥਾਡੋਨ ਪ੍ਰਿਸਕ੍ਰਾਈਬ ਕੀਤੀ ਸੀਗੀ। ਤੇ ਇਹਨੂੰ ਜਿਹੜੇ ਇੱਥੇ ਦੀ ਫੈਸਿਲਿਟੀ ਸੀਗੀ ਉਹ ਕਹਿੰਦੇ ਕਿ ਨਹੀਂ, ਇਹਨੂੰ ਆਹ ਵਾਲੀ ਦਵਾਈ ਨਹੀਂ ਦੇਣੀ। ਤੇ ਉਹਨਾਂ ਨੇ ਇਹਨੂੰ ਆਪਣੀ ਗਲਤੀ ਕਰਕੇ ਕੋਈ ਜਿੱਦਾਂ ਐਲਕੋਹਲ ਵਾਲੀ ਵਿਡਰੋਲ ਵਾਲੀ ਜਿਹੜੀ ਦਵਾਈਆਂ ਹੁੰਦੀਆਂ, ਉਹਨਾਂ ਨੇ ਇਹਨੂੰ ਓਪੀਏਟ ਐਡਿਕਸ਼ਨ ਦੀ ਜਗ੍ਹਾ ਨੂੰ ਐਲਕੋਹਲ ਵਿਡਰੋਲ ਵਾਲੀਆਂ ਜਿਹੜੀਆਂ ਦਵਾਈਆਂ ਉਹ ਖਿਲਾਤੀਆਂ। ਤੇ ਇਹਨੂੰ ਕਾਫੀ ਜ਼ਿਆਦਾ ਵਿਡਰੋਲ ਸਿੰਪਟਮ ਹੋਏ, ਤੇ ਇਹਦੀ ਹੈਲਥ ਬਹੁਤ ਜ਼ਿਆਦਾ ਡਿਟੀਰੀਏਟ ਹੋ ਗਈ। ਤੇ ਫਿਰ ਜਿਹੜੇ ਫਿਜ਼ੀਸ਼ੀਅਨ ਸੀਗੇ ਉਹਨਾਂ ਨੇ ਇਹਨੂੰ ਐਗਜ਼ਾਮਿਨ ਨਹੀਂ ਕੀਤਾ, ਨਰਸਾਂ ਨੇ ਜਿਹੜੇ ਮਲਟੀਪਲ ਮੈਡੀਕਲ ਚੈੱਕ ਹੁੰਦੇ ਆ ਉਹ ਨਹੀਂ ਕੀਤੇ, ਪਰ ਆਪਣੀ ਜਿਹੜੀ ਬੁੱਕ ਆ ਉੱਤੇ ਟੀਕੇ ਲਗਾਏ ਸੀਗੇ ਕਿ ਆਪਾਂ ਵਿਜ਼ਿਟ ਕਰ ਲਿਆ, ਸਾਰਾ ਕੁਝ ਸਹੀ ਹੈ, ਹਨਾ, ਝੂਠ ਹੀ। ਤੇ ਠੀਕ ਆ, ਅਲਟੀਮੇਟਲੀ ਇਹਦੀ 2 ਹਫ਼ਤਿਆਂ ਬਾਅਦ ਕਸਟਡੀ ਦੇ ਵਿੱਚ ਜਿਹੜੀ ਸੀਗੀ ਡੈਥ ਹੋ ਗਈ, ਸਿਰਫ ਦਵਾਈ ਨਾ ਮਿਲਣ ਕਰਕੇ, ਜਿਹੜਾ ਕਿ ਸਾਰਾ
ਰਿਕਾਰਡਡ ਸੀਗਾ, ਉਹਨੇ ਦੱਸਿਆ ਵੀ ਸੀਗਾ ਉਹਨਾਂ ਨੂੰ ਕਿ ਮੈਨੂੰ ਮੈਥਡੋਨ ਚਾਹੀਦੀ ਆ। ਤੇ ਇਸ ਤੋਂ ਬਾਅਦ ਇੱਕ ਡਿਟੇਨੀ ਸੀਗਾ, ਉਹਨੂੰ HIV ਸੀਗੀ, ਤੇ ਉਹਨੂੰ ਉਹਦਾ ਡਾਇਗਨੋਸ ਹੋਇਆ, ਪਰ ਉਹਨੂੰ ਦੱਸਿਆ ਨਹੀਂ ਕਿ ਤੇਰੇ ਰਿਜ਼ਲਟ ਇਦਾਂ ਦੇ ਆਏ ਆ। ਸੋ ਅੱਛਾ। ਇਹਦੇ ਨਾਲ ਇੱਕ ਤਾਂ ਚੱਕਰ ਇਹ ਸੀਗਾ। ਦੂਜਾ ਚੱਕਰ ਹੁਣ ਇਹ ਹੈ ਕਿ ਜਿਹੜੀ ਬਾਈਡਨ ਸਰਕਾਰ ਸੀਗੀ, ਉਹ ਕਹਿੰਦੀ ਕਿ ਫੋਰ ਪ੍ਰੋਫਿਟ ਜਿਹੜੇ ਡਿਟੈਂਸ਼ਨ ਸੈਂਟਰ ਆ ਤੇ ਉਹਨਾਂ ਨੂੰ ਬੰਦ ਕਰੋ। ਤੇ ਹੁਣ ਤੱਕ ਜਿਹੜੇ ਇਹ ਪ੍ਰੋਫਿਟ ਡਿਟੈਂਸ਼ਨ ਸੈਂਟਰ ਹੀ ਚੱਲ ਰਹੇ। ਪ੍ਰਾਈਵੇਟ ਜਿਹੜੀਆਂ ਕੰਪਨੀਆਂ ਹੈਗੀਆਂ ਉਹੀ ਇਹਨਾਂ ਨੂੰ ਰਨ ਕਰ ਰਹੀਆਂ। ਮਤਲਬ ਕਿ ਪ੍ਰਾਈਵੇਟ ਬਿਜ਼ਨਸ ਮਤਲਬ ਹੁੰਦਾ ਕਿ ਤੁਹਾਡਾ ਪ੍ਰੋਫਿਟ ਜਿਹੜਾ ਉਹ ਸਭ ਤੋਂ ਉੱਤੇ ਆ। ਮੇਨ ਤੁਸੀਂ ਉਹ ਮਤਲਬ ਮੈਡੀਕਲ ਕੇਅਰ 'ਚੋਂ ਪੈਸਾ ਕੱਟ ਰਹੇ, ਤੁਸੀਂ ਕਲੀਨਲੀਨੈਸ 'ਚ ਪੈਸਾ ਕੱਟ ਰਹੇ ਆ, ਤੁਸੀਂ ਖਾਣ ਪੀਣ ਦੇ ਵਿੱਚ ਉਹਨਾਂ ਦਾ ਪੈਸਾ ਕੱਟ ਰਹੇ ਆ। ਤੇ ਜਿਹੜਾ ACLU ਸੀਗਾ, ਉਹਨਾਂ ਨੇ ਆਪਣਾ ਜਿਹੜਾ ਡੇਟਾ ਦਿੱਤਾ, ਉਹ ਕਹਿੰਦਾ ਕਿ 91% ਆਈਸ ਦੇ ਡਿਟੇਨੀ ਜਿਹੜੇ ਹੈਗੇ ਆ ਪ੍ਰਾਈਵੇਟ ਰਨ ਫੈਸਿਲਿਟੀਜ਼ ਦੇ ਵਿੱਚ ਹੀ ਮੌਜੂਦ ਆ। ਮਤਲਬ ਕਿ ਸਿਰਫ 9% ਜਿਹੜੀਆਂ ਹੈਗੀਆਂ ਉਹ ਗਵਰਨਮੈਂਟ ਓਪਰੇਟਡ ਆ। ਤੇ ਸਿਰਫ ਹੂੰ ਤੇ ਜਿਹੜੀ ਹੁਣ 911 ਦੀ ਗੱਲ ਕਰੀਏ, ਇੱਕ ਹੂੰ ਡਿਟੇਨੀ ਸੀਗਾ ਮੈਲਵਿਨ ਏਰੀਅਲ ਕਾਰਲੈਰੋ ਮੈਂਡੋਜ਼ਾ। ਇਹ ਨਿਕਰਾਗੁਆ ਦਾ ਸੀਗਾ, ਤੇ ਇਹਦੀ ਅਰੋਰਾ ਆਈਸ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਡੈਥ ਹੋ ਗਈ। ਅੱਛਾ ਇਹਦੀ ਜਦੋਂ ਉਹ ਚੱਲਦੀ ਸੀਗੀ 911 ਦੀ ਆਡੀਓ ਜਦੋਂ ਸਾਹਮਣੇ ਆਈ NPR ਦੇ, ਇਹ ਕਹਿ ਰਿਹਾ ਸੀਗਾ ਕਿ ਇਹਦੇ ਕਾਫੀ ਹਫ਼ਤਿਆਂ ਤੋਂ ਇਹਦੀ ਨਾ ਪੇਨ ਸੀਗੀ ਤੇ ਸਵੈਲਿੰਗ ਸੀਗੀ ਲੱਤਾਂ ਦੇ ਵਿੱਚ, ਤੇ ਇਹਨੂੰ ਬਰੀਥਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਸੀਗੀ, ਤੇ ਡਿਟੈਂਸ਼ਨ ਦੇ ਵਿੱਚ ਕਲੈਪਸ ਹੋ ਗਿਆ। ਹੂੰ ਤੇ ਪਲਮੋਨਰੀ ਐਂਬੋਲਿਜ਼ਮ ਕਰਕੇ ਕੋਈ ਕੰਡੀਸ਼ਨ ਹੁੰਦੀ ਹੈ ਲੰਗਸ ਦੀ, ਤੇ ਉਹਦੇ ਕਰਕੇ ਇਹ ਕਲੈਪਸ ਹੋ ਗਿਆ। 911 ਨੂੰ ਕਾਲ ਚੱਲ ਗਈ। ਹੁਣ ਇਹ ਗੱਲ ਸੁਣਿਓ ਕਿ ਤੁਸੀਂ ਉੱਥੇ ਕਲੈਪਸ ਹੋ ਜਾਂਦੇ ਆ ਕੋਈ ਵੀ ਰੀਜ਼ਨ ਕਰਕੇ, ਰਾਈਟ। ਤੇ ਇਹਨਾਂ ਨੇ ਦੇਖਿਆ ਕਿ ਕਮਿਊਨੀਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਗੈਪ ਸੀਗੇ। ਸੋ ਜਿਹੜਾ ਡਿਟੈਂਸ਼ਨ ਆਫਿਸਰ ਸੀਗਾ ਜਿਹਨੇ 911 ਨੂੰ ਕਾਲ ਕੀਤੀ, ਉਹਨੇ ਪਤੰਦਰ ਨੇ ਫੈਸਿਲਿਟੀ ਦਾ ਐਡਰੈਸ ਗਲਤ ਦੇ ਦਿੱਤਾ। ਜਿੱਥੇ ਉਹੀ ਆ, ਉਹਨੇ ਬੰਦੇ ਪਹਿਲਾਂ ਤਾਂ ਦੂਜੀ ਜਗ੍ਹਾ ਦਾ ਐਡਰੈਸ ਦੇ ਦਿੱਤਾ, ਉੱਥੇ ਟਾਈਮ ਅੱਛਾ ਖਰਾਬ ਹੋ ਗਿਆ। ਹਾਂ ਫਿਰ ਡਿਸਪੈਚਰ ਨੂੰ ਹੋਲਡ ਤੇ ਪਾਤਾ ਕਿੰਨੀ ਦੇਰ। ਡਿਸਪੈਚਰ ਪੁੱਛੇ ਕਿ ਆਪਾਂ ਅੰਦਰ ਕਿੱਦਾਂ ਜਾਣਾ ਬਿਲਡਿੰਗ ਦੇ, ਤੇ ਜਿਹੜਾ ਇਹ ਡਿਟੈਂਸ਼ਨ ਆਫਿਸਰ ਸੀਗਾ, ਉਹਨੂੰ ਇਹੀ ਨਹੀਂ ਪ੍ਰੋਟੋਕਾਲ ਪਤਾ ਸੀਗੀ ਕਿ ਜੇਲ੍ਹ ਦੇ ਅੰਦਰ ਕਿੱਦਾਂ ਆਉਣਾ, ਕਿ ਗਾਈਡ ਕਿੱਦਾਂ ਕਰਨਾ ਠੀਕ 911 ਹੈ ਵਾਲਿਆਂ ਨੂੰ। ਹੂੰ ਫਿਰ ਉਹ ਵਿਚਾਰੇ ਉੱਥੇ ਬਾਹਰ ਟੰਗੇ ਰਹੇ ਕਿ ਕੋਡ ਜੋ ਵੀ ਇਹਨਾਂ ਦਾ ਸਿਸਟਮ ਹੋਣਾ, ਉਹ ਸਾਰਾ ਗਲਤ ਦੱਸਤਾ। ਫਿਰ ਵੇਟ ਇਹਨੇ ਕਰ ਉਮਰ ਦੱਸਤੀ। ਉਹ ਕਹਿੰਦਾ ਉਮਰ ਕਿੰਨੀ ਆ, ਕਹਿੰਦਾ 20 ਸਾਲ ਦੀ ਆ, ਉਹਦੀ ਉਮਰ ਸੀਗੀ 40 ਸਾਲ ਦੀ। ਓਹੋ ਹੂੰ ਤੇ ਉਹ ਕਹਿੰਦੇ ਯਾਰ ਇੰਨਾ ਜ਼ਿਆਦਾ ਇਨਡਿਫਰੈਂਸ, ਮਤਲਬ ਕਿ ਤੂੰ ਲੱਗਾ ਉੱਥੇ ਕਾਲ ਉਹਦੇ ਉੱਤੇ, ਹੈਲਥ ਉਹਨਾਂ ਦੀ ਰਿਸਕ ਤੇ ਹੈਗੀ ਆ, ਤੈਨੂੰ ਉਹ ਡਿਊਟੀ ਦਿੱਤੀ ਆ, ਮਤਲਬ ਤੈਨੂੰ ਫੈਸਿਲਿਟੀ ਦਾ ਨਾਂ ਨਹੀਂ ਪਤਾ, ਤੈਨੂੰ ਉਹ ਨਹੀਂ ਪਤਾ, ਤੇ ਹੁਣ ਇਹਦੀ ਮੌਤ ਹੋ ਗਈ। ਫਿਰ ਇਹਦੀ ਫੈਮਿਲੀ ਕਾਫੀ ਓਬਵੀਅਸਲੀ ਡਿਸਪੌਇੰਟਡ ਆ ਕਿ ਕੇਸ ਗੱਲ ਕਰਕੇ ਮੌਤ ਹੋਈ, ਸ਼ਾਇਦ ਬਚ ਸਕਦਾ ਸੀਗਾ, ਹਨਾ। ਹੂੰ ਤੇ ਇਹਦਾ ਬੜਾ ਜ਼ਿਆਦਾ ਰੌਲਾ ਉੱਠਿਆ ਕਿ ਯਾਰ ਤੁਸੀਂ ਇਹ ਕਿੱਦਾਂ ਦੇ ਕੰਮ ਕਰਦੇ ਆ ਅਮਰੀਕਾ 'ਚ ਹੋ ਕੇ, ਮਤਲਬ ਐਡੀ, ਮਤਲਬ ਬੰਦੇ ਨੂੰ ਮਾਰਤਾ ਤੁਸੀਂ, ਆਪਣੀ ਕਾਲ ਹੀ ਨਹੀਂ ਹੈਂਡਲ ਕੀਤੀ। ਤੇ ਫਿਰ ਇਹ ਤੋਂ ਬਾਅਦ ਅੱਗੇ ਕਹਿੰਦੇ ਕਿ ਜਿਹੜਾ ਫੋਇਆ ਦੀ ਫਾਈਲਾਂ ਸੀਗੀਆਂ, ਹਾਂ ਉਹਦੀ CSPA ਨੂੰ ਫਾਈਟ ਕਰਨੀ ਪਈ, ਕੋਰਟ ਦੇ ਮੂਹਰੇ ਜਾਣਾ ਪਿਆ, ਤੇ ਫੈਡਰਲ ਜੱਜ ਨੇ ਫੈਸਲਾ ਦਿੱਤਾ, ਰॉयसी ਲੈਂਬਰਟ ਨੇ, ਕਿ ਨਹੀਂ ਇਦਾਂ ਸਰਕਾਰ ਰੋਕ ਨਹੀਂ ਸਕਦੀ ਹੈਗੀ, ਕਿਉਂਕਿ ਜਿਹੜੀ ਸਰਕਾਰ ਆ ਉਹ ਫਰੀडम ਆਫ ਇਨਫੋਰਮੇਸ਼ਨ ਐਕਟ ਦੀ ਵਾਇਲੇਸ਼ਨ ਦੇ ਵਿੱਚ ਹੈਗੀ। NPR ਨੇ ਬਹੁਤ ਜ਼ਿਆਦਾ ਰਿਕੁਐਸਟਾਂ ਕੀਤੀਆਂ, ਫਿਰ ਲਾਅ ਸੂਟ ਕਰਨਾ ਪਿਆ ਉਹਨਾਂ ਨੂੰ ਹਾਰ ਕੇ, ਕਿ ਕੁਛ ਦਾਲ 'ਚ ਕਾਲਾ ਲੱਗਦਾ। ਤੇ ਫਿਰ ਜਾ ਕੇ ਉਹਨਾਂ ਨੇ ਆਪਣੀ ਇਨਫੋਰਮੇਸ਼ਨ ਜਿਹੜੀ ਰਿਲੀਜ਼ ਕੀਤੀ। ਸੋ ਇਹ ਜਿਹੜਾ ਹਿਸਾਬ ਕਿਤਾਬ ਸੀਗਾ ਆਈਸ ਦਾ, ਸਰਕਾਰਾਂ ਦੇ ਥੱਲੇ ਜਿਹੜਾ ਚੱਲ ਰਿਹਾ। ਜੀ ਜੀ ਬਿਲਕੁਲ। ਦੇਖੋ ਉੱਦਾਂ ਤਾਂ ਆਪਾਂ ਇੱਥੇ ਕਿਹਾ ਜਾਂਦਾ ਵੀ ਸਾਰਿਆਂ ਨੂੰ ਬਚਾ ਲਿਆ ਜਾਂਦਾ, ਵੀ ਭਾਵੇਂ ਤੁਹਾਡਾ ਕੋਈ ਕਾਗਜ਼ ਪੱਤਰ ਹੈਗਾ ਜਾਂ ਨਹੀਂ ਹੈਗਾ, ਪਰ ਨਾਲ ਹੀ ਜਿਹੜੀਆਂ ਅਣਗਹਿਲੀਆਂ ਤੇ ਇਹ ਸਾਰਾ ਕੁਛ ਉਹ ਵੀ ਆਪਣੇ ਸਾਹਮਣੇ ਆ, ਵੀ ਇੱਦਾਂ ਵੀ ਇਹ ਸਾਰਾ ਕੁਛ ਹੋ ਜਾਂਦਾ ਆ। ਫੋਇਆ ਵਾਲੇ ਤਾਂ ਬਹੁਤ ਜਿਹੜੇ ਅਜਿਹੇ ਕੇਸ ਕਈ ਜਿਹੜੇ ਉਹ ਰਹੇ ਆ, ਜਿਹਦੇ ਵਿੱਚ ਇੱਕ ਪ੍ਰਿੰਟ ਆਊਟ ਦੇ ਉਹਨਾਂ ਨੇ ਸੈਂਕੜੇ ਡਾਲਰ ਵੀ ਜਿਹੜਾ ਉਹ ਪਾਇਆ ਸੀਗਾ, ਖਾਸ ਕਰਕੇ ਜਿਹਦੇ ਵਿੱਚ ਸਰਕਾਰ ਨੰਗੀ ਹੁੰਦੀ ਹੋਵੇ, ਉਹਦੇ ਜੀ। ਵਿੱਚ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਸੋ ਇਹ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਵੀਂ ਚੀਜ਼ ਦੇ ਬਾਰੇ ਪਤਾ ਲੱਗਾ। ਤੇ ਓਵਰਆਲ ਅਟਾਰਨੀ ਟਰਕੀਆਨਾ ਜੀ, ਬਾਰਡਰ ਤੋਂ ਕੀ ਸਥਿਤੀ ਦਾ ਆਪਾਂ ਨੂੰ ਅਪਡੇਟ ਆ ਰਹੀ ਹੈ? ਕੀ ਕੋਈ ਕਲਾਇੰਟਸ ਤੋਂ ਜਾਂ ਉਹਨਾਂ ਦੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕੀ ਦੱਸ ਰਹੇ ਨੇ? ਸਖਤੀ ਆ, ਨਰਮੀ ਆ, ਉਹ ਜ਼ਿਆਦਾ ਪੁੱਛਗਿੱਛ ਹੁੰਦੀ ਆ, ਤੇ ਟ੍ਰਾਂਜ਼ਿਟ ਬੈਨ ਦਾ ਕੀ ਅਸਰ ਦੇਖਦੇ ਆ ਆਪਾਂ? ਸੋ ਕਾਫੀ ਸਖਤੀ ਹੈ ਜੀ। ਹੁਣ ਆਪਣੇ ਜਿਹੜਾ ਇਨਟੇਕ ਹੈਗਾ, ਜਿਹੜੇ ਕੇਸ ਆਉਂਦੇ ਸੀਗੇ ਡਿਟੇਨਡ ਕੇਸ, ਜਿਹੜੇ ਜੇਲ੍ਹਾਂ ਚੋਂ ਹੁਣ ਸਿੱਧੇ ਸਾਨੂੰ ਹਾਇਰ ਕਰ ਰਹੇ, ਜਿਹਨਾਂ ਨੂੰ ਛੱਡਿਆ ਨਹੀਂ ਜਾਊਗਾ, ਉੱਥੋਂ ਹੀ ਕੇਸ ਉਹਨਾਂ ਨੂੰ ਕਰਨੇ ਪੈਣੇ ਆ। ਹੂੰ ਤੇ ਕਾਫੀ ਜਿਹੜੀ ਕੋਈ ਲੂਜ਼ੀਆਨਾ 'ਚ ਫਸਿਆ, ਕੋਰਟਾਂ ਦੀ ਜਿਹੜੀ ਰੇਟਿੰਗ ਆ 1-2% ਆ, ਹਨਾ। ਦੂਜੀ ਪ੍ਰੋਬਲਮ ਇਹ ਹੈ ਕਿ ਜੇਲ੍ਹ 'ਚ ਬੰਦੇ ਬੈਠੇ ਨਾ, ਕੇਸ ਬਣਾਉਣਾ ਬੜਾ ਮੁਸ਼ਕਿਲ ਆ ਫੋਨ ਤੇ ਬੰਦੇ ਦੇ ਹਾਲਾਤ ਲਾ ਲਓ। ਸੋ ਵਿੱਚ ਫਰੈਂਡ ਕਈ ਵਾਰੀ ਪਵਾਉਣਾ ਪੈਂਦਾ, ਫਰੈਂਡ ਨਾਲ
ਕਮਿਊਨੀਕੇਸ਼ਨ ਚੱਲਦਾ ਹੈ ਨਾ, ਤੇ ਕਈਆਂ ਨੂੰ ਤਾਂ ਚਲੋ ਯਾਰ ਬੇਲੀ ਹੁੰਦੇ ਆ ਚੰਗੇ ਉਹਨਾਂ ਦੀ ਗੱਲ ਸੁਣਨ ਵਾਲੇ, ਪਰ ਜ਼ਿਆਦਾਤਰ ਹੁਣ ਏਦਾਂ ਕਿ ਬੰਦਾ ਕਈ ਵਾਰੀ ਆਪਣੀ ਆਪ ਨਹੀਂ ਹੈਲਪ ਕਰ ਸਕਦਾ, ਦੂਜੇ ਦੀ ਕਿੱਥੋਂ ਕਰੂਗਾ ਕੇਸ-ਕੂਸ ਦੇ ਚੱਕਰ 'ਚ, ਹੈ ਨਾ? ਜਿਹੜੇ ਫੈਕਟ ਆ, ਕੀ ਹੋਇਆ ਇੰਨਾ, ਕਿੱਦਾਂ ਹੋਇਆ, ਇੰਡੀਆ ਪਰਿਵਾਰ ਨਾਲ ਕੋਆਰਡੀਨੇਟ ਕਰਨਾ, ਡਾਕੂਮੈਂਟ ਕੋਆਰਡੀਨੇਟ ਕਰਨਾ। ਹੁਣ ਜਦੋਂ ਬੰਦਾ ਆਪ ਬਾਹਰ ਹੋਵੇ, ਹੱਥ ਪੈਰ ਮਾਰੇ ਹੋਰ ਚੀਜ਼ ਆ, ਜਿਹੜਾ ਬੰਦਾ ਹੁਣ ਜੇਲ੍ਹ ਦੇ ਵਿੱਚ ਫਸਿਆ, ਹੂੰ, 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 ਉਹਦੇ ਹੂੰ। ਵਿਚਾਰੇ ਦੇ ਹਾਲਾਤ ਮਾੜੇ ਆ। ਤੇ ਹੁਣ ਕੀ ਆ ਕਿ ਕਾਫੀ ਜ਼ਿਆਦਾ ਜਿਹੜੇ ਡਿਟੇਨਡ ਕੇਸਿਸ ਇੱਕਦਮ ਹੀ ਪਿਛਲੇ 2 ਮਹੀਨਿਆਂ 'ਚ ਡਿਟੇਨਡ ਕੇਸਿਸ ਬਹੁਤ ਜ਼ਿਆਦਾ ਵੱਧ ਗਏ ਆ ਸਾਡੇ ਕੋਲ। ਠੀਕ ਜਿਹੜੇ ਹੈ। ਉਤੋਂ ਪਤਾ ਲੱਗ ਰਿਹਾ, ਹੁਣ ਮੈਨੂੰ ਨੈਸ਼ਨਲ ਐਵਰੇਜ ਦਾ ਤਾਂ ਨਹੀਂ ਪਤਾ ਕਿ ਕਿੰਨੇ ਲੋਕਾਂ ਨੂੰ ਛੱਡਿਆ ਜਾ ਰਿਹਾ, ਨਹੀਂ ਛੱਡਿਆ ਜਾ ਰਿਹਾ। ਹੂੰ, ਹੂੰ। ਜਦੋਂ ਲੋਕਾਂ ਨਾਲ ਗੱਲ ਕਰੀਦੀ ਆ ਤਾਂ ਅੱਗੋਂ ਦੱਸਦੇ ਆ ਕਿ ਕਾਫੀ ਜ਼ਿਆਦਾ ਹੋਰ ਵੀ ਮੁੰਡੇ ਜਿਹੜੇ ਹੈਗੇ ਆ ਉੱਥੇ ਬੰਦ ਆ, ਹਨਾ। ਤੇ ਹੁਣ ਏਦਾਂ ਹੈ ਕਿ ਜਿਹੜੇ ਇਹਨਾਂ ਦੇ ਪੁੱਛਦੇ ਆ ਕਿ ਰੇਟਿੰਗ ਕੀ ਆ, ਕਿੰਨਾ ਮੇਰੇ ਚਾਂਸ ਕਿੰਨੇ ਆ, ਕਿੱਦਾਂ ਬਣੂਗਾ ਨਾ। ਸੋ ਹੂੰ, ਸਾਡਾ ਇਹਦੇ ਵਿੱਚ ਕੋਈ ਲੁਕੋ ਨਹੀਂ ਹੈਗਾ, ਆਪਾਂ ਸਿੱਧੇ ਪਹਿਲਾਂ ਹੀ ਦੱਸ ਦਈਦਾ ਉਹਨਾਂ ਨੂੰ ਵੀ ਜਿਹੜੇ ਸੁਣ ਵੀ ਰਹੇ ਆ। ਜਿਹੜਾ ਹੁਣ ਕੋਰਟ ਦੀ ਰੇਟਿੰਗ ਜਿੱਦਾਂ ਲੁਈਜ਼ੀਆਨਾ ਦੀ 12% ਉਹਨਾਂ ਦੀ ਕੰਬਾਈਨਡ ਰੇਟਿੰਗ ਆ ਨਾ, ਤੇ ਕਈ ਜੱਜਾਂ ਦੀ 1%, 2%, 5% ਰੇਟਿੰਗ ਆ। ਹੂੰ, ਤੇ ਇਹ ਜਿਹੜੇ ਤੁਹਾਡੇ ਉਹਨਾਂ ਦੀ ਹੁਣ ਸਿਚੁਏਸ਼ਨ ਇਹ ਪੈ ਗਈ ਕਿ ਪਿੱਛੋਂ ਪੈਸਾ ਲਾ ਕੇ ਆਏ ਆ, ਬਾਹਰ ਉਹਨਾਂ ਨੇ ਪੈਰ ਨਹੀਂ ਧਰਿਆ ਕਿਉਂਕਿ ਜੇਲ੍ਹ ਦੇ ਵਿੱਚ ਹੀ ਆ ਵਰਕ ਪਰ ਮਤਲਬ ਕੰਮ-ਕੁੰਮ ਇੱਥੋਂ ਉਹਨਾਂ ਨੇ ਅਮਰੀਕਾ ਤੋਂ ਨਹੀਂ ਪੈਸਾ ਕਮਾਇਆ, ਉਹਨਾਂ ਦਾ ਮਤਲਬ ਏਦਾਂ ਕਿ ਪਿੱਛੋਂ ਹੀ ਅਜੇ ਆਂਦੇ ਫਸ ਗਿਆ ਬੰਦਾ ਡਿਟੈਂਸ਼ਨ ਦੇ ਚੱਕਰਾਂ ਦੇ ਵਿੱਚ। ਤੇ ਹੁਣ ਜਦੋਂ ਬੰਦਾ ਬਾਹਰ ਜਿਹੜਾ ਨਿਕਲਦਾ ਉਹਨੂੰ ਚਲੋ ਨੌਲੇਜ ਮਿਲ ਜਾਂਦੀ, ਇਕੱਠੀ ਕਰ ਲੈਂਦਾ, ਲੋਕਾਂ ਦੇ ਨਾਲ ਵਿਚਰਦਾ, ਹੈ ਨਾ? ਤੇ ਉਹ ਜਿਹੜਾ ਬੰਦੇ ਆ ਉਹਨਾਂ ਦੇ ਵਿਚਾਰਿਆਂ ਦੀ ਹਾਲਤ ਵੀ ਇੰਨੀ ਸਟਰੋਂਗ, ਉਹਨਾਂ ਨੂੰ ਪਤਾ ਨਹੀਂ ਕਿ ਜਿੱਦਾਂ ਇੰਨੀ ਨਾ ਕੌਨਫੀਡੈਂਸ ਨਹੀਂ ਇੰਨਾ ਆਉਂਦਾ ਕਿ ਜੱਜ ਨਾਲ ਗੱਲ ਕਰੀਏ ਜਾਂ ਉਹ ਕਰੀਏ ਨਾ, ਉਹ ਤਾਂ ਵਿਚਾਰੇ ਫਸੇ ਹੋਏ ਯਾਰ ਕਿੱਦਾਂ ਬਾਹਰ ਕੱਢੋ, ਇੰਡੀਆ ਤੋਂ ਅਜੇ ਆਏ ਆ। ਤੇ ਉਹ ਹੁਣ ਜਿਹੜੇ ਡਿਟੇਨਡ ਕੇਸਿਸ ਆ ਕਾਫੀ ਜ਼ਿਆਦਾ ਆ ਰਹੇ ਆ, ਤੇ ਡਿਟੇਨਡ ਕੇਸਿਸ ਦੇ ਵਿੱਚ ਕੀ ਹੈ ਕਿ ਹੁਣ ਜਿੱਦਾਂ ਰੇਟਿੰਗ ਘੱਟ ਆ, ਜੇ ਕੇਸ ਕਿਸੇ ਦਾ ਫੇਲ ਹੋ ਜਾਂਦਾ ਜੀ, ਜੀ। ਕਿਉਂਕਿ ਉਹ BIA ਵਗੈਰਾ ਆਪਣੀ ਅਪੀਲ ਲਗਾਊਗਾ, ਹੈ ਨਾ? ਤੇ ਕਈ ਵਾਰੀ ਏਦਾਂ ਕਿ ਕਈ ਵਾਰੀ ਸਾਨੂੰ ਅਪੀਲ ਦੀ ਸਟੇਜ ਤੇ ਹਾਇਰ ਕਰਦੇ ਆ, ਪਰ ਉਹਨਾਂ ਦਾ ਸਵਾਲ ਇਹੀ ਹੁੰਦਾ ਕਿ ਯਾਰ ਟਾਈਮ ਕਿੰਨਾ ਲੱਗਣਾ ਅਪੀਲ ਨੂੰ? ਹੁਣ ਅਪੀਲ ਨੂੰ ਏਦਾਂ ਕਿ ਕੁਛ ਕੁ ਮਹੀਨੇ ਤਾਂ ਲੱਗਣੇ ਆ। ਹੂੰ, ਤੇ ਸਾਈਕੈਟ੍ਰਿਕ ਕੰਡੀਸ਼ਨ ਮਤਲਬ ਲੋਕਾਂ ਦੀ ਨਾ ਮਾਨਸਿਕ ਹਾਲਤ ਬਹੁਤ ਜ਼ਿਆਦਾ ਲੋਕਾਂ ਦੀ ਜਿਹੜੀ ਵਿਗੜ ਰਹੀ ਹੈ, ਕਈਆਂ ਦੀ ਸੁਸਾਈਡਲ ਬੜੇ ਜਿੱਦਾਂ ਹੋ ਰਹੇ ਆ, ਰਿਸ਼ਤੇਦਾਰ ਕਾਲ ਕਰਦੇ ਕਿ ਭਾਜੀ ਏਦਾਂ ਕਿ ਇਹਨੂੰ ਵਾਪਸ ਪਹੁੰਚਾਓ, ਕੁਛ ਕਰਕੇ ਵਾਪਸ ਜਾਣਾ ਚਾਹੁੰਦਾ। ਪਰ ਹੁਣ ਵਾਪਸ ਜਾਣ ਦਾ ਵੀ ਏਦਾਂ ਕਿ ਪਾਸਪੋਰਟ ਨਹੀਂ ਕਿਸੇ ਕੋਲ, ਟਰੈਵਲ ਡਾਕੂਮੈਂਟ ਨਹੀਂ, ਉਹ ਵੀ ਆਈਸ ਨੇ ਜਿਹੜਾ ਟਾਈਮ ਲਾ ਕੇ ਬਣਾ ਕੇ ਦੇਣਾ, ਹੈ ਨਾ? ਸੋ ਸਾਡੀ ਸਿਚੁਏਸ਼ਨ ਇਹ ਕਿ ਆਪਾਂ ਕਿਸੇ ਨੂੰ ਨਾ ਆਪਾਂ ਐਨਕਰੇਜ ਕਰਦੇ ਹਾਂ ਕਿ ਬਾਰਡਰ ਟੱਪੋ, ਨਾ ਆਪਾਂ ਕਿਸੇ ਨੂੰ ਡਿਸਕਰੇਜ ਕਰ ਰਹੇ ਹਾਂ ਕਿ ਤੁਸੀਂ ਬਾਰਡਰ ਨਾ ਟੱਪੋ। ਸਾਡਾ ਉਹਦੇ ਵਿੱਚ ਕੋਈ ਉਹ ਨਹੀਂ, ਪਰ ਏਦਾਂ ਹੈ ਕਿ ਜਿਹੜੀ ਹੁਣ ਸਿਚੁਏਸ਼ਨ ਚੱਲ ਰਹੀ ਹੈ ਨਾ, ਕਿ ਜਿਹੜਾ ਟਾਈਮ ਸੀਗਾ ਕਿ ਬਿਨਾਂ ਬਿਆਨਾਂ ਦੇ ਸਰਕਾਰਾਂ ਲੋਕਾਂ ਨੂੰ ਅੰਦਰ ਆਉਣ ਦਿੰਦੀਆਂ ਸੀਗੀਆਂ, ਉਹ ਵਾਲਾ ਟਾਈਮ ਜਿਹੜਾ ਹੁਣ ਉਹ ਕਾਫ਼ੀ ਹੱਦ ਤੱਕ ਜਿਹੜਾ ਖਤਮ ਹੋ ਗਿਆ। ਹੂੰ। ਜੀ, ਨਹੀਂ, ਨਹੀਂ। ਫ਼ਰਕ ਆ ਤੇ ਟ੍ਰਾਂਜ਼ਿਟ ਬੈਨ ਦੇ ਉੱਤੇ ਤਾਂ ਲੇਟੈਸਟ ਇਹੀ ਆ, ਉਹ ਅਜੇ ਤੱਕ ਚਾਲੂ ਹੀ ਆ। ਉਹਦੇ ਤੇ ਕੋਈ ਹੋਰ ਕੋਈ ਸੁਣਵਾਈ ਵਗੈਰਾ ਕੁਛ ਜਿਹੜਾ ACLU ਨੇ ਕੀਤਾ ਸੀ, ਉਹ ਤੇ ਕੁਛ ਹੋਇਆ ਅਟਾਰਨੀ ਟਰਕਿਆਨਾ ਜੀ? ਅਜੇ ਦੇਖਦੇ ਹਾਂ ਉੱਤੇ ਕਿੱਦਾਂ, ਉਹੀ ਜਿਹੜਾ ਆਪਣਾ ਦੱਸਿਆ ਸੀਗਾ ਕਿ ਲਾਅ-ਸੂਟ ਚੱਲਦਾ ਸੀਗਾ, ਉਹਦੀ ਵੀ ਆਪਾਂ ਡਿਸਕਸ਼ਨ ਕੀਤੀ ਸੀਗੀ। ਪਰ ਹੂੰ, ਉਹ ਫੈਸਲਾ ਅਜੇ ਫਾਈਨਲ ਨਹੀਂ ਸੀਗਾ, ਹੈ ਨਾ? ਹੋਲਡ ਪਾਈ ਸੀਗੀ ਉਹਨਾਂ ਨੇ। ਹੂੰ, ਹੂੰ। ਤੇ ਫਿਰ ਆਪਾਂ ਦੇਖਦੇ ਹਾਂ ਕਿ ਲਾਅ-ਸੂਟ ਦਾ ਫਾਈਨਲੀ ਬਣਦਾ ਕੀ ਆ। ਠੀਕ ਹੈ, ਠੀਕ ਹੈ। ਬਿਲਕੁਲ ਤੇ ਸਰੋਤਿਓ ਏਦਾਂ ਹੀ ਹੁਣ ਜੁੜੇ ਰਹਿਣਾ ਤੇ ਆਪਾਂ ਇੱਕ ਹੁਣ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਤੇ ਆਪਣੇ ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਸਟੂਡੀਓ ਦਾ ਨੰਬਰ ਹੈ 408 272 5200 4082725200। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਜੱਟੀ ਦੌੜਦੀ ਦੀ ਕਹਿੰਦੀ ਬਾਕੀ ਤੇ ਪਤਾ ਨਹੀਂ ਮੈਨੂੰ ਇਸ ਲਾਇਰ ਦਾ, ਬਟ ਮੇਰੇ ਬਰੋ ਦਾ ਕੇਸ ਖਰਾਬ ਕਰਕੇ ਰੱਖਤਾ। ਉਹ ਤੈਨੂੰ ਮੈਂ ਲਾਈਵ ਲੈ ਲੈਣਾ, ਦੱਸ ਦੇ ਸਾਰਿਆਂ ਨੂੰ ਕੀ ਤੇਰੀ ਬਰੋ ਦਾ ਕੀਤਾ, ਬਰੋ ਤੇਰੇ ਦਾ। ਝੂਠਾਂ ਦੀ ਪੰਡਾਂ ਬਥੇਰੀਆਂ ਤੁਰੀਆਂ ਫਿਰਦੀਆਂ ਇੱਥੇ। ਪਹਿਲਾਂ ਵੀ ਇਹਨੂੰ ਮੈਂ 2-3 ਵਾਰੀ ਬਲੌਕ ਕੀਤਾ, ਫੇਰ ਆ ਜਾਂਦੀ ਘੁੰਮ ਫਿਰ ਕੇ। ਬਰੋ ਮੇਰੇ ਦਾ ਕੇਸ ਖਰਾਬ ਕਰਤਾ, ਬਰੋ ਨੂੰ ਭੇਜਤਾ, ਤੂੰ ਵਿਚੋਲੀ ਲੱਗੀ ਆਉਂਦੀ ਮੈਨੂੰ ਦੱਸ। ਬਰੋ ਮੇਰੇ ਦਾ ਕੇਸ ਖਰਾਬ ਕਰਤਾ। ਕੇਸ ਨਾਲੇ ਕਿਹੜਾ ਖਰਾਬ ਹੋਇਆ ਵਾ, ਜਿਹੜੇ 3-4 ਆਪਣੇ 15 ਸਾਲ ਹੋ ਗਏ ਕੰਮ ਕਰਦੇ, ਜਿਹੜੇ
ब्रेक तो बाद एक बारी फिर आप सबका स्वागत है सूखे प्रोग्राम चल रहा जी अपना अपडेट इमिग्रेशन ਅਟਾਰਨੀ ਟਰਕਿਆਨਾ ਜੀ ਇੱਕ ਵਾਰੀ ਫੇਰ ਸਵਾਗਤ ਹੈ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ ਤੇ ਹੁਣ ਆਪਾਂ ਕਾਲਸ ਲਵਾਂਗੇ ਸੋਤਿਓ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਓ ਆਪਾਂ ਆਪਣੇ ਕਾਲਰਸ ਉਹਨਾਂ ਵੱਲ ਵੱਧਦੇ ਹਾਂ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਗੁਰਪਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਭਾਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੀ ਰੇਡੀਓ ਪੰਜਾਬ ਦਾ ਬਹੁਤ ਸ਼ੁਕਰੀਆ ਭਾਜੀ ਪੰਜਾਬੀ ਰੇਡੀਓ ਯੂਐਸਏ ਜੀ ਨਾਮ ਸਹੀ ਕਰੋਗੇ ਪੰਜਾਬੀ ਰੇਡੀਓ ਸੌਰੀ ਪੰਜਾਬੀ ਰੇਡੀਓ ਯੂਐਸਏ ਦਾ ਬਹੁਤ ਸ਼ੁਕਰੀਆ ਬਿਲਕੁਲ ਹੁਣ ਸਹੀ ਹੋਇਆ ਹਾਂਜੀ ਸੌਰੀ ਭਾਜੀ ਕਈ ਭੁਲੇਖਾ ਪੈ ਜਾਂਦਾ ਹਾਂਜੀ ਜੀ ਸੋ ਅੱਛਾ ਤੇ ਮੇਰਾ ਕੁਐਸਚਨ ਸੀਗਾ ਜੀ ਆਪਣੇ ਵਕੀਲ ਸਾਹਿਬ ਨੂੰ ਮੈਂ ਕੁਝ ਵੀਕ ਪਹਿਲਾਂ ਵੀ ਕਾਲ ਕੀਤੀ ਸੀ ਕਿ ਸਾਡੇ ਇੱਕ ਭਾਈ ਸਾਹਿਬ ਹੁਣੇ ਜਿੱਦਾਂ ਬਲੱਡ ਰੇਸ਼ਨ ਤੇ ਆ ਰਹੇ ਸੀ ਉਹਨਾਂ ਦੀ ਮੌਤ ਹੋ ਗਈ ਸੀ ਵੀਜ਼ਾ ਮਿਲਣੇ ਤੋਂ ਬਾਅਦ ਤੇ ਉਹਨਾਂ ਦੀ ਵਾਈਫ ਨੇ ਨਾਲ ਆਉਣਾ ਸੀਗਾ ਸੋ ਉਦੋਂ ਇਹਨਾਂ ਨਾਲ ਅਸੀਂ ਗੱਲ ਕੀਤੀ ਸੀ ਭਾਜੀ ਹੁਣੀ ਕਹਿੰਦੇ ਸੀ ਚਾਂਸ ਲੈਣਾ ਚਾਹੀਦਾ ਸੋ ਅਸੀਂ ਚਾਂਸ ਲਿਆ ਜੀ ਉਹ ਸੋ ਉਹਨਾਂ ਨੂੰ ਐਂਟਰੀ ਇੱਥੇ ਮਿਲ ਗਈ ਸੀਗੀ ਹਾਂਜੀ ਆ ਕੇ ਪਰ ਉਹਨਾਂ ਨੇ ਕੰਡੀਸ਼ਨਲ ਐਂਟਰੀ ਦਿੱਤੀ ਆ ਉਹਨਾਂ ਨੂੰ ਇਸ ਵੇਲੇ ਅਜੇ ਤੇ ਉਹ ਜਿੱਦਾਂ ਹੁਣ ਉਹਨਾਂ ਨੇ ਉਹਨਾਂ ਦਾ ਪਾਸਪੋਰਟ ਜਿਹੜਾ ਆ ਉਹ ਰੱਖ ਲਿਆ ਆ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਤੇ ਉਹ ਕਹਿੰਦੇ ਸੀ ਵੀ ਤੁਹਾਨੂੰ 1 ਮਹੀਨੇ ਬਾਅਦ ਉੱਥੇ ਮੁੜ ਕੇ ਆਉਣਾ ਪੈਣਾ ਆ ਸਾਰਾ ਦੁਬਾਰਾ ਜੋ ਵੀ ਉਹਨਾਂ ਦਾ ਡਿਸੀਜਨ ਹੋਊਗਾ ਉਹ ਦੇਣਗੇ ਹਾਂਜੀ ਸੋ ਉਹਨਾਂ ਨੇ ਸੈਨ ਫਰਾਂਸਿਸਕੋ ਜਿਹੜਾ ਹੈਗਾ ਸੈਮਸਨ ਸਟਰੀਟ ਦੇ ਉੱਤੇ ਹਾਂਜੀ ਐਡਰੈਸ ਹੈਗਾ ਆ ਉੱਥੇ ਹਾਂਜੀ ਉਹਨਾਂ ਨੇ ਜਾਣ ਨੂੰ ਕਿਹਾ ਆ ਕੋਈ ਹਾਂਜੀ ਇਹਨਾਂ ਨੂੰ ਭਾਜੀ ਉਹਨਾਂ ਨਾਲ ਗੱਲ ਕਰਨੀ ਸੀ ਵੀ ਹੁਣ ਕਿੱਦਾਂ ਹੋ ਸਕਦੀ ਹੈ ਇਹਦੇ ਬਾਰੇ ਹਾਂਜੀ ਮੁੱਦਾ ਦੁਬਾਰਾ ਦੱਸਿਓ ਜਰਾ ਕਾਲਾਂ ਬਹੁਤ ਜਿਹੜੀਆਂ ਰੇਡੀਓ ਤੇ ਆਉਂਦੀਆਂ ਹਨਾ ਤਾਂ ਇਦਾਂ ਹੁਣ ਮੈਨੂੰ ਯਾਦ ਨਹੀਂ ਕੀ ਚੱਕਰ ਕੀ ਸੀਗਾ ਚੱਕਰ ਏਦਾਂ ਸੀ ਕਿ ਜੀ ਦੇਖੋ ਮੇਰੀ ਵਾਈਫ ਨੇ ਨਾ ਆਪਣੇ ਬ੍ਰਦਰ ਦੀ ਪਟੀਸ਼ਨ ਕੀਤੀ ਉਹ ਸੀ 18 ਸਾਲ ਪਹਿਲਾਂ ਦੀ ਜੀ ਉਹਨਾਂ ਨੂੰ ਵੀਜ਼ਾ ਮਿਲ ਗਿਆ ਸੀਗਾ ਉਹਨਾਂ ਦਾ ਨੰਬਰ ਆਇਆ ਲਾਸਟ ਜੂਨ ਦੇ ਵਿੱਚ ਹਾਂਜੀ ਜੀ ਤੇ ਉਹ ਵੀਜ਼ਾ ਮਿਲ ਗਿਆ ਸੀ ਉਹਨਾਂ ਨੂੰ ਪਰ ਉਹ ਭਾਜੀ ਉਹਨਾਂ ਦੀ ਯਕਦਮ ਹੀ ਜਿੱਦਾਂ ਮੈਡੀਕਲ ਕੰਡੀਸ਼ਨ ਦੇ ਨਾਲ ਉਹਨਾਂ ਦੀ ਮਹੀਨੇ ਦੇ ਵਿੱਚ ਡੈਥ ਹੋ ਗਈ ਠੀਕ ਹੈ ਪਰ ਉਹ ਅਜੇ ਇੱਥੇ ਆਏ ਨਹੀਂ ਸੀ ਉੱਥੇ ਇੰਡੀਆ ਵਿੱਚ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੀ ਵਾਈਫ ਨੂੰ ਵੀ ਨਾਲ ਵੀਜ਼ਾ ਮਿਲ ਗਿਆ ਸੀਗਾ ਵੀਜ਼ੇ ਵੱਲੋਂ ਸਭ ਕੁਝ ਕਲੀਅਰ ਹੋ ਗਿਆ ਸੀ ਪਰ ਉਹ ਜਿੱਦਾਂ ਉਹਨਾਂ ਨੇ ਕੰਡੀਸ਼ਨ 42 ਜਿਹੜੀ ਇਹਨਾਂ ਦੇ ਵੀਜ਼ੇ ਤੇ ਪਾਈ ਹੋ ਸੀ ਨਾ ਕਿ ਇਹ ਉਹਨਾਂ ਤੋਂ ਬਗੈਰ ਨਹੀਂ ਆ ਸਕਦੇ ਹੈਗੇ ਐਂਟਰ ਨਹੀਂ ਹੋ ਸਕਦੇ ਰਾਈਟ ਤੇ ਉਹਨਾਂ ਦਾ ਜਿੱਦਾਂ F42 ਦੇ ਹਿਸਾਬ ਨਾਲ ਫੇ ਅਸੀਂ ਲਾਸਟ ਟਾਈਮ ਤੁਹਾਡੇ ਨਾਲ ਗੱਲ ਕੀਤੀ ਸੀ ਤੇ ਉਦੋਂ ਕਈ ਕਹਿੰਦੇ ਸੀ ਵੀ 0 ਚਾਂਸ ਆ ਕਈ ਕਹਿੰਦੇ 50-50 ਸੋ ਤੁਸੀਂ ਵੀ ਸਾਨੂੰ ਚੰਗੀ ਸਲਾਹ ਦਿੱਤੀ ਸੀ ਵੀ ਦੇਖੋ ਚਾਂਸਸ ਹੈਗੇ ਆ ਤੁਹਾਨੂੰ ਰਿਸਕ ਜਾਂ ਤੁਹਾਨੂੰ ਚਾਂਸ ਲੈਣਾ ਚਾਹੀਦਾ ਆ ਜੀ ਸਮਝ ਗਿਆ ਹਾਂਜੀ ਹੁਣ ਇਹਦਾ ਇਦਾਂ ਕਿ ਠੀਕ ਹੈ ਤੁਹਾਡੀ ਜੋ ਵੀ ਪ੍ਰੋਬਲਮ ਸੀਗੀ ਹੈ ਨਾ ਜਿੱਦਾਂ ਵੀ ਤੁਸੀਂ ਕਿਹਾ ਆਪਣੀ ਜਿਹੜੀ ਐਡਵਾਈਸ ਸੀ ਕੋਈ ਪਹਿਲੀ ਗੱਲ ਤਾਂ ਇਦਾਂ ਕਿ ਉਹਦੇ ਵਿੱਚ ਇਦਾਂ ਨਹੀਂ ਆਈਸ ਵਾਲਿਆਂ ਨੂੰ ਕਿ ਆਹ ਵਕੀਲ ਨੇ ਮੈਨੂੰ ਇਦਾਂ ਕਿਹਾ ਕਿ ਪੰਗਾ ਲੈ ਕੇ ਦੇਖ ਹੈ ਨਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹੋ ਸਕਦਾ ਕਿ ਉਹਨਾਂ ਨੇ ਐਂਟਰੀ ਕਰ ਦੇਣੀ ਹੈ ਨਾ ਜਿਹੜਾ ਕਿਉਂਕਿ ਜਿਹੜੀ ਰੈਗੂਲੇਸ਼ਨ ਆ ਉਸ ਹਿਸਾਬ ਨਾਲ ਰਿਟਨ ਆ ਕਿ ਫੋਲੋ ਟੂ ਜੁਆਇਨ ਜਾਂ ਡੈਰੀਵੇਟਿਵ ਦੀ ਜਿਹੜੀ ਰੈਗੂਲੇਸ਼ਨ ਹੁੰਦੀ ਆ ਕਹਿੰਦੀ ਉਹ ਇਹੀ ਹੈ ਕਿ ਜਿਹੜਾ ਮੇਨ ਬੰਦਾ ਜਦੋਂ ਆ ਕੇ ਗ੍ਰੀਨ ਕਾਰਡ ਲਊਗਾ ਉਦੋਂ ਡੈਰੀਵੇਟਿਵ ਵਾਲੇ ਨੂੰ ਮਿਲਦਾ ਹੁਣ ਇਹਦੇ ਵਿੱਚ ਕੀ ਹੋਣਾ ਕਿ ਆਈਸ ਵਾਲਿਆਂ ਨੇ ਆਪਣੀ ਇੰਟਰਨਲ ਸਲਾਹਕਾਰ ਕਰਨੀ ਕਿੱਦਾਂ ਕਰਨਾ ਜਾਂ ਤਾਂ ਉਹਨਾਂ ਨੇ ਕਹਿਣਾ ਕਿ ਚੱਲ ਯਾਰ ਇਹ ਗੁੱਡ ਸਿਟੀਜ਼ਨ ਇਹਨਾਂ ਦਾ ਕ੍ਰਾਈਮ ਕੋਈ ਨਹੀਂ ਹੈਗਾ ਇਹਨਾਂ ਨੂੰ ਜਾਣ ਦਿਓ ਆਪਾਂ ਨਹੀਂ ਇਹਨਾਂ ਨੂੰ ਪ੍ਰੋਸੀਡਿੰਗ 'ਚ ਪਾਉਣਾ ਆਈਸ ਵਾਲਿਆਂ ਦੀ ਮਰਜ਼ੀ ਹੁੰਦੀ ਹੈ ਕਿ ਨੋਟਿਸ ਟੂ ਅਪੀਅਰ ਜਿਹੜਾ ਹੁੰਦਾ ਉਹ ਇਸ਼ੂ ਕਰਨਾ ਕਿ ਨਹੀਂ ਕਰਨਾ ਆਈਸ ਵਾਲੇ ਕਈ ਵਾਰੀ ਜਿੱਦਾਂ ਸਰਕਾਰ ਆ ਹੁਣ ਪੀਡੀ ਵੀ ਦੇ ਦਿੰਦੀ ਕਿ ਰਹਿ ਲਾ ਉਹ ਕੰਮ ਕਰ ਲਓ ਜੋ ਮਰਜ਼ੀ ਕਰ ਲਓ ਸੋ ਜਾਂ ਤਾਂ ਇਹਨੂੰ ਉਹਨਾਂ ਨੇ ਰਫਾ ਦਫਾ ਕਰ ਦੇਣਾ ਜਿਹੜੀ ਤੁਹਾਡੇ ਲਈ ਲੋਟਰੀ ਹੈ ਇੱਕ ਤਰ੍ਹਾਂ ਦੀ ਹੈ ਨਾ ਕਿ ਤੁਸੀਂ ਚਾਂਸ ਲੈ ਕੇ ਦੇਖਿਆ ਤੇ ਉਹਨਾਂ ਨੇ ਤੁਹਾਨੂੰ ਪ੍ਰੋਸੀਕਿਊਟ ਨਹੀਂ ਕੀਤਾ ਤੇ ਜਾਂ ਫਿਰ ਜਿਹੜੇ ਆਈਸ ਵਾਲੇ ਹੈਗੇ ਉਹਨਾਂ ਨੇ ਤੁਹਾਨੂੰ ਬੁਲਾ ਕੇ ਉਹਨਾਂ ਨੇ ਕਹਿਣਾ ਕਿ ਨਹੀਂ ਤੁਸੀਂ ਨਾ ਐਲੀਜੀਬਲ ਨਹੀਂ ਹੈਗੇ ਹੁਣ ਮੈਨੂੰ ਪਤਾ ਨਹੀਂ ਉਹਨਾਂ ਤੁਹਾਨੂੰ ਕੰਡੀਸ਼ਨਲ ਪੇਰੋਲ ਦਿੱਤਾ ਕੀ ਦਿੱਤਾ ਸੋ ਤੁਹਾਨੂੰ ਬੇਸਿਕਲੀ
ਇੰਟਰਵਿਊ ਕਰ ਸਕਦੇ ਆ ਕਿ ਤੁਸੀਂ ਇੱਥੇ ਰਹਿਣੇ ਬਣਦੇ ਨਹੀਂ, ਤੁਹਾਨੂੰ ਤੁਹਾਡੇ ਦੇਸ਼ ਕਿਉਂ ਨਾ ਭੇਜੀਏ, ਕੀ ਚੱਕਰ ਹੈਗਾ ਤੁਹਾਡਾ, ਕਿਉਂ ਨਾ ਤੁਹਾਨੂੰ ਆਪਾਂ ਡਿਪੋਰਟ ਕਰੀਏ, ਹੈ ਨਾ। ਸੋ ਤੁਹਾਨੂੰ ਉਹ NTA ਜਿਹੜਾ ਹੈਗਾ ਨੋਟਿਸ ਟੂ ਅਪੀਅਰ ਜੱਜ ਮੂਹਰੇ ਦੇ ਸਕਦੇ ਆ, ਜੇ ਉਹਨਾਂ ਨੂੰ ਲੱਗੇ ਕਿ ਰੀਜ਼ਨੇਬਲ ਕਾਜ਼ ਹੈਗੀ ਆ ਕਿ ਜੱਜ ਨੂੰ ਇਹਨਾਂ ਦੀ ਗੱਲ ਜਿਹੜੀ ਸੁਣਨੀ ਚਾਹੀਦੀ ਆ, ਤੇ ਜਾਂ ਫਿਰ ਉਹ ਤੁਹਾਨੂੰ ਕਹੋਗੇ ਕਿ ਚਲੋ ਕੋਈ ਚੱਕਰ ਨਹੀਂ। ਪਰ ਇਹ ਤੁਹਾਡਾ ਇਦਾਂ ਕਿ ਐਂਟਰੀ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਣਾ ਵਾ। ਜੀ ਜੀ, ਥੈਂਕ ਯੂ ਜੀ। ਰਾਹੁਲ, ਸਤਿ ਸ਼੍ਰੀ ਅਕਾਲ। ਹਾਂਜੀ ਰਾਹੁਲ। ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਭਾਜੀ ਪੁੱਛਣਾ ਸੀ, ਪੀਡੀ ਲਈ ਸੀ ਪਿਛਲੇ ਸਾਲ, ਤੇ ਪੀਡੀ ਲਈ ਸੀ ਬੌਂਡ ਮੈਂ ਲੈ ਸਕਦਾ ਜੀ? ਜਿਨ੍ਹਾਂ ਨੇ ਮੇਰੇ ਸਪਾਂਸਰ ਨੇ ਬੌਂਡ ਭਰਿਆ ਸੀਗਾ, ਬੌਂਡ ਮਿਲ ਜੂ ਵਾਪਸ? ਯਾਰ ਇਹ ਪੀਡੀ ਜਿਹੜੀ ਹੁੰਦੀ ਨਾ, ਪੀਡੀ ਦਾ ਮਤਲਬ ਹੈਗਾ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ, ਤੇ ਪੀਡੀ ਦੇ ਵਿੱਚ ਦੋ ਤਿੰਨ ਚੀਜ਼ਾਂ ਆ ਜਾਂਦੀਆਂ ਕਿ ਐਡਮਿਨ ਕਲੋਜ਼ ਹੋਇਆ ਸੀਗਾ, ਕੇਸ ਡਿਸਮਿਸ ਹੋਇਆ ਸੀਗਾ, ਕੀ ਚੀਜ਼ ਹੋਈ ਸੀ? ਐਡਮਿਨਿਸਟ੍ਰੇਸ਼ਨ ਕਲੋਜ਼ ਹੋਇਆ ਸੀਗਾ ਜੀ। ਐਡਮਿਨ ਕਲੋਜ਼ 'ਚ ਬੌਂਡ ਨਹੀਂ ਕਈ ਵਾਰੀ ਉਹ ਦਿੰਦੇ ਵਾਪਸ, ਡਿਸਮਿਸ ਜੇ ਹੋਵੇ ਫੇਰ ਦੇ ਦਿੰਦੇ, ਕਿਉਂਕਿ ਜਿਹੜਾ ਐਡਮਿਨ ਕਲੋਜ਼ ਆ ਨਾ ਉਹ ਕੇਸ ਦੁਬਾਰਾ ਰੀਓਪਨ ਹੋ ਸਕਦਾ ਵਾ ਮੋਸ਼ਨ ਟੂ ਰੀਕੈਲੰਡਰ ਪਾ ਕੇ। ਅੱਛਾ ਜੀ। ਤੇ ਭਾਈ ਜੀ ਮੈਂ ਪੀਡੀ ਲਈ ਆ ਪਿਛਲੇ ਸਾਲ ਵਿਆਹ ਵਾਲਾ ਕੇਸ ਲਾਇਆ ਹੋਇਆ ਸੀ, ਤੇ ਮੈਨੂੰ ਵਰਕ ਪਰਮਿਟ ਤਾਂ ਮਿਲੀ ਜਾਊ ਨਾ ਜੀ? ਵਰਕ ਪਰਮਿਟ ਤਾਂ ਨਹੀਂ ਕੋਈ ਪ੍ਰੋਬਲਮ ਆਈ? ਵਰਕ ਪਰਮਿਟ ਜਿਹੜਾ ਤੇਰਾ ਚੱਲਦਾ ਰਹਿਣਾ ਹੈ ਐਡਮਿਨ ਕਲੋਜ਼ ਤੇ। ਹਾਂ, ਇਹ ਚੱਲਦਾ ਰਹਿਣਾ ਜੀ? ਹਾਂਜੀ। ਤੇ ਜੇ ਮੈਂ ਕੇਸ ਦੁਬਾਰਾ ਪੀਡੀ ਵਾਲਾ ਰੀਓਪਨ ਕਰਵਾਉਣਾ ਹੋਵੇ, ਜਾਂ ਉਹ ਉੱਥੋਂ ਹੀ ਓਪਨ ਹੋਊਗਾ, ਜਾਂ ਫਿਰ ਮੈਨੂੰ ਸਟਾਰਟਿੰਗ ਤੋਂ ਅਸਾਈਲਮ ਸੁਲਮ ਤੋਂ ਲਾਉਣਾ ਪੈਣਾ ਜੀ? ਇਹਦਾ ਕੀ? ਮੇਰਾ ਵੀ ਜੇ ਐਡਮਿਨ ਕਲੋਜ਼ ਮਿਲੀ ਸੀ ਤਾਂ ਫਿਰ ਤੇਰਾ ਕੇਸ ਉੱਥੋਂ ਰੀਓਪਨ ਹੋਣਾ ਵਾ। ਜੇ ਤੈਨੂੰ ਡਿਸਮਿਸ ਹੋਇਆ ਸੀਗਾ, ਤੈਨੂੰ ਮੈਂ ਉਹੀ ਦੱਸਿਆ, ਤੂੰ ਹੁਣ ਪੀਡੀ ਕਰਨ ਦਿਆ। ਪੀਡੀ ਤਾਂ ਮਤਲਬ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ। ਜੇ ਤਾਂ ਐਡਮਿਨ ਕਲੋਜ਼ ਹੋਇਆ ਫਿਰ ਉੱਥੇ ਰੀਓਪਨ ਹੋਣਾ, ਤੇ ਜੇ ਡਿਸਮਿਸ ਕੀਤਾ ਸੀਗਾ ਫਿਰ ਅਸਾਈਲਮ ਆਫਿਸ। ਜੀ ਠੀਕ ਹੈ ਜੀ, ਥੈਂਕ ਯੂ ਜੀ। ਰਾਜੀਵ ਜੀ। ਹੈਲੋ। ਹਾਂਜੀ ਰਾਜੀਵ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ 2010 ਚ ਸਿਟੀਜ਼ਨ ਹੋ ਕੇ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ, ਤੇ ਇਸ ਸਾਲ ਅਪ੍ਰੈਲ ਮਹੀਨੇ ਬ੍ਰਦਰ ਦੀ ਡੈਥ ਹੋ ਗਈ। ਹੁਣ ਉਹਨਾਂ ਦਾ ਕੇਸ ਕੰਟੀਨਿਊ ਚੱਲੂਗਾ ਕਿ ਨਹੀਂ ਚੱਲੂਗਾ ਜੀ? 2 ਬੱਚੇ ਉਹਨਾਂ ਦੇ ਤੇ ਵਾਈਫ ਹੈ ਜੀ। ਇਹ ਭਾਜੀ ਹੁਣੇ ਜਿੱਦਾਂ ਕਾਲਰ ਗੱਲ ਕਰਕੇ ਹਟੇ ਨਾ ਕਿ ਕੇਸ ਹੁਣੇ ਜਿੱਦਾਂ ਪਹਿਲਾਂ ਗੱਲ ਕਰਕੇ ਹਟੇ ਕਿ ਵੀਜ਼ਾ ਮਿਲ ਗਿਆ ਸੀ, ਉਸ ਤੋਂ ਬਾਅਦ ਚ ਡੈਥ ਹੋਈ ਹੈ, ਤੇ ਤੁਹਾਡੇ ਕੇਸ 'ਚ ਪਹਿਲਾਂ ਹੋਈ ਹੈ। ਇਹਨੂੰ ਹੁਣ ਇਦਾਂ ਕਿ ਕੇਸ ਨੂੰ ਤੁਸੀਂ ਰਹਿਣ ਤੋਂ ਚੱਲਦਾ, ਜਦੋਂ ਬਾਅਦ 'ਚ ਨੰਬਰ ਆਉਣਾ ਨਾ, 2010 ਤੁਸੀਂ ਕੀਤਾ 5-7 ਸਾਲ ਤੇ ਹੁਣ ਕੋਈ ਨੰਬਰ ਪਹਿਲੀ ਗੱਲ ਆਉਣਾ ਨਹੀਂ ਉਹਨਾਂ ਦਾ। 5 ਵਾਲੇ ਕੇਸ ਜਿਹੜੇ ਚੱਲਦੇ ਆ, ਤੇ ਇੱਕ ਤਾਂ ਇਹ ਹੈ ਕਿ ਉਦੋਂ ਆਪਾਂ ਦੇਖਦੇ ਹਾਂ ਲਾਅ ਕਿੱਦਾਂ ਕੀ ਚੇਂਜ ਹੋਣਾ, ਇਹਨੂੰ ਚੱਲਦਾ ਰਹਿਣ ਦਿਓ ਤੁਸੀਂ ਕੇਸ ਨੂੰ। ਤੇ ਇੱਕ ਸਾਨੂੰ ਰੇਡੀਓ ਕਾਲਰ ਨੇ ਦੱਸਿਆ ਸੀਗਾ, ਉਹਨਾਂ ਨੂੰ ਵੀ ਆਪਾਂ ਇਹੀ ਸਲਾਹ ਦਿੱਤੀ ਸੀ ਕਿ ਤੁਸੀਂ ਕੋਈ ਨਹੀਂ ਟਰਾਈ ਕਰੋ, ਜਦੋਂ ਐਮਬੈਸੀ 'ਚ ਟਰਾਈ ਕਰਨ 'ਚ ਤੇ ਕੋਈ ਨੁਕਸਾਨ ਨਹੀਂ ਹੈਗਾ। ਜੀ ਉਹਨੇ ਸਾਨੂੰ ਕਾਲ ਕਰਕੇ ਦੱਸਿਆ ਸੀਗਾ ਕਿ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਮੇਰੇ ਹਿਸਾਬ ਨਾਲ ਤਾਂ ਵੀਜ਼ਾ ਨਹੀਂ ਲੱਗ ਸਕਦਾ, ਕਿਉਂਕਿ ਜੇ ਡੈਥ ਹੋ ਗਈ ਹੈ ਨਾ ਉੱਧਰ ਵਾਲੇ ਬੰਦੇ, ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵੀਜ਼ਾ ਜਿਹੜਾ ਸੀਗਾ ਉਹ ਲਾਤਾ ਸੀਗਾ ਉਹਨਾਂ ਦਾ, ਹੈ ਨਾ। ਸੋ ਇਦਾਂ ਕਿ ਤੁਸੀਂ ਟਰਾਈ ਜ਼ਰੂਰ ਕਰੋ ਇਹਨੂੰ, ਬਾਕੀ ਪਤਾ ਨਹੀਂ ਹੈ ਨਾ 4-5 ਸਾਲ ਬਾਅਦ ਕੀ ਲਾਅ 'ਚ ਚੇਂਜ ਆ ਜਾਣੀ ਹੈ। ਜੀ ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਵੀਡੀਓ, ਮਿਹਰਬਾਨੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਨਦੀਪ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਹਾਡਾ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਜੀ। ਤੇ ਭਾਜੀ ਮੇਰਾ ਸਵਾਲ ਸੀਗਾ ਜੀ, ਮੇਰਾ ਨਾ ਆਪਣਾ ਕੇਸ ਸੀਗਾ ਜੀ, ਆਪਣਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਸੀਗਾ, ਵਿਆਹ ਵਾਲਾ ਸੀ 485, ਤੇ ਉਹ ਮੇਰਾ ਜੱਜ ਨੇ 485 ਪਾਸ ਕਰਤਾ ਸੀਗਾ, ਤੇ ਜਿਹੜਾ ਦੂਜਾ ਆਪਣਾ ਅਸਾਈਲਮ ਵਾਲਾ ਸੀ ਉਹ ਸਾਰਾ ਕੁਝ ਆਪਣਾ ਵਿਡਰੋਲ ਕਰ ਲਿਆ ਸੀਗਾ, ਤੇ ਨਾਲ ਉਦੋਂ ਪਹਿਲਾਂ ਮੇਰੇ ਵਕੀਲ ਨੇ ਲਾਈ ਸੀ 601 ਫੇਵਰ ਦੀ। ਉਹ ਸਰਕਾਰੀ ਵਕੀਲ ਨੇ ਤੇ ਜੱਜ ਨੇ ਕਿਹਾ ਸੀ ਵੀ ਸਾਨੂੰ ਕੋਈ 601 ਦੀ ਕੋਈ ਲੋੜ ਨਹੀਂ ਗਈ, ਤੇਰੀ ਫਾਈਲ ਬਿਲਕੁਲ ਸਹੀ ਹੈਗੀ, ਤੇ ਉਹਨਾਂ ਨੇ 485 ਮੇਰਾ ਅਪਰੂਵ ਕਰਤਾ ਸੀ। ਉਦੋਂ ਮਹੀਨੇ ਬਾਅਦ ਮੇਰਾ USCIS ਤੋਂ ਮੇਰਾ ਗ੍ਰੀਨ ਕਾਰਡ ਆ ਗਿਆ ਸੀਗਾ। ਤੇ ਮੇਰਾ ਜਿਹੜਾ ਕੁਐਸਚਨ ਸੀਗਾ ਵੀ ਉਹ 601 ਜਿਵੇਂ ਇਮੀਗ੍ਰੇਸ਼ਨ ਆਪਣੇ USCIS ਦੇ ਵਿੱਚ ਉਹ ਸਟਿਲ ਐ ਪੈਂਡਿੰਗ ਰਿਸੀਵਡ ਸ਼ੋ ਹੋਈ ਜਾਂਦਾ, ਵੀ ਉਹਦਾ ਕੋਈ ਬਰੀ ਤਾਂ ਨਹੀਂ, ਕੁਛ ਏਦਾਂ ਦੀ ਕੋਈ ਜੀ? ਮੇਰਾ ਵੀਰ ਤੂੰ ਆਪਣਾ ਬਾਰਡਰ ਟੱਪ ਕੇ ਆਇਆ ਸੀਗਾ ਕਿ ਵੀਜ਼ੇ ਤੇ ਆਇਆ ਸੀਗਾ? ਨਹੀਂ, ਵੀਜ਼ੇ ਤੇ ਆਇਆ ਸੀ। ਉਦੋਂ ਮੇਰਾ ਵਿਆਹ ਕਰਾ ਕੇ ਆਪਣਾ 485 ਵਿਆਹ ਵਾਲਾ ਸੀ। 601 ਕਿਹੜੀ ਗੱਲੋਂ ਫਾਈਲ ਕੀਤਾ? ਉਹਦੀ ਤਾਂ ਲੋੜ ਹੀ ਨਹੀਂ ਸੀਗੀ। ਹਾਂਜੀ, ਉਹਦੀ ਲੋੜ ਨਹੀਂ ਸੀਗੀ, ਤੇ ਉਹਨੇ ਜੱਜ ਨੇ ਵੀ ਕਿਹਾ ਵੀ ਪਤਾ ਨਹੀਂ ਤੁਸੀਂ ਕਾਹਤੋਂ ਕੀਤਾ ਹੈਗਾ, ਵੀ ਪਰ ਮੈਨੂੰ ਇਹਦੀ ਲੋੜ ਨਹੀਂ ਹੈਗੀ। ਤੇ ਉਦੋਂ ਬਾਅਦ ਚੱਲ ਉਹਨੇ ਆਪਣਾ ਅਪਰੂਵ ਵੀ ਹੋ ਗਿਆ ਸੀ। ਜਿਹੜਾ ਸਿਟੀਜ਼ਨ ਨਾਲ ਵਿਆਹ ਕਰਦਾ ਨਾ, ਉਹ ਅਨਲੌਫੁਲ ਪ੍ਰੈਜ਼ੈਂਸ ਕੁਛ ਨਹੀਂ ਹੁੰਦੀ ਹੈ। ਇਹ ਤਾਂ 601 ਦੀ ਲੋੜ ਹੀ ਨਹੀਂ ਸੀ ਕੋਈ। ਇਹ ਤਾਂ ਜੇ ਫਰੂਡ ਦਾ ਕੋਈ ਚੱਕਰ ਹੋਵੇ ਫੇਰ ਆ। ਤੇ ਇਹ ਹੁਣ ਮੈਨੂੰ ਪਤਾ ਨਹੀਂ ਕਿਉਂ ਤੇਰੇ ਵਕੀਲ ਨੇ ਕੀਤਾ, ਹੁਣ ਤਾਂ ਵਿਡਰਾ ਕਰ ਲਾ। ਜਿਹੜਾ ਤੇਰਾ ਆਪਣਾ 485 ਜੇ ਜੱਜ ਨੇ ਕਰਤਾ ਡਨ ਆ ਫਿਰ ਕੰਮ, ਜਾਂ ਉਹਨੂੰ ਪੈਂਡਿੰਗ ਰਹਿਣ ਦੇ, ਉਹਦਾ ਕੋਈ ਫਰਕ ਨਹੀਂ ਪੈਣਾ। ਹੁਣ ਜੇ 485 ਅਪਰੂਵ ਹੋ ਗਿਆ 485 ਆਲਰੇਡੀ। ਹਾਂਜੀ ਭਾਜੀ, ਅਪਰੂਵ ਵੀ ਹੋ ਗਿਆ, ਤੇ ਮੇਰਾ ਆਪਣਾ ਗ੍ਰੀਨ ਕਾਰਡ ਵੀ ਆ ਗਿਆ, ਜਿਹਨੂੰ ਤਾਂ ਹੋ ਗਏ 2-3 ਮਹੀਨੇ ਗ੍ਰੀਨ ਕਾਰਡ ਆਏ। ਬਸ ਠੀਕ ਆ, ਫੇਰ ਕੀ ਕਰਨਾ, ਪੈਂਡਿੰਗ ਰਹਿਣ ਦੇ, ਉਹਨੂੰ ਆਪੇ ਡੀਲ ਕਰੂਗੇ ਜਦੋਂ ਗ੍ਰੀਨ ਕਾਰਡ ਆ ਗਿਆ, ਖਤਮ ਗੱਲ। ਚਲੋ ਠੀਕ ਹੈ ਜੀ, ਠੀਕ ਹੈ।
ਠੀਕ ਹੈ ਮਨਦੀਪ, ਓਕੇ, ਥੈਂਕ ਯੂ ਜੀ। ਲਓ ਨਜ਼ਾਰੇ ਅਮਰੀਕਾ ਦੇ ਹੁਣ। ਸਤਵੰਤ ਜੀ, ਹਾਂਜੀ ਸਤਵੰਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸ਼ੋ ਬਹੁਤ ਵਧੀਆ ਭਾਜੀ। ਹਾਂਜੀ ਜੀ। ਜੀ ਧੰਨਵਾਦ। ਅੱਜ ਮੇਰਾ ਪਿਛਲੇ ਮਹੀਨੇ ਬਾਅਦ ਸਰ ਮੇਰੀ ਡੇਟ ਸੀਗੀ 13 ਜੁਲਾਈ ਦੀ, ਤੇ ਉਹ 15 ਦਿਨ ਪਹਿਲਾਂ ਮੇਰੀ ਤਰੀਕ ਬੋਲਣਾ ਹਟ ਗਈ ਜੀ। ਉਹ ਕਿਹੜਾ ਕੋਡ ਸੀਗਾ? ਮੇਰਾ ਨਿਊਯਾਰਕ ਆ ਸਰ। ਨਿਊਯਾਰਕ ਦਾ ਇਦਾਂ ਹੀ ਆ ਹਿਸਾਬ ਤਾਂ, ਫਿਰ ਤਰੀਕ ਚੱਕ ਦਿੰਦੇ ਕਈ ਵਾਰੀ ਖੜੇ ਪੈਰੀ ਬੰਦੇ ਦੀ, ਵੇਟ ਹੀ ਕਰਨੀ ਪੈਣੀ। ਕੀ ਚੱਕਰ? 15 ਦਿਨ ਪਹਿਲਾਂ ਬੋਲਣਾ, ਹੁਣ ਸ਼ੋ ਨਹੀਂ ਕਰਦੇ, ਹੁਣ ਪਤਾ ਨਹੀਂ ਕਦੋਂ ਆਊਗੀ ਡੇਟ ਜੀ। ਆਪੇ ਕਰਨਗੇ, ਕੀ ਕਰਨਾ, ਕੋਈ ਕਿਸ਼ਤ ਬਣ ਕੋਈ ਖਾਤਾ ਕੋਈ ਨਹੀਂ। ਨਹੀਂ, ਆਪੇ ਹੀ ਕਰਨਾ। ਕਈ ਵਾਰੀ ਤਾਂ ਕਰਦੇ ਨਹੀਂ, ਸਾਲ 2 ਸਾਲ ਇਦਾਂ ਹੀ ਲਟਕੇ ਰਹਿੰਦੇ ਬੰਦੇ। ਅੱਛਾ, ਤੇ ਇੱਕ ਜੇ ਮੈਂ ਆਪਣੇ ਘਰਦਿਆਂ ਦਾ ਉੱਥੋਂ ਅਪਲਾਈ ਕਰਨਾ ਹੋਵੇ ਇੰਡੀਆ ਤੋਂ ਅਮਰੀਕਾ ਦਾ, ਕਰ ਸਕਦੇ ਅਪਲਾਈ? ਹਾਂ ਸਰ। ਟੂਰਿਸਟ ਵੀਜ਼ਾ? ਹਾਂਜੀ, ਟੂਰਿਸਟ ਵੀਜ਼ਾ ਅਪਲਾਈ ਕਰ ਦੇਣਾ। ਹਾਂਜੀ ਕਰ ਸਕਦੇ। ਮੈਂ ਵੀ ਟਰਾਈ ਕਰ ਸਕਦਾ, ਤੇ ਉਹਦੇ ਵਿੱਚ ਇਦਾਂ ਕਿ ਇਨਫੋਰਮੇਸ਼ਨ ਸਹੀ ਦੇਣੀ ਸਾਰੀ, ਕਿ ਜਵਾਕ ਅਮਰੀਕਾ ਦੇ ਵਿੱਚ ਆ, ਕੀ ਕਰਦਾ ਵਾ, ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਸੀ, ਕਿੱਦਾਂ ਨਾ ਘਰਦਿਆਂ ਨੂੰ ਅਪਲਾਈ ਕਰ ਜ਼ਰੂਰ, ਬਾਅਦ 'ਚ ਇਨਫੋਰਮੇਸ਼ਨ ਨਾ ਕੋਈ ਗਲਤ ਪਾਈ। ਇਹ ਵੀ ਧਿਆਨ ਰੱਖਿਓ, ਉਹਦੇ ਵਿੱਚ ਬਹੁਤ ਵਾਰੀ ਹੁੰਦਾ ਹਿਊਮਨ ਟ੍ਰੈਫਿਕਿੰਗ ਵਾਲਾ ਨਾ ਰੌਲਾ ਪਵਾ ਕੇ ਬਹਿ ਜਿਓ ਵੀ ਬਾਹਰ ਪੈਸੇ ਕੱਢਣ ਦੀ ਮਦਦ ਕੀਤੀ ਸੀ, ਪੈਸੇ ਘੱਲੇ ਸੀ, ਇਹ ਕੀਤੇ ਸੀ, ਉਹ ਸਾਰੀਆਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਜੀ। ਅਗਲੇ ਜਿਹੜੇ ਕਾਲਰ ਨੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਰਜਿੰਦਰ ਜੀ, ਹਰਜਿੰਦਰ ਜੀ। ਲਵਲੀਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮੇਰਾ ਸਰ ਕੁਐਸਚਨ ਹੈਗਾ ਸਿਟੀਜ਼ਨਸ਼ਿਪ ਨਾਲ ਰਿਲੇਟਡ। ਐਕਚੁਅਲੀ ਮੇਰੇ ਪੇਰੈਂਟਸ ਦੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਸੀਗੀ ਯੈਸਟਰਡੇ, ਤੇ ਮੇਰੇ ਮਦਰ ਤੇ ਫਾਦਰ ਦੋਨਾਂ ਦਾ ਕੇਸ ਸੀਗਾ। ਮਦਰ ਦਾ ਅਪਰੂਵ ਹੋ ਗਿਆ, ਉਹਨਾਂ ਦਾ ਟ੍ਰਿਪ ਐਵਰੀਥਿੰਗ ਸੇਮ ਸੀਗਾ, ਤੇ ਬਟ ਮੇਰੇ ਫਾਦਰ ਦਾ ਉਹਨਾਂ ਨੇ ਹਜੇ ਡਿਨਾਈ ਨਹੀਂ ਕੀਤਾ ਜਾਂ ਕੁਛ ਵੀ, ਉਹਨਾਂ ਨੇ ਪੈਂਡਿੰਗ ਡਿਸੀਜ਼ਨ 'ਚ ਪਾਤਾ। ਉਹਨਾਂ ਨੇ ਵਰਬਲੀ ਲਾਈਕ ਉਹਨਾਂ ਨੂੰ ਦੱਸਿਆ ਮੇਰੇ ਫਾਦਰ ਨੂੰ, ਤੇ ਨਾਲ ਇੱਕ ਪੇਪਰ ਦਿੱਤਾ ਕਿ ਕਿਉਂਕਿ ਉਹਨਾਂ ਦਾ ਇੱਕ 2018 ਦੇ ਵਿੱਚ ਟ੍ਰਿਪ ਸੀਗਾ ਜਿਹੜਾ ਮੋਰ ਦੈਨ 6 ਮੰਥ ਸੀ, ਉਦੋਂ ਰੀਐਂਟਰੀ ਪਰਮਿਟ ਲੈ ਕੇ ਗਏ ਸੀ। ਉਹ ਕਹਿੰਦੇ ਅਸੀਂ ਉਹਨੂੰ ਕੰਸੀਡਰ ਨਹੀਂ ਕਰਦੇ, ਬਟ ਸੇਮ ਥਿੰਗ ਮੇਰੀ ਮਦਰ ਦਾ ਵੀ ਸੀ। ਉਹਨਾਂ ਦਾ ਦੂਸਰਾ ਆਈ ਥਿੰਕ ਆਫਿਸਰ ਸੀ, ਉਹਨਾਂ ਨੇ ਅਪਰੂਵ ਕਰਤਾ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਐਵੀਡੈਂਸ ਪ੍ਰੋਵਾਈਡ ਕਰੋ ਉਹ 6 ਮੰਥ ਵਾਲਾ ਜਿਹੜਾ ਹੈਗਾ, ਤੇ ਉਹਨਾਂ 'ਚ ਲਿਸਟ ਦਿੱਤੀ ਹੈ ਉਹਨਾਂ ਨੇ ਸਾਨੂੰ ਪ੍ਰੋਵਾਈਡ ਕਰਨ ਦੇ ਲਈ, ਲਾਈਕ ਜਿੱਦਾਂ ਤੁਸੀਂ ਮੈਡੀਕਲ ਇੰਸ਼ੋਰੈਂਸ ਜਾਂ ਇੰਪਲੋਇਮੈਂਟ ਜਾਂ ਕੁਛ ਵੀ ਦੇ ਸਕਦੇ। ਬਟ ਉਹਨਾਂ ਨੇ ਸਾਰਾ ਕੁਛ ਜੋ ਇੰਪਲੋਇਮੈਂਟ ਆ ਐਂਡ ਹੋਮ ਉਹ 2019 'ਚ ਆ ਕੇ ਸਟਾਰਟ ਕੀਤਾ। ਬਟ ਇੱਕ ਹੈਗਾ ਕਿ ਤੁਹਾਡਾ ਇਮੀਡੀਏਟ ਫੈਮਿਲੀ ਮੈਂਬਰ ਇਫ ਦੇ ਰਿਮੇਨਡ ਇਨ ਦਾ US, ਤੁਸੀਂ ਉਹ ਪ੍ਰੋਵਾਈਡ ਕਰ ਸਕਦੇ ਹੋ ਪ੍ਰੂਫ, ਤੇ ਉਹਦੇ ਵਿੱਚ ਅਸੀਂ ਕੀ ਕੀ ਡਾਕੂਮੈਂਟ ਲਾ ਸਕਦੇ ਹਾਂ? ਲਾਈਕ ਜਿੱਦਾਂ ਮੈਂ ਇਹਨਾਂ ਦੀ ਡਾਟਰ ਤੇ ਇੱਕ ਮੇਰੀ ਸਿਸਟਰ, ਅਸੀਂ ਦੋਨੇ ਸਿਟੀਜ਼ਨ ਆ, ਤੇ ਅਸੀਂ ਉਸ ਟਾਈਮ ਇੱਥੇ ਪ੍ਰੈਜ਼ੈਂਟ ਸੀਗੇ, ਵੀ ਅਸੀਂ ਆਪਣੇ ਵੱਲੋਂ ਕੋਈ ਏਦਾਂ ਦਾ ਪ੍ਰੂਫ ਲਾ ਸਕਦੇ ਹਾਂ? ਸੋ ਇਹਦਾ ਇਦਾਂ ਕਿ ਮਦਰ ਬਣ ਗਏ ਸਿਟੀਜ਼ਨ ਤੁਹਾਡੇ? ਹਾਂਜੀ, ਕੱਲ ਹੀ ਹੋਏ ਨੇ। ਹਾਂਜੀ। ਸੋ ਇਹਦਾ ਇਦਾਂ ਹੈ ਕਿ ਜਿਹੜਾ ਮੁੱਦਾ ਹੈ ਇਸ ਕੇਸ ਦੇ ਵਿੱਚ ਇਹ ਆ ਕਿ ਜਿਹੜੀ ਸਿਟੀਜ਼ਨਸ਼ਿਪ ਦੀ 5 ਸਾਲ ਵਾਲੀ ਕਲੌਕ ਹੁੰਦੀ ਆ, ਉਹ ਜਦੋਂ ਬੰਦਾ 6 ਮਹੀਨੇ ਤੋਂ ਵੱਧ ਬਾਹਰ ਰਹਿੰਦਾ, ਉਹ ਕਲੌਕ ਟੁੱਟ ਜਾਂਦੀ ਹੈ। ਉਹਦਾ ਰੀਐਂਟਰੀ ਪਰਮਿਟ, ਟਰੈਵਲ ਟਰੂਵਲ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਜਿਹੜਾ ਰੀਐਂਟਰੀ ਪਰਮਿਟ ਵਾਲਾ ਜਿਹੜਾ ਹੈਗਾ, ਉਹ ਸਿਰਫ ਤੁਹਾਡਾ ਗ੍ਰੀਨ ਕਾਰਡ ਨੂੰ ਟੁੱਟਣ ਤੋਂ ਬਚਾਉਂਦਾ, ਉਹ ਤੁਹਾਡੀ ਜਿਹੜੀ 5 ਸਾਲ ਵਾਲੀ ਕਲੌਕ ਆ ਉਹਨੂੰ ਨਹੀਂ ਰੋਕਦਾ। ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਬੰਦੇ ਦਾ 6 ਮਹੀਨੇ ਤੋਂ ਵੱਧ ਬਾਹਰ ਟ੍ਰਿਪ ਆਉਂਦੀ, ਉਹ 5 ਸਾਲ ਦੀ ਕਲੌਕ ਜਿਹੜੀ ਰੀਸੈਟ ਹੋ ਜਾਂਦੀ ਹੈ। ਹੁਣ ਮਦਰ ਦਾ ਉਹਨਾਂ ਨੇ ਕਰਤਾ, ਵਧੀਆ ਗੱਲ ਆ। ਕਈ ਵਾਰੀ ਉਹ ਓਵਰਲੁੱਕ ਕਰ ਦਿੰਦੇ ਆ, ਨਹੀਂ ਟੈਨਸ਼ਨ ਲੈਂਦੇ, ਕਈ ਲੋਕੀ ਨਹੀਂ ਟੈਨਸ਼ਨ ਲੈਂਦੇ। ਕਈ ਵਾਰੀ ਜੇ 6 ਮਹੀਨੇ ਤੋਂ ਵੱਧ ਹੈਗਾ, ਉਹਨੂੰ ਉਹ ਜੇ ਐਕਸਟਰਾਡਨਰੀ ਸਰਕਮਸਟੈਂਸਿਸ ਤੁਹਾਡੇ ਹੱਦੋਂ ਬਾਹਰ ਸੀਗੇ, ਇੰਡੀਆ ਦੇ ਵਿੱਚ ਕਿਉਂ ਰਹੇ, ਕੀ ਪ੍ਰੋਬਲਮ ਪੈ ਗਈ, ਕਿਉਂ ਗਏ ਸੀਗੇ, ਪਿੱਛੇ ਅਮਰੀਕਾ ਦੇ ਵਿੱਚ ਉਹਨਾਂ ਦੀ ਜੌਬ ਸਾਰੀ ਚੱਲਦੀ ਸੀ, ਮਤਲਬ ਕਿ ਜਿਹੜਾ ਬੰਦਾ ਸ਼ੋਅ ਕਰ ਦੇਵੇ ਕਿ ਮੈਂ ਸਿਰਫ ਵਿਜ਼ਿਟ ਕਰਨ ਗਿਆ ਹੈਗਾ, ਮੇਰਾ ਇੰਡੀਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਸ ਵੇਲੇ ਅਮਰੀਕਾ ਦੇ ਵਿੱਚ ਮੇਰਾ ਘਰ ਆ, ਮੇਰੇ ਰਿਸ਼ਤੇਦਾਰ ਆ, ਮੇਰਾ ਬੈਂਕ ਅਕਾਊਂਟ ਆ, ਮੇਰਾ ਫੋਨ ਬਿੱਲ ਆ, ਤੇ ਮੇਰੀ ਆਹ ਪ੍ਰੋਬਲਮ ਕਰਕੇ, ਉਹ ਪ੍ਰੋਬਲਮ ਉਹਨਾਂ ਨੂੰ ਦੱਸਣੀ ਪੈਣੀ ਕਿ ਪ੍ਰੋਬਲਮ ਕੀ ਸੀਗੀ, ਉਹ ਤੁਹਾਨੂੰ ਐਕਸਪਲੇਨ ਕਰਨੀ ਪੈਣੀ ਆ ਕਿ ਇੰਡੀਆ ਫਸੇ ਕਿਉਂ ਉਹ, ਹੈ ਨਾ। ਹੁਣ ਕਈ ਵਾਰੀ ਲੋਕੀ ਡਿਜ਼ੀਜ਼ ਕਰਕੇ ਫਸ ਜਾਂਦੇ ਆ, ਕਈ ਵਾਰੀ ਡੈਥ ਵਗੈਰਾ ਹੋ ਜਾਂਦੀ ਕਿਸੇ ਦੇ ਰਿਲੇਟਿਵ ਦੀ। ਮੇਰਾ ਬ੍ਰਦਰ ਉਦੋਂ ਏਦਾਂ ਸੀ, ਬ੍ਰਦਰ ਮੇਰਾ ਛੋਟਾ ਸੀ, ਉਹ ਉਦੋਂ ਸਟੱਡੀ ਕਰ ਰਿਹਾ ਸੀ, ਤੇ 2019 ਦੇ ਵਿੱਚ ਉਹਨਾਂ ਨੇ ਗ੍ਰੈਜੂਏਸ਼ਨ ਲਈ, ਤਾਂ ਕਰਕੇ ਉਹੀ ਇਹ ਕੋਈ ਰੀਜ਼ਨ ਨਹੀਂ ਹੈਗਾ, ਬ੍ਰਦਰ ਛੋਟਾ ਸੀਗਾ। ਸੋ ਇਦਾਂ ਦਾ ਰੀਜ਼ਨ ਉਹਨਾਂ ਨੂੰ ਦੋਗੇ, ਉਹਨਾਂ ਨੇ ਤੁਹਾਡਾ ਫਿਰ ਹਾਂਜੀ। ਸੋ ਬੇਸਿਕਲੀ ਤੁਸੀਂ ਕੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇੱਧਰਲੇ ਪਾਸੇ ਜ਼ੋਰ ਪਾਈਏ, ਕਿ ਇੱਧਰਲੇ ਪਾਸੇ US ਦੇ ਵਿੱਚ ਰਿਲੇਟਿਵ ਸੀਗੇ, ਉਹ ਤਾਂ ਸਿਰਫ ਇੱਕ ਰੈਜ਼ੀਡੈਂਸੀ ਪ੍ਰੂਵ ਕਰਦਾ, ਉਹ ਤੁਹਾਡੀ ਕਲੌਕ ਨੂੰ ਟੁੱਟਣ ਤੋਂ ਨਹੀਂ ਬਚਾ ਸਕਦਾ। ਜਿਹੜਾ ਇਹਦੇ ਵਿੱਚ ਤੁਹਾਡਾ ਫੋਕਸ ਹੋਣਾ ਚਾਹੀਦਾ, ਉਹ ਇਹ ਨਹੀਂ ਕਿ ਇਹਨਾਂ ਦੀ ਬੇਟੀ ਇੱਥੇ ਆ ਜਾਂ ਇੱਦਾਂ। ਇਹਦਾ ਫੋਕਸ ਤੁਹਾਡਾ ਇਹ ਹੋਣਾ ਚਾਹੀਦਾ ਕਿ ਇੰਡੀਆ ਦੇ ਵਿੱਚ ਕਿਉਂ ਫਸੇ ਸੀਗੇ, ਤੇ ਕੀ ਪ੍ਰੋਬਲਮ ਆ ਗਈ ਸੀ। ਜੇ ਬ੍ਰਦਰ ਨੂੰ ਕੋਈ ਮੈਂਟਲ ਹੈਲਥ ਪ੍ਰੋਬਲਮ ਸੀ, ਉਹਨੂੰ ਲੋੜ ਸੀਗੀ ਉਹਨਾਂ ਦੀ, ਕਿ ਕੀ ਚੀਜ਼ ਆ, ਉਹਨੂੰ ਕੋਈ ਨਹੀਂ, ਗ੍ਰੈਜੂਏਸ਼ਨ ਉਹਦੀ ਗ੍ਰੈਜੂਏਸ਼ਨ ਸੀਗੀ।
ਗ੍ਰੈਜੂਏਸ਼ਨ ਤਾਂ 1 ਦਿਨ ਦਾ ਇਵੈਂਟ ਹੁੰਦਾ, ਉਹ 'ਚ ਕੋਈ 6 ਮਹੀਨੇ ਤੋਂ ਵੱਧ ਦਾ ਥੋੜ੍ਹਾ ਨਾ ਇਵੈਂਟ ਹੁੰਦਾ। ਹਾਂਜੀ, ਨਹੀਂ ਇਹ ਹੋਰ ਹਿਸਾਬ ਦੇ ਨਾਲ ਔਖਾ ਲੱਗਦਾ ਹੈ ਤੇ ਬਾਕੀ ਫਿਰ ਇਹ ਆ ਵੀ ਫਿਰ ਨਹੀਂ ਤਾਂ ਜੇ ਰੱਦ ਕਰ ਦੇਣਗੇ ਤਾਂ ਫਿਰ ਉਹ 5 ਸਾਲ ਵਾਲਾ ਪੂਰੇ ਹੋਣ ਦੇਣੇ ਪੈਣੇ ਤੁਹਾਨੂੰ ਫਿਰ ਉਸ ਤੋਂ ਬਾਅਦ 'ਚ 4 ਸਾਲ ਤੇ ਬਾਅਦ 'ਚ ਇਹ ਨਾ ਕਿਹੋ ਵੀ ਉਹ ਸਾਡੀ ਮੰਮੀ ਦੀ ਕਰਤੀ ਹੈ ਤੇ ਬਾਅਦ 'ਚ ਉਹਨਾਂ ਦੀ ਵੀ ਕੈਂਸਲ ਨਾ ਕਰਾ ਲਿਓ ਵੀ ਉਹ ਕਹੇ ਵੀ ਲਿਆ ਵੀ ਚੈੱਕ ਕਰਦੇ ਹਾਂ ਦੁਬਾਰਾ ਅਸੀਂ ਉਹਨਾਂ ਦੀ ਹਨਾ, ਏਦਾਂ ਨਾ ਹੋ ਹਾਂ, ਜਾਵੇ। ਹੁਣ ਇਹ ਏਦਾਂ ਕਿ ਹੁਣ ਜਿਹੜਾ ਘਰ ਵਾਲੀ ਸਿਟੀਜ਼ਨ ਆ ਤਾਂ ਫਿਰ ਹੁਣ ਘਰ ਵਾਲੀ ਸਿਟੀਜ਼ਨ ਬਣੀ ਆ, ਉਹਦੇ ਬੇਸ ਤੇ 3 ਸਾਲ ਦੇ ਰੂਲ ਨਾਲ ਐਲੀਜੀਬਲ ਹੋ ਸਕਦੇ ਆ, ਤੇ ਦੂਜਾ ਜਿਹੜਾ 4 ਸਾਲ ਤੇ 1 ਦਿਨ ਵਾਲਾ ਜਿਹੜਾ ਰੂਲ ਆ ਉਹਦੇ ਬਾਰੇ ਤੁਸੀਂ ਇੰਟਰਨੈਟ ਤੇ ਚੈੱਕ ਕਰੋ। ਸੋ 2 ਆਪਸ਼ਨਾਂ ਤੁਹਾਡੇ ਕੋਲ ਜਿਹੜੀਆਂ ਹੁਣ ਖੁੱਲ ਗਈਆਂ ਵਾ। ਹਾਂ, ਉੱਦਾਂ ਚਲੋ ਗ੍ਰੀਨ ਕਾਰਡ ਹੈਗਾ ਹੀ ਆ, ਆਉਣ ਜਾਣ ਉਹਨਾਂ ਦਾ ਹੈਗਾ ਆ ਤੇ ਉਹ ਚੱਲ ਦੂਗਾ ਇਵੈਂਚੁਅਲੀ ਜਦੋਂ ਉਹ ਟਾਈਮ ਫਰੇਮ ਤੁਹਾਡਾ ਪੂਰਾ ਹੋ ਗਿਆ ਤੁਸੀਂ ਦੁਬਾਰਾ ਵੀ ਅਪਲਾਈ ਕਰ ਸਕਦੇ ਹੋ। ਵੋਟ ਨਹੀਂ ਪਰ ਪਾ ਸਕਦੇ ਟਰੰਪ ਨੂੰ। ਹਾਂ, ਜਿਹਨੂੰ ਵੀ ਪਾਉਣੀ ਆ, ਟਰੰਪ ਨੂੰ ਪਾ ਲਓ, ਬਾਈਡਨ ਨੂੰ ਪਾ ਲਓ, ਉਹਦਾ ਵਿਆਹ ਕਰਨ ਦੇ ਉਹਦਾ ਜੇਲ੍ਹ ਵਾਲਾ ਮਗ ਸ਼ਾਟ ਲੱਗਣਾ। ਆਹੋ ਬਹੁਤ ਫੇਮਸ ਹੋਇਆ ਆ ਉਹ ਸਾਰੇ, ਉਹ ਜਿਹੜੇ ਉਹਦੇ ਸਪੋਰਟਰ ਉਹਨਾਂ ਸਾਰਿਆਂ ਨੇ ਲਾ ਲਈ ਆ ਫੋਟੋ, ਕਹਿੰਦੇ ਵੀ ਉਹ ਤੇ ਪਤੰਦਰ ਆ ਜੇ। ਮੈਂ ਕਿਹਾ ਇਲੈਕਸ਼ਨ ਵਾਲੀ ਫੀਲਿੰਗ 'ਚ ਹੀ ਲਈ ਜਾਂਦਾ, ਤੇ ਵਕੀਲ ਉਹਦੇ ਕਹਿਣ ਦੇ ਕਿ ਭਰਾਵਾ ਤੂੰ ਕੇਸ ਵੱਲ ਫੋਕਸ ਕਰ ਲੈ, ਪਹਿਲਾਂ ਇੱਥੋਂ ਬਚੂਗਾ ਫੇਰ ਅੱਗੇ ਜਾਊਗਾ। ਦੇਖੋ ਕਨਵਿਕਟ ਹੁੰਦੇ ਆ ਕਿ ਨਹੀਂ ਹੁੰਦੇ, ਇਹ ਇੱਕ ਵੱਡਾ ਸਵਾਲ ਰਹੂਗਾ। ਬਖਸ਼ੀਸ਼ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, 2016 ਚ ਵੀ ਆਪਣੇ ਮੁੰਡੇ ਦਾ ਕੀਤਾ ਅਪਲਾਈ, ਤੇ ਕਦੋਂ ਨੰਬਰ ਆਊਗਾ ਜੀ? ਕਿਹੜੀ ਡੇਟ ਚੱਲਦੀ ਹੈ? ਮੁੰਡਾ ਵਿਆਹਿਆ ਵਾ, ਸਿੰਗਲ ਆ ਕਿੱਦਾਂ? ਹਾਂ, ਨਹੀਂ ਵਿਆਹ ਜੀ, ਕੁੜੀ ਆ। 2009 ਵਾਲੇ ਚੱਲਦੇ ਪਏ ਇਸ ਵੇਲੇ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ ਜੀ। ਠੀਕ। ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਦੋਨੋਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਭਾਈ ਸਾਹਿਬ ਨੂੰ ਸਵਾਲ ਸੀਗਾ, ਮੇਰਾ ਨੈਕਸਟ ਈਅਰ ਅਪ੍ਰੈਲ ਦੇ ਵਿੱਚ ਵਰਕ ਪਰਮਿਟ ਐਕਸਪਾਇਰ ਹੋਣਾ ਆ, ਤੇ ਤੁਸੀਂ ਕੀ ਰეკਮੈਂਡ ਕਰਦੇ ਵੀ ਕਿੰਨਾ ਟਾਈਮ ਪਹਿਲਾਂ ਮੈਨੂੰ ਅਪਲਾਈ ਕਰਨਾ ਚਾਹੀਦਾ? 6 ਮਹੀਨੇ। 6 ਮਹੀਨੇ ਭਾਜੀ? ਜੀ ਚਲੋ ਠੀਕ ਹੈ, ਠੀਕ ਹੈ, ਥੈਂਕ ਯੂ ਵੀਰੇ। ਓਕੇ ਜੀ। ਅਮਰਜੀਤ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਕੁਐਸਚਨ ਹੈ ਜੀ, ਜਦੋਂ ਆਪਾਂ ਡਿਕਲੇਰੇਸ਼ਨ ਇੱਕ ਵਾਰੀ ਕੋਰਟ 'ਚ ਭੇਜ ਦਿੰਦੇ ਆ, ਅਗਰ ਉਹਦੇ 'ਚ ਅਪਡੇਟ ਕਰਨੀ ਹੋਵੇ ਤਰੀਕ ਤੋਂ ਪਹਿਲਾਂ ਤੇ ਹੋ ਸਕਦੀ ਹੁੰਦੀ ਹੈ? ਹਾਂਜੀ ਭਾਜੀ, ਏਦਾਂ ਕਿ ਹੁਣ ਤੁਹਾਨੂੰ ਐਗਜ਼ਾਮਪਲ ਦਿੰਦੇ, ਸਾਡੇ ਕੋਲ ਨਾ ਕੇਸ ਆਉਂਦੇ ਆ 3-3 4-4 ਵਕੀਲ ਜਿੱਦਾਂ ਬਦਲ ਕੇ, ਹਨਾ, ਪਤਾ ਹੀ ਆਪਣਾ ਜ਼ਿਆਦਾਤਰ ਪੁਰਾਣੇ ਵਾਲੇ ਹੀ ਜ਼ਿਆਦਾਤਰ ਸਾਡੇ ਜਿਹੜੇ ਕੇਸ ਆ ਉਹ ਪੁਰਾਣੇ ਵਕੀਲਾਂ ਤੋਂ ਹੀ ਆਉਂਦੇ ਆ, ਜ਼ਿਆਦਾਤਰ ਜਿਹੜੇ ਹੈਗੇ ਆ 80-90%। ਤੇ ਉਹ ਜਿਹੜੇ ਸਾਡੇ ਕੋਲ ਕੇਸ ਆਉਂਦੇ ਆ ਉਹ 1 ਵਕੀਲ 2 ਵਕੀਲ 3 ਵਕੀਲ, ਉਹਨਾਂ ਦੀਆਂ ਡੈਕਲੇਰੇਸ਼ਨਾਂ ਜਮ੍ਹਾਂ ਹੁੰਦੀਆਂ। ਕਈ ਵਾਰੀ ਜਿਹੜੀਆਂ ਡੈਕਲੇਰੇਸ਼ਨਾਂ ਹੁੰਦੀਆਂ ਇੱਕ ਦੂਜੇ ਨਾਲ ਕਨਫਲਿਕਟ ਵੀ ਕਰਦੀਆਂ ਹੁੰਦੀਆਂ ਕਿ ਅੱਧੀ ਅਧੂਰੀ ਚੀਜ਼ ਲਿਖੀ ਆ ਜਾਂ ਕੁਛ ਲਿਖਿਆ, ਤੇ ਬੰਦੇ ਨੂੰ ਪੂਰਾ ਮੌਕਾ ਆ ਕੇ ਆਪਣੀ ਜਿਹੜੀ ਫਾਈਨਲ ਡੈਕਲੇਰੇਸ਼ਨ ਆ ਉਹਨੂੰ ਅਪਡੇਟ ਕਰ ਸਕਦਾ, ਉਹ 'ਚ ਦੱਸ ਸਕਦਾ ਜਿਹੜੀ ਕਮੀ ਪੇਸ਼ੀ ਰਹਿ ਗਈ ਸੀਗੀ। ਪਰ ਇਹਦੇ ਵਿੱਚ ਹੁਣ ਪ੍ਰੋਬਲਮ ਇਹ ਆ ਕਿ ਜਿਹੜੀ ਤੁਹਾਡੇ ਪੁਰਾਣੀਆਂ ਡੈਕਲੇਰੇਸ਼ਨਾਂ ਉਹ ਵੀ ਤੁਹਾਡੇ ਖਿਲਾਫ ਜਿਹੜੀਆਂ ਬਿਲਕੁਲ ਵਰਤੀਆਂ ਜਾਣੀਆਂ। ਜੇ ਤੁਹਾਡੀ ਕੋਈ ਉਹਦੇ ਵਿੱਚ ਤੇ ਇਹਦੇ ਵਿੱਚ ਫਰਕ ਰਹਿ ਗਿਆ, ਉਹ ਤੁਹਾਨੂੰ ਦੱਸਣਾ ਪੈਣਾ ਕਿਉਂ ਆ। ਕਈ ਵਾਰੀ ਉਹ ਇਹ ਪੁੱਛਦੇ ਆ ਕਿ ਪਹਿਲਾਂ ਕਿਉਂ ਨਹੀਂ ਦੱਸਿਆ, ਉਹਦੇ ਵਿੱਚ ਕਿਉਂ ਨਹੀਂ ਦੱਸਿਆ, ਹਨ। ਸੋ ਕਈ ਇੱਦਾਂ ਦੇ ਜਿਹੜੇ ਸਵਾਲ ਉਹ ਖੜੇ ਹੁੰਦੇ ਆ। ਪਰ ਟੂ ਆਨਸਰ ਯੂਰ ਕੁਐਸਚਨ ਕਿ ਐਂਡ ਆਫ ਦਾ ਡੇ ਤੁਸੀਂ ਜੋ ਤੁਹਾਡੇ ਨਾਲ ਹੋਇਆ ਪੂਰਾ 100% ਤੁਸੀਂ ਉਹਨੂੰ ਦੱਸਣਾ, ਕੋਈ ਕਮੀ ਪੇਸ਼ੀ ਰਹਿਣ ਨਹੀਂ ਦੇਣੀ, ਤੇ ਬਿਲਕੁਲ ਉਹਨੂੰ ਅਪਡੇਟ ਕਰੋ। ਨਵੀਂ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਦੱਸੋ, ਜਿਹੜੀ ਰਹਿ ਗਈ ਸੀਗੀ ਉਹ ਦੱਸੋ, ਤੇ ਉਹਦਾ ਰੀਜ਼ਨ ਦੱਸੋ ਕਿਉਂ ਰਹਿ ਗਈ ਸੀ, ਹਨਾ। ਤੁਹਾਨੂੰ ਸਵਾਲ ਜਵਾਬ ਪਰ ਉਹਨਾਂ ਨੇ ਪੁੱਛਣੇ, ਏਦਾਂ ਨਹੀਂ ਕਿ ਪੁਰਾਣੀਆਂ ਗਾਇਬ ਹੋ ਜਾਣੀਆਂ। ਜੀ ਠੀਕ ਹੈ ਜੀ, ਠੀਕ ਹੈ ਜੀ, ਠੀਕ। ਮਨਜਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਕੁਐਸਚਨ ਹੈਗਾ ਜੀ, ਮੇਰੀ ਨਾ ਅਸਾਈਲਮ ਗ੍ਰਾਂਟ ਹੋਈ ਸੀ 2019 ਦੇ ਵਿੱਚ, ਜੁਲਾਈ ਦੇ ਵਿੱਚ, ਤੇ 3 ਸਾਲ ਬਾਅਦ ਗ੍ਰੀਨ ਕਾਰਡ ਅਪਲਾਈ ਕੀਤਾ, ਤੇ ਉਸ ਤੋਂ ਬਾਅਦ 3 ਸਾਲ ਬਾਅਦ ਪੂਰੀ ਮੇਰੀ ਲਾਸਟ ਮੰਥ ਜੁਲਾਈ ਦੇ ਵਿੱਚ ਇੰਟਰਵਿਊ ਆਈ ਸੀਗੀ, ਜਿੱਦਾਂ ਮੈਡੀਕਲ ਜਮ੍ਹਾਂ ਕਰਾਉਣ ਤੋਂ ਬਾਅਦ। ਜੀ ਜਦੋਂ ਮੈਂ ਇੰਟਰਵਿਊ ਤੇ ਗਿਆ ਤਾਂ ਉਹਨਾਂ ਨੇ ਉਸ ਦਿਨ ਮੈਨੂੰ ਉਹਨਾਂ ਨੇ ਕਹਿਤਾ ਕਿ ਤੇਰੀ ਸਾਡੇ ਕੋਲ ਸਟਾਫ ਸ਼ੋਰਟ ਆ, ਵੀ ਅਸੀਂ ਤੇਰੀ ਇੰਟਰਵਿਊ ਅੱਜ ਕਰ ਨਹੀਂ ਸਕਦੇ, ਵੀ ਤੈਨੂੰ ਅਸੀਂ ਦੁਬਾਰਾ ਰੀਸਕੈਜੂਅਲ ਕਰਾਂਗੇ। ਉਸ ਤੋਂ ਬਾਅਦ ਉਹਨਾਂ ਨੇ 1.5 ਮਹੀਨੇ ਬਾਅਦ ਫਿਰ ਮੇਰੀ ਇੰਟਰਵਿਊ ਰੀਸਕੈਜੂਅਲ ਕਰਤੀ, ਜਿੱਦਾਂ ਅਗਸਤ ਦੇ ਵਿੱਚ, 17 ਅਗਸਤ ਨੂੰ। ਫਿਰ ਮੈਂ ਜਦੋਂ ਗਿਆ ਭਾਜੀ, ਉਹਨਾਂ ਨੇ ਫਿਰ ਮੈਨੂੰ ਲਾਈਕ ਉੱਥੇ ਗਿਆ ਨੂੰ ਫਿਰ ਮੋੜਤਾ, ਕਹਿੰਦੇ ਵੀ ਸਾਡੀ ਕੋਈ ਤੇਰੀ ਫਾਈਲ ਹੀ ਨਹੀਂ ਹੈਗੀ, ਸਾਨੂੰ ਪਤਾ ਨਹੀਂ ਵੀ ਤੇਰੀ ਫਾਈਲ ਕਿੱਥੇ ਆ, ਵੀ ਅਸੀਂ ਤੇਰੀ ਇੰਟਰਵਿਊ ਅੱਜ ਫੇਰ ਨਹੀਂ ਕਰ ਸਕਦੇ, ਅਸੀਂ ਰੀਸਕੈਜੂਅਲ ਕਰਾਂਗੇ ਤੈਨੂੰ ਫਿਰ ਦੁਬਾਰਾ ਨਾ। ਤੇ ਹੁਣ ਉਸ ਦਿਨ ਤੋਂ ਬਾਅਦ 8 ਤੋਂ 10 ਦਿਨ ਹੋ ਗਏ ਭਾਜੀ, ਅਜੇ ਤੱਕ ਕੁਛ ਮਤਲਬ ਰਿਸਪੌਂਸ ਨਹੀਂ ਦਿੱਤਾ ਉਹਨਾਂ ਨੇ ਕੁਛ, ਤੇ ਸਟਿਲ ਵੇਟ ਕਰ ਰਿਹਾ। ਇੱਕ ਕੁਐਸਚਨ ਨਾਲ ਦੀ ਨਾਲ ਭਾਜੀ ਮੇਰਾ ਹੋ ਰਿਹਾ, ਜਿੱਦਾਂ ਆਪਾਂ ਮੇਰੇ ਵਾਂਗੂ ਮੈਂ ਵੀ ਕਈ ਟਰੈਵਲ ਕੀਤਾ ਵਾ, ਟਰੈਵਲ ਡਾਕੂਮੈਂਟ ਦੇ ਪੈਂਡਿੰਗ ਗ੍ਰੀਨ ਕਾਰਡ ਦੇ ਵਿੱਚ,
ਹਾਂਜੀ। ਤੇ ਜਿਹੜੇ ਭਾਜੀ ਟਰੈਵਲ ਡਾਕੂਮੈਂਟ ਤੇ ਟਰੈਵਲ ਕਰਦੇ ਆ ਉਹਨਾਂ ਨੂੰ ਐਡਵਾਂਸ ਪੈਰੋਲ ਦੀ ਲੋੜ ਹੈਗੀ ਆ ਨਾਲ ਜੀ ਆਪਣੇ ਅਸਾਈਲਮ ਦੇ ਗ੍ਰੀਨ ਕਾਰਡ ਪੈਂਡਿੰਗ ਦੇ ਹੋਣ ਦੇ ਨਾਲ, ਕਿਉਂਕਿ ਸੁਣ ਚ ਆਇਆ ਕਹਿੰਦੇ ਵੀ ਉਹ ਐਪਲੀਕੇਸ਼ਨਾਂ ਡਿਨਾਈ ਕਰ ਰਹੇ ਆ। ਹਾਂਜੀ ਟੈਕਨੀਕਲੀ ਆ ਇੱਕ ਕਿਸੇ ਨੇ ਸਾਡੀ ਟਿਕਟੌਕ ਤੇ ਨਾ ਵੀਡੀਓ ਕੱਟ ਲਈ, ਕਿਸੇ ਦਾ ਜਵਾਬ ਦਿੱਤਾ ਹੈਗਾ ਮੈਂ 1.5 ਸਾਲ ਪਹਿਲਾਂ ਕਿ ਐਡਵਾਂਸ ਪੈਰੋਲ ਤੇ ਉਹਦੀ ਦੋਨਾਂ ਦੀ ਲੋੜ ਆ, ਤੇ ਇੱਕ ਬੰਦੇ ਨੇ ਉਹ ਸ਼ਾਰਟਕਟ ਉਹ ਕਰ ਲਿਆ, ਉਹਨੇ ਵੀਡੀਓ ਪੋਸਟ ਕਰਤੀ ਜੀ ਕਿ ਆਹ ਸਹੀ ਕਹਿ ਰਿਹਾ ਵਕੀਲ, ਆ ਤਾਂ ਗਲਤ ਸਲਾਹ ਦੇ ਰਿਹਾ, ਇਦਾਂ ਦੇ ਰਿਹਾ ਨਾ। ਤੇ ਜਿਹੜੀ ਇਮੀਗ੍ਰੇਸ਼ਨ ਸੀਗੀ ਨਾ ਉਹ ਕੀ ਸੀਗੀ ਕਿ ਕਈਆਂ ਦਾ ਉਹਨੂੰ ਹਾਮੀ ਭਰਨ ਵਾਲੇ ਬੜੇ ਸੀਗੇ ਕਿ ਨਹੀਂ ਇਹ ਤਾਂ ਮੇਰਾ ਤਾਂ ਅਪਰੂਵ ਹੋ ਗਿਆ, ਕੁਛ ਨਹੀਂ ਆ, ਵਕੀਲ ਗਲਤ ਕਹਿੰਦਾ, ਇਦਾਂ ਕਹਿੰਦਾ, ਉੱਦਾਂ ਕਹਿੰਦਾ। ਸੋ ਜਿਹੜੀ ਸਲਾਹ ਆਪਣੀ ਹੈਗੀ ਨਾ ਉਹ ਸਿਰਫ ਇਦਾਂ ਨਹੀਂ ਕਿ ਸ਼ਾਰਟਕਟ ਕਿੱਦਾਂ ਲੱਗ ਜਾਂਦਾ, ਸਲਾਹ ਜਿਹੜੀ ਹੁੰਦੀ ਆ ਲਾਅ ਤੇ ਰੈਗੂਲੇਸ਼ਨ ਦੇ ਹਿਸਾਬ ਨਾਲ ਹੁੰਦੀ ਆ ਕਿ ਲਾਅ ਕਿੱਦਾਂ ਜਾਂ ਫਿਊਚਰ ਦੇ ਵਿੱਚ ਕਿੱਦਾਂ ਚੇਂਜ ਹੋ ਸਕਦਾ। ਸੋ ਆਪਣੀ ਉਹਦਾ ਵੀ ਸਲਾਹ ਇਹੀ ਸੀਗੀ ਕਿ ਐਡਵਾਂਸ ਪੈਰੋਲ ਫਾਈਲ ਕਰੋ, ਤੇ ਐਡਵਾਂਸ ਪੈਰੋਲ ਕਿਉਂਕਿ ਜਿਹੜਾ ਟਰੈਵਲ ਡਾਕੂਮੈਂਟ ਆ ਉਹ ਤੁਹਾਡਾ ਪਾਸਪੋਰਟ ਨੂੰ ਸਬਸਟੀਟਿਊਟ ਕਰਦਾ ਵਾ, ਤੇ ਜਿਹੜਾ ਐਡਵਾਂਸ ਪੈਰੋਲ ਆ ਤੁਹਾਡਾ ਗ੍ਰੀਨ ਕਾਰਡ ਨੂੰ ਅਬੈਂਡਨ ਹੋਣ ਤੋਂ ਬਚਾਉਂਦਾ ਹੈਗਾ। ਤੇ ਵਿੱਚ ਹੁਣ ਖਬਰਾਂ ਆਉਂਦੀਆਂ, ਕਲਾਇੰਟ ਕਈ ਵਾਰੀ ਆਉਂਦੇ ਕਿ ਮੇਰਾ ਇਮੀਗ੍ਰੇਸ਼ਨ ਨੇ ਡਿਨਾਈ ਕਰਤਾ, ਉਹਨੇ ਕਿਹਾ ਤੂੰ ਐਡਵਾਂਸ ਪੈਰੋਲ ਲੈ ਕੇ ਨਹੀਂ ਗਿਆ। ਸੋ ਇਹ ਜ਼ਰੂਰੀ ਹੁੰਦਾ, ਪਰ ਜੇ ਤੁਸੀਂ ਆ ਗਏ ਆ ਤੁਹਾਡਾ ਚੱਲਦਾ ਵਾ, ਇਟਸ ਆਲ ਗੁੱਡ। ਹੁਣ ਮੈਨੂੰ ਪਤਾ ਨਹੀਂ ਤੁਹਾਡਾ ਉਹਨਾਂ ਨੇ ਉਸ ਪਾਸੇ ਨੂੰ ਜਾਣਾ ਕਿ ਕੇਸ ਪਾਸੇ ਨੂੰ ਜਾਣਾ, ਤੇ ਅਲਟੀਮੇਟਲੀ ਜੇ ਉਹਨਾਂ ਨੇ ਇਹ ਡਿਸੀਜਨ ਲਿਆ ਕਿ ਤੂੰ ਬਿਨਾਂ ਐਡਵਾਂਸ ਪੈਰੋਲ ਤੋਂ ਟਰੈਵਲ ਕੀਤਾ ਸੀਗਾ ਤਾਂ ਤੁਹਾਡਾ ਗ੍ਰੀਨ ਕਾਰਡ ਫਿਰ ਅਬੈਂਡਨ ਆ, ਤੁਹਾਨੂੰ ਦੁਬਾਰਾ ਫਿਰ ਫਾਈਲ ਕਰਨਾ ਪੈਣਾ। ਅੱਛਾ ਜੀ। ਤੇ ਭਾਜੀ ਦੂਜਾ, ਜਿੱਦਾਂ ਮੇਰੀਆਂ 2 ਵਾਰੀ ਇੰਟਰਵਿਊ ਉਹਨਾਂ ਨੇ ਕਰਤੀਆਂ, ਲਾਈਕ ਕੈਂਸਲ ਕਰਤੀਆਂ, ਮੇਰੇ ਅਪਾਇੰਟਮੈਂਟ ਤੇ ਗਿਆ ਵੀ ਆ, ਉਹਦਾ ਕੀ ਹੱਲ ਹੋ ਸਕਦਾ ਜੀ ਹੁਣ, ਕਿਉਂਕਿ ਮੈਂ ਤਾਂ ਆਲਰੇਡੀ ਬਹੁਤ ਉਹਨਾਂ ਨੇ ਕੈਂਸਲ ਕੀਤੀਆਂ, ਤੁਸੀਂ ਤੁਹਾਡੇ ਵੱਲੋਂ ਤੁਹਾਨੂੰ ਕੋਈ ਗਲਤੀ ਹੈ, ਉਹ ਤਾਂ ਤੁਸੀਂ ਉਹਨਾਂ ਨੂੰ ਫਾਲੋ ਅਪ ਕਰ ਸਕਦੇ ਆ। ਜੀ ਬਿਲਕੁਲ, ਥੈਂਕ ਯੂ। ਸਵਰਨਜੀਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਵੀਰ ਜੀ ਮੇਰਾ ਇਹ ਕੁਐਸਚਨ ਸੀਗਾ ਵੀ ਸਾਡਾ ਕੇਸ ਅਪਰੂਵ ਹੋਇਆ ਸੀ ਜਨਵਰੀ 25 2022 ਦੇ ਵਿੱਚ, ਤੇ ਉਦੋਂ 1 ਸਾਲ ਗੈਪ ਤੋਂ ਬਾਅਦ I-485 ਅਸੀਂ ਕੀਤਾ ਅਪਲਾਈ ਫਰਵਰੀ 23 ਦੇ ਵਿੱਚ, ਤੇ 7 ਮਹੀਨੇ ਹੋ ਗਏ ਨੇ। ਤੇ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਕਿੰਨੇ ਚਿਰ 'ਚ ਗ੍ਰੀਨ ਕਾਰਡ ਆ ਜਾਂਦਾ ਹੁਣ? 2-3 ਸਾਲ ਲੱਗਦੇ। ਠੀਕ ਹੈ ਵੀਰ ਜੀ, ਮਿਹਰਬਾਨੀ। ਪ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ, ਮੈਂ 2016 ਚ ਆਇਆ ਸੀਗਾ ਜਿੱਦਾਂ ਅਮਰੀਕਾ ਵਿੱਚ ਜੀ, ਤੇ ਮੇਰਾ ਅਸਾਈਲਮ ਦਾ ਕੇਸ ਚੱਲ ਰਿਹਾ, ਤੇ ਉਸ ਤੋਂ ਬਾਅਦ ਜਿੱਦਾਂ ਕਰੋਨਾ ਚ ਮੇਰੀ ਡੇਟ ਚੇਂਜ ਹੋ ਗਈ, ਮਾਸਟਰ ਹੀਅਰਿੰਗ ਪਈ ਆ, ਤੇ ਫਾਈਨਲ 2023 ਚ ਆ ਹੁਣ ਮਹੀਨੇ ਤੱਕ। ਤੇ ਉਹ ਜਿਹੜਾ ਮੇਰਾ ਵਕੀਲ ਆ ਭਾਜੀ ਉਹ ਕਰੀ ਜਾਂਦਾ ਹੈ ਆਪਣੇ ਕਿ ਤੁਹਾਡਾ ਜੱਜ ਬਹੁਤ ਹਾਰਡ ਆ, ਤੂੰ ਵੇਟ ਕਰ ਲਾ, PD ਲੈ ਲਾ। ਕੌਣ ਜੱਜ ਕੌਣ ਤੁਹਾਡਾ? ਹਾਂਜੀ ਪੀਰਸ ਕ੍ਰਿਸ ਆ ਭਾਜੀ। ਕਿਹੜਾ ਕੋਰਟ? ਕਰਟਿਸ ਪੀਅਰਸ। ਨਹੀਂ, ਇਹਦੇ ਜੱਜ ਦੇ ਆਪਣੇ ਕੇਸ ਪਾਸ ਵੀ ਹੋਏ ਆ, ਇਹਦੇ ਜੱਜ ਮੂਹਰੇ ਸਾਡਾ ਇੱਕ ਬੰਦੇ ਦਾ ਕੇਸ ਫੇਲ ਹੋਇਆ ਹੁਣ ਤੱਕ। ਪਰ ਉਹ ਜਿਹੜਾ ਕੇਸ ਸੀਗਾ ਉਹ ਜਿਹੜਾ ਬੰਦਾ ਹੈਗਾ ਉਹ ਜਿੱਦਾਂ ਥੋੜੀ ਜੱਜ ਕਹਿੰਦਾ ਇਹ ਆਪਣੇ ਕੇਸ 'ਚ ਇੰਟਰਸਟ ਨਹੀਂ ਲੈਂਦਾ, ਇਹਦੀ એનર્ਜੀ ਲਓ। ਪਰ ਇਹ ਤੁਸੀਂ ਟਿਕਟੌਕ ਤੇ ਜਾ ਕੇ ਦੇਖੋ, ਆਪਣੇ ਰੀਸੈਂਟਲੀ ਦੇ ਵਿੱਚ ਇਹਨੇ ਕੇਸ ਪਾਸ ਕੀਤੇ ਆ। ਪਰ ਹੁਣ ਇਦਾਂ ਆ ਕਿ ਥੋੜਾ ਜਿਹਾ ਜੱਜ ਨਾ ਇਹ ਅੱਕੇ ਆ ਕਿ ਸੇਮ ਕਹਾਣੀਆਂ ਸੇਮ ਉਹੀ ਹਰੇਕ ਦਾ ਸੇਮ ਆ, ਉਹ ਚੀਜ਼ ਤੋਂ ਇਹ ਜੱਜ ਜਿਹੜਾ ਕਾਫੀ ਅੱਕਿਆ। ਤਾਂ ਕਰਕੇ ਹੁਣ ਇਹ ਥੋੜਾ ਜਿਹਾ ਇਹਦਾ ਸਟੈਂਸ ਇਹ ਆ ਕਿ ਉਹਨੂੰ ਵੀ ਇਹ ਲੱਗਦਾ ਕਿ ਇਹ ਸਾਰੇ ਜਿਹੜੇ ਕੇਸ ਆ ਨਕਲੀ ਆ ਸ਼ਾਇਦ। ਪਰ ਇਦਾਂ ਨਹੀਂ, ਹੋ ਜੇ ਕੋਈ ਬੰਦਾ ਵਾਕਈ ਉਹਨੇ ਗਤੀਵਿਧੀਆਂ ਹਾਈ ਲੈਵਲ ਦੀਆਂ ਕੀਤੀਆਂ ਤਾਂ ਉਹ ਕੇਸ ਪਾਸ ਕਰ ਦਿੰਦਾ ਉਹਦਾ। ਪਰ ਉਹ ਇਹ ਹੈ ਕਿ ਉਹ ਇਹ ਦੇਖਦਾ ਕਿ ਬੰਦੇ ਨੇ ਹਾਈ ਲੈਵਲ ਦੀ ਗਤੀਵਿਧੀਆਂ ਕੀਤੀਆਂ, ਕਿ ਉਹ ਲੋ ਲੈਵਲ ਦਾ ਵਰਕਰ ਸੀਗਾ ਹਨਾ। ਸੋ ਜੇ ਤੁਸੀਂ ਹਾਈ ਲੈਵਲ ਦੇ ਸੀਗੇ ਤਾਂ ਹਾਂਜੀ। ਪੇਪਰ ਵਰਕ ਜਿੱਦਾਂ ਮੇਰਾ ਰੈਡੀ ਆ, ਆਲਸੋ ਮੇਰਾ ਜਿੱਦਾਂ 2019 ਚ ਵਿਆਹ ਹੋ ਗਿਆ ਸੀਗਾ, ਤੇ ਮੇਰੇ ਕੋਲ ਇਸ ਵੇਲੇ 2 ਮਤਲਬ ਬੱਚੇ ਵੀ ਆ। ਤੇ ਪਰ ਮੈਂ ਜਿੱਦਾਂ ਵਿਆਹ ਵਾਲਾ ਨਹੀਂ ਸੀ ਕੇਸ ਲਾਇਆ, ਕਿਉਂਕਿ ਮੈਂ ਕਹਿੰਦਾ ਸੀ ਮੈਂ ਆਪਣੇ ਹੀ ਕੇਸ ਦੇ ਉੱਤੇ ਕਰਨਾ ਚਾਹੁੰਦਾ ਸਟੱਡੀ। ਨਹੀਂ, ਇਹਨੂੰ ਫਿਰ ਜਦੋਂ ਪਤਾ ਲੱਗਿਆ ਨਾ ਵਿਆਹ ਦਾ, ਇੱਕ ਤਾਂ ਤੁਹਾਨੂੰ ਪਾਣਾ ਪੈਣਾ, ਇਹਨੇ ਤੁਹਾਨੂੰ PD ਦੇ ਦੇਣੀ ਆਪ ਹੀ, ਤੁਹਾਨੂੰ PD ਦੀ ਇਹਨੇ ਆਫਰ ਕਰਨੀ ਆ। ਤੁਸੀਂ PD ਸਿਟੀਜ਼ਨ ਨਾਲ ਵਿਆਹ ਹੋਇਆ ਤੁਹਾਡਾ? ਗ੍ਰੀਨ ਕਾਰਡ ਆ। ਗ੍ਰੀਨ ਕਾਰਡ ਨਾਲ ਵੀ ਜੇ 2 ਸਾਲ ਹੋ ਗਏ ਭਾਜੀ, ਤੁਹਾਨੂੰ ਕਰਨਾ ਚਾਹੀਦਾ ਸੀਗਾ ਪਹਿਲੀ ਗੱਲ ਤਾਂ ਉਹ I-130 ਕਰਨਾ ਚਾਹੀਦਾ ਸੀਗਾ 2 ਸਾਲ। ਜਿੱਦਾਂ ਆਪਣਾ ਵਕੀਲ ਜਿਹੜੇ ਆ ਨਾ ਦੱਸਦੇ ਹੀ ਨੇਗੇ, ਮੇਰਾ ਬਹੁਤ ਵਧੀਆ ਵਕੀਲ ਆ ਸੈਨ ਫਰਾਂਸਿਸਕੋ ਦਾ, ਹੁਣ ਮੈਂ ਨਾਂ ਤਾਂ ਨਹੀਂ ਲੈਣਾ। ਉਹਨੇ ਮੈਨੂੰ ਨੇਰੇ 'ਚ ਰੱਖਿਆ, ਮੈਨੂੰ ਕਹਿੰਦਾ ਜੇ ਤੂੰ ਇਹ ਲਾਤਾ ਵਿਆਹ ਵਾਲਾ, ਤੈਨੂੰ ਇੰਡੀਆ ਜਾਣਾ ਪੈਣਾ ਆ, ਕਰੋਨਾ ਚੱਲਦਾ ਆ, ਡੇਟਾਂ ਬਹੁਤ ਲੰਮੀਆਂ ਪੈਂਦੀਆਂ ਆ, ਤੂੰ ਨਾ ਰਿਸਕ ਲੈ ਹਨਾ। ਹੁਣ ਜਦੋਂ ਮੇਰੀ ਡੇਟ ਲੱਗ ਗਈ ਆ ਗਈ, ਮੇਰਾ ਸਾਰਾ ਪੇਪਰ ਵਰਕ ਰੈਡੀ ਆ। ਆਲਸੋ ਮੈਂ ਸਾਰੀ ਜਿੱਦਾਂ ਇਨਫੋਰਮੇਸ਼ਨ ਵੀ ਜਿੰਨੀ ਤੁਹਾਡੇ ਤੋਂ ਵੀ ਬਹੁਤ ਸੁਣਦਾ ਮੈਂ ਤੁਹਾਨੂੰ ਸਾਰੀ ਕਲੈਕਟ ਕੀਤੀ ਆ ਹਨਾ। ਹੁਣ ਮੈਨੂੰ ਡਰਾਈ ਜਾਂਦਾ, ਮੇਰਾ 20 ਦਿਨ ਰਹਿ ਗਏ ਆ। ਮੈਨੂੰ ਕਹਿੰਦਾ ਯਾਰ ਤੂੰ ਆਪਾਂ ਇੱਦਾਂ ਕਰਦੇ, ਬਹਾਨਾ ਲਾਣੇ, ਸਾਡਾ ਪੇਪਰ ਵਰਕ ਨਹੀਂ ਰੈਡੀ ਹੈਗਾ, ਇਹ ਜੱਜ ਨਹੀਂ ਚੰਗਾ ਹੈਗਾ, ਇੱਦਾਂ ਨਹੀਂ ਹਨਾ। ਮੈਂ ਕਿਹਾ ਮੈਨੂੰ ਮੇਰਾ ਗੱਲ ਬੋਲਣ ਦਾ ਮੌਕਾ ਤਾਂ ਦੇ ਜੱਜ ਮੂਹਰੇ ਹਨਾ, ਕਿ ਜੱਜ ਕਿਹੜਾ ਗੋਲੀ ਮਾਰ ਲੱਗਾ ਆ ਹਨਾ। ਜੀ।
ਉਹ ਇਦਾਂ ਕਿ ਮੈਨੂੰ ਹੁਣ ਮੈਂਟਲੀ ਅਪਸੈਟ ਜਿਹਾ ਕਰਨ ਲੱਗਾ ਆ, ਮੈਨੂੰ ਕਹਿੰਦਾ ਦੇਖ ਲਾ ਦੱਸ ਦਿਓ ਜੀ, ਦੇ ਦਿਓ ਹੁਣ ਪ੍ਰਿਤਪਾਲ ਜੀ, ਸੁਣ ਲਿਓ ਕੀ ਕਹਿੰਦੇ ਆ ਤੇ ਦੱਸ ਦਿਓ ਜੀ ਕੀ ਸਲਾਹ ਆ ਅਟਾਰਨੀ ਵੀਰ। ਜਿਹੜਾ ਇਹ ਜੱਜ ਆ ਨਾ, ਇਹਨੇ ਸਵਾਲ ਪੁੱਛਣੇ ਆ ਤੁਹਾਨੂੰ ਪੂਰੇ ਕਿ ਤੁਹਾਡੀ ਪਾਰਟਿਸਿਪੇਸ਼ਨ ਕਿੰਨੀ ਹੈ, ਕਿ ਤੁਸੀਂ ਜੈਨੂਇਨ ਆ ਕਿ ਤੁਸੀਂ ਨਹੀਂ ਜੈਨੂਇਨ ਆ। ਐਗਜ਼ਾਮਪਲ ਜੇ ਬੰਦਾ ਕਵੇ ਮੈਂ ਸੋਸ਼ਲ ਮੀਡੀਆ ਪੋਸਟ ਕਰਦਾ, ਉਹਨੇ ਦੇਖਣਾ ਕਿ ਕੀ ਪੋਸਟ ਕਰਦਾ ਮੈਂ, ਹਨਾ। ਇਦਾਂ ਨਹੀਂ ਕਿ ਕਿਸੇ ਦੀ ਸ਼ੇਅਰ ਕਰਤੀ। ਸੋ ਪਾਰਟਿਸਿਪੇਸ਼ਨ ਦੇਖਦਾ ਕਿ ਬੰਦਾ ਵਾਕਈ ਜਾਗਰੂਕ ਆ ਕਿ ਬੰਦਾ ਉਦਾਂ ਹੀ ਬਸ ਜਿਹੜਾ ਖਾਨਾ ਪੂਰਤੀ ਕਰਨ ਵਾਲਾ ਬੰਦਾ ਵਾ ਨਾ। ਸੋ ਜੇ ਤਾਂ ਤੁਹਾਡਾ ਪੇਪਰ ਵਰਕ ਹੈਗਾ, ਤੁਸੀਂ ਸਟਰੋਂਗ ਕੇਸ ਤੁਹਾਡਾ ਹੈਗਾ, ਤੁਸੀਂ ਜਾਓ ਕੇਸ ਲੜੋ ਆਪਣਾ, ਹਨਾ। ਤੇ ਜਿਹੜਾ ਉਦਾਂ ਇਹ ਹੈ ਕਿ ਜਿਹਨਾਂ ਨੇ ਵਿਆਹ ਕਰਾਇਆ ਵਾ, ਆਪਣੀ ਸਲਾਹ ਇਹੀ ਹੁੰਦੀ ਹੈ ਕਿ ਜਿਹੜੇ ਵਿਆਹ ਦੇ ਥਰੂ ਪੱਕੇ ਹੋ ਸਕਦੇ ਆ, ਉਹਨਾਂ ਨੂੰ ਵਿਆਹ ਦੇ ਥਰੂ ਹੀ ਪੱਕੇ ਹੋਣੇ ਚਾਹੀਦੇ, ਕਿਉਂਕਿ ਤੁਹਾਡੇ ਜਿਹੜੇ ਪਰਸੈਂਟੇਜ ਚਾਂਸ ਆ ਵਿਆਹ ਦੇ ਥਰੂ ਪੱਕੇ ਹੁੰਦੇ, ਉਹ ਬਹੁਤ ਜ਼ਿਆਦਾ ਹਾਈ ਹੈ, ਹਨਾ। ਜੇ ਤੁਹਾਡਾ ਵਿਆਹ ਸਹੀ ਚੱਲਦਾ ਪਿਆ, ਜਵਾਕ ਜੂਕ ਤੁਹਾਡੇ ਹੈਗੇ ਆ, ਤਾਂ ਵਿਆਹ ਵਾਲੇ ਦੇ ਵਿੱਚ ਤੁਹਾਨੂੰ ਟਾਈਮ ਲੱਗ ਜਾਂਦਾ 4-5 ਸਾਲ ਦਾ, ਪਰ ਉਹ ਜਿਹੜਾ ਕੇਸ ਆ ਉਹ ਜ਼ਿਆਦਾ ਸੋਲਿਡ ਆ। ਉਹ ਅਸਾਲਮ ਨਾਲੋਂ ਵਧੀਆ ਜਿਹੜਾ ਵਿਆਹ ਦਾ ਕੇਸ ਆ। ਇਹ ਜੱਜ ਨੇ ਵੀ ਤੁਹਾਨੂੰ ਉਦੋਂ ਹੀ ਕਹਿਣਾ ਕਿ ਕਰ ਲਾ, ਤੇਰੇ ਪਰਸੈਂਟੇਜ ਜ਼ਿਆਦਾ ਚਾਂਸ ਹੈਗੇ ਆ, ਮੇਰੀ ਕੋਈ ਗਰੰਟੀ ਨਹੀਂ। ਉਹਨੇ ਤੁਹਾਨੂੰ ਪਹਿਲੀ ਕਹਿੰਦੇ ਸਾਰੀ ਉਹਨੇ ਇਹ ਕਹਿਣਾ, ਹਨਾ। ਬਾਕੀ ਤੁਸੀਂ ਥੋੜਾ ਜਿਹਾ ਇਹ ਦੇਖਣਾ ਕਿ ਸਰਕਾਰੀ ਵਕੀਲ ਕਿਹੜਾ ਜਾਂਦਾ। ਸਰਕਾਰੀ ਵਕੀਲ ਤੇ ਵੀ ਬੜਾ ਡਿਪੈਂਡ ਕਰਦਾ ਵਾ। ਇੱਕ ਹੁਣ ਲੀ ਕਰਕੇ ਵਕੀਲ ਆ, ਇੱਕ ਚਾਈਨੀਜ਼ ਡਿਸੈਂਟ ਦਾ, ਮੇਰੇ ਖਿਆਲ ਉਹਨੇ ਮੁੱਛਾਂ ਨਹੀਂ ਰੱਖੀਆਂ ਗੁੰਡੀਆਂ, ਜਿਹਨਾਂ ਨੂੰ ਉਹਨੇ ਤਾਂ ਜਾ ਕੇ ਬਸ ਪੀੜੀ ਜਦੋਂ ਆ ਗਿਆ, ਮੈਂ ਕਿਹਾ ਲੈ ਯਾਰ ਅੱਜ ਤਾਂ ਪੀੜੀ ਬਸ ਪੀੜੀ ਉਹਨੇ ਸੈਨ ਫਰਾਂਸਿਸਕੋ ਚ ਪੀੜੀ ਪਾਤੀ ਆ। ਹੁਣ ਉਹਦਾ ਤਾਂ ਕੰਮ ਏਦਾਂ। ਤੇ ਇੱਕ ਹੋਰ ਫੀਮੇਲ ਅਟਰਨੀ, ਉਹਦਾ ਮੈਨੂੰ ਨਾਂ ਭੁੱਲ ਗਿਆ, ਤੇ ਉਹ ਵੀ ਇਹ ਦੋ ਜਣੇ ਆ ਜਿਹੜੇ ਬਸ ਜਦੋਂ ਇਹ ਆ ਗਏ ਇਹਨਾਂ ਨੇ ਪੀੜੀ ਕਰ ਦੇਣੀ ਸਾਰਿਆਂ ਦੀ। ਸੋ ਇਦਾਂ ਕਿ ਹੁਣ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਉਦੋਂ ਆਣਾ ਕਿੰਨੇ ਆ, ਤੇ ਤੁਹਾਨੂੰ ਬਿਨਾਂ ਮੰਗੇ ਵੀ ਪ੍ਰਸ਼ਾਦ ਜਿਹੜਾ ਦਿੱਤਾ ਜਾ ਸਕਦਾ ਵਾ ਪੀੜੀ ਵਾਲਾ। ਸੋ ਰੈਡੀ ਜਿਹੜਾ ਰਹੋ। ਹੁਣ ਬਾਕੀ ਦੇਖੋ ਤੁਹਾਡੇ ਸਾਹਮਣੇ ਸਾਰੇ ਪੱਖ ਨੇ, ਹੁਣ ਤਾਂ 20 ਦਿਨ ਰਹਿ ਗਏ। ਹਾਂ, ਫੈਸਲਾ ਤੁਹਾਡੇ ਹੱਥ ਚ, ਤੁਸੀਂ ਤਿਆਰੀ ਕਰਕੇ ਜਾਓ ਤੁਸੀਂ। ਪਰ ਇਹ ਆ ਕਿ I-130 ਤੁਹਾਨੂੰ ਕਰਨੀ ਚਾਹੀਦੀ ਸੀ ਜੀ। ਅਮਿਤ, हेलो, सत श्रीकाल भाजी। सत श्रीकाल जी। सर मेरा ये क्वेश्चन था कि मेरा ऑलरेडी असाइलम पास हुआ है और मैंने ग्रीन कार्ड भी अपना अप्लाई किया हुआ है, और सर ट्रैवल डॉक्यूमेंट में मेरे आगे थे जिससे मैं एक बार ट्रैवल कर चुका हूँ। तो सर अब जैसे मुझे नवंबर या दिसंबर में मुझे इंडिया जाना है, और मेरे एक्सपायर हो रहे हैं वो 15 दिसंबर को। तो जो वीजा अप्लाई करते हैं वो ये बोल रहे हैं कि भाई आप जा नहीं सकते, मतलब आपके पास कम से कम 6 महीने का होना चाहिए, तब आप मतलब यहाँ से लीव कर सकते हो, वरना आप जा नहीं सकते। और जो मैंने रिन्यू के लिए अप्लाई किए हुए हैं वो तो सर आपको पता ही है कि 15-17 महीने कुछ ऐसे बोल रहे हैं। तो सर उसका पूछना था मुझे, कैसे क्या कर सकते हैं। जाना कहाँ पे है आपने? क्या सर? ट्रैवल कहाँ पे कर रहे हो? सर आवाज नहीं आ रही, क्या कह रहे थे? सॉरी। ट्रैवल किसे करना है? ट्रैवल कहाँ पे कर रहे हो आप? सर मुझे इंडिया जाना था, यहाँ से। तो भाई इसका ये है कि जो इंडिया कैसे जाना है, इंडिया वाले की तो नहीं हम कह सकते कि क्या रिक्वायरमेंट है, पर जो यूएस वाला है, यूएस की ऐसी कोई रिक्वायरमेंट नहीं है कि 6 महीने के लिए वैलिड चाहिए। वो 15 दिन का वैलिड है, वो भी चल जाएगा। उसकी जो वैलिडिटी है उसके बीच में आप आ सकते हो। तो सर वो ये जैसे सर जाते हो सारे, मतलब चलो दूसरी कंट्री के थ्रू ही है, वो बोल रहे हैं कि आपको कोई कंट्री वीजा नहीं देगी अगर आपके पास 6 महीने का अनटिल वैलिड नहीं है। वो नहीं, वो फिर वो कंट्री की अपनी रिक्वायरमेंट हो सकती है, पर जो यूएस की रिक्वायरमेंट मैं बता रहा हूँ कि यूएस को कोई प्रॉब्लम नहीं है, वो आपको वैलिडिटी में वापस आ जाओ, वो आपको आने देंगे। सर दिक्कत तो ये है सर, यहाँ से मतलब एंट्री नहीं होगी कहीं पे। तो सर मैं एडवांस पैरोल कोई अप्लाई नहीं कर सकता कि एडवांस पैरोल तो नहीं अप्लाई होगा, इमरजेंसी पैरोल के भी दे देते हैं ट्रैवल करने के लिए, पर ये जो 6 महीने वाला ये तो वेट ही करनी पड़ेगी। जी जी, थैंक यू। तलविंदर। जय सर। हाँ जी तलविंदर जी, सत श्रीकाल। ਸਤਿ ਸ਼੍ਰੀ ਅਕਾਲ ਸਰ ਤੁਹਾਨੂੰ ਦੋਨਾਂ ਨੂੰ। ਸਰ ਮੈਂ ਇਨਫੋਰਮੇਸ਼ਨ ਲੈਣੀ ਸੀ ਜੀ। ਮੈਂ ਨਾ ਸਪੈਨਿਸ਼ ਨੈਸ਼ਨਲਿਟੀ ਹੋਲਡਰ ਹਾਂ ਜੀ, ਤੇ ਇਸ ਟਾਈਮ ਮੈਂ ਅਮਰੀਕਾ 'ਚ ਹਾਂ। ਇਸਤਾ ਦੇ ਥਰੂ ਮੈਂ ਇੰਟਰ ਕੀਤਾ ਹੋਇਆ ਇੱਥੇ ਜੀ, ਤੇ ਵਾਪਸ ਚਲੇ ਜਾਣਾ। ਤੇ ਮੈਂ ਪੁੱਛਣਾ ਚਾਹੁੰਦਾ ਜੀ, ਕੋਈ ਕਿਸੇ ਤਰ੍ਹਾਂ ਮੈਂ ਇੱਥੇ ਅਪਲਾਈ ਕਰ ਸਕਦਾ ਵਰਕ ਵੀਜ਼ਾ ਜਾਂ ਵਰਕ ਪਰਮਿਟ ਜਾਂ ਗ੍ਰੀਨ ਕਾਰਡ, ਕੋਈ ਵੇ ਹੈਗਾ ਤੇ ਜਾਂ ਨਹੀਂ ਜੀ? ਇੱਥੇ ਰਹਿ ਕੇ ਨਹੀਂ ਹੋਣਾ, ਤੁਹਾਨੂੰ ਪਹਿਲਾਂ ਤਾਂ ਜਾਣਾ ਪੈਣਾ ਵਾਪਸ, ਤੇ ਤੁਸੀਂ E2 ਵੀਜ਼ੇ ਰਾਹੀਂ, ਇਨਵੈਸਟਮੈਂਟ ਰਾਹੀਂ, ਅੱਛਾ ਜੀ, 1.5-2-3 ਲੱਖ ਜੋ ਵੀ ਤੁਹਾਡਾ ਹੱਥ ਪੈਂਦਾ, ਬਿਜ਼ਨਸ ਦੇ ਥਰੂ ਤੁਸੀਂ ਆ ਸਕਦੇ ਆ। ਬਿਜ਼ਨਸ 'ਚ ਇਨਵੈਸਟਮੈਂਟ ਕਰਨੀ ਪੈਣੀ, ਇੱਥੇ ਡਾਇਰੈਕਟ ਕੋਈ ਵਰਕ ਪਰਮਿਟ ਨਹੀਂ ਹੈਗਾ। ਠੀਕ ਹੈ ਸਰ। ਜਿੱਦਾਂ ਮੇਰੀ ਸਿਸਟਰ ਨੇ ਇੱਥੇ, ਤੇ ਉਹ ਕਿਸੇ ਤਰ੍ਹਾਂ ਮੈਨੂੰ ਉਹਨਾਂ ਕੋਲ ਲੀਕਰ ਸਟੋਰ ਹੈ ਇੱਥੇ, ਉਹਨਾਂ ਦੇ ਥਰੂ ਨਹੀਂ ਹੋ ਸਕਦਾ? ਨਹੀਂ, ਏਦਾਂ ਨਹੀਂ ਹੋਣਾ। ਤੁਹਾਨੂੰ 51% ਹਿੱਸੇਦਾਰੀ ਜਿਹੜੀ ਖਰੀਦਣੀ ਪੈਣੀ ਹੈ ਬਿਜ਼ਨਸ ਦੇ ਵਿੱਚ,
ਪੈਸੇ ਲਾਣੇ ਪੈਣੇ ਆ, ਸਿਸਟਰ ਤੋਂ ਗਿਫਟ ਲਓ, ਜਿੱਥੋਂ ਮਰਜ਼ੀ ਗਿਫਟ ਲਓ, ਤੁਹਾਨੂੰ ਬਿਜ਼ਨਸ ਇੱਥੇ ਨਵਾਂ ਜਿਹੜਾ ਖੜਾ ਕਰਨਾ ਪੈਣਾ ਜਾਂ ਐਗਜ਼ਿਸਟਿੰਗ ਜੌਬ ਕ੍ਰੀਏਟ ਕਰਨੀਆਂ ਪੈਣੀਆਂ। ਸੋ ਉਸ ਹਾਂ। ਜੇ ਉਹ ਜਿੱਦਾਂ ਉਹ ਮੈਨੂੰ ਕੁਝ ਸ਼ੋਅ ਕਰਨ ਦੀ ਲੋੜ ਹੈ ਜਾਂ ਉਧਰੋਂ ਪੈਸਾ, ਜੇ ਉਹ ਕਹਿ ਦੇਣ ਕਿ ਮੈਂ ਇਹਨੂੰ ਹਿੱਸਾ ਜਿੱਦਾਂ ਨਹੀਂ ਵੀ ਤਾਂ ਗਿਫਟ ਨਹੀਂ ਉਹ ਕਰ ਸਕਦੇ ਹਿੱਸਾ, ਮਤਲਬ ਪੈਸਾ ਖਰਚ ਹੋਣਾ ਚਾਹੀਦਾ ਇੱਥੇ। ਇਦਾਂ ਸ਼ੋਅ ਵਾਲਾ ਕੋਈ ਕੰਮ ਨਹੀਂ ਹੈਗਾ, ਇਹ ਐਕਚੁਅਲ ਬਿਜ਼ਨਸ ਕ੍ਰੀਏਟ ਕਰਕੇ ਜੌਬਾਂ ਕ੍ਰੀਏਟ ਕਰਨੀਆਂ। ਇਹ ਸ਼ੋਅ ਵਾਲਾ ਸ਼ੋਅ ਮਨੀ ਵਾਲਾ ਅਮਰੀਕਾ ਵਾਲੇ ਚਾਹੁੰਦੇ ਆ ਵੀ ਭਾਈ ਤੁਹਾਡੀ ਇਨਵੈਸਟਮੈਂਟ ਦਿਖਣੀ ਚਾਹੀਦੀ ਹੈ। ਇਵੈਂਚੁਅਲੀ ਜਿਹੜੀ ਮੁੱਕਦੀ ਗੱਲ ਆ ਵੀ ਤੁਸੀਂ ਐਕਚੁਅਲ 'ਚ ਡਾਲਰ ਇੱਥੇ ਲੈ ਕੇ ਆ ਰਹੇ ਆ ਤੇ ਇੰਪਲੋਇਮੈਂਟ ਜਿਹੜੀ ਉਹ ਜਨਰੇਟ ਕਰ ਰਹੇ ਆ। ਸੋ ਜੇ ਉਹ ਸਾਰੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਫਿਰ ਡੈਫੀਨੇਟਲੀ ਉਹ ਤੁਹਾਨੂੰ ਇਸ ਦੇ ਉੱਤੇ ਜਿਹੜਾ ਉਹ ਕਰ ਸਕਦੇ ਆ। ਬਾਕੀ ਬਿਜ਼ਨਸ ਪਲਾਨ ਇਹ ਕਿੱਦਾਂ ਬਣਾਉਣਾ, ਕਿਵੇਂ ਕਰਨਾ ਹੈ, ਉਹਦੀ ਸਲਾਹ ਜੇ ਤੁਸੀਂ ਲੈਣੀ ਆ ਅਟਰਨੀ ਟਰਕੀਆਣਾ ਭਾਜੀ ਦੇ ਨਾਲ ਤੇ ਇਹਨਾਂ ਦੇ ਆਫਿਸ ਦੇ ਨਾਲ ਸੰਪਰਕ ਕਰ ਲਿਓ 4159090503 ਦੇ ਉੱਤੇ। ਪਵਨ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਪਵਨ ਜੀ, ਬੋਲੋ ਜੀ। ਭਾਜੀ ਮੇਰਾ ਸਵਾਲ ਹੈ ਕਿ ਲਾਸਟ ਮੰਥ ਮੇਰਾ ਅਸਾਈਲਮ ਦਾ ਕੇਸ ਡਿਨਾਈ ਹੋਇਆ ਜੀ, ਤੇ ਜੱਜ ਕਹਿੰਦਾ ਕਿ ਤੇਰੇ ਸਾਰਾ ਸਭ ਕੁਝ ਠੀਕ ਹੈ, ਪਰ ਰੀਲੋਕੇਸ਼ਨ ਦਾ ਉਹਨੂੰ ਹਜਮ ਨਹੀਂ ਹੋਇਆ, ਉਹਨੇ ਉਹਦੇ ਪਿੱਛੇ ਡਿਨਾਈ ਕੀਤਾ ਤੇ ਉਹ ਕਹਿੰਦਾ ਤੂੰ ਅਪੀਲ ਕਰ, ਮੈਂ ਤੈਨੂੰ ਚਾਂਸ ਦੇ ਰਿਹਾ। ਤੇ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਕਿੰਨੇ % ਚਾਂਸ ਹੈ ਭਾਜੀ? ਇਹ ਤਾਂ ਮੇਰਾ ਵੀ ਡਿਪੈਂਡ ਕਰਦਾ ਹੁਣ ਸਮਗਰੀ ਕੀ ਪਾਈ ਹੈ ਕੇਸ ਦੇ ਵਿੱਚ, ਰੀਲੋਕੇਸ਼ਨ ਦੀ ਉਹ ਕੀ ਕੀਤੀ ਹੈ, ਪਰਸੈਂਟੇਜ ਤੇ ਇਹਦੇ ਵਿੱਚ ਕਹੀ ਨਹੀਂ ਜਾ ਸਕਦੀ। ਇਹ ਡਿਪੈਂਡ ਕਰਦਾ ਹੁਣ ਕੀ ਆਰਗੂਮੈਂਟ ਆ, ਕਾਹਦਾ ਕੇਸ ਆ, ਉੱਤੇ ਡਿਪੈਂਡ ਕਰਦਾ। ਆਰਗਿਊ ਕੀਤਾ ਜਾ ਸਕਦਾ, ਹੋਰ ਕੁਝ ਨਹੀਂ। ਰੀਲੋਕੇਸ਼ਨ ਤੇ ਪਾਸ ਵੀ ਹੁੰਦੇ ਆ ਕੇਸ, ਫੇਲ ਵੀ ਹੁੰਦੇ ਹਨ। ਤੇ ਭਾਜੀ ਮੈਨੂੰ 10 ਸਾਲ ਹੋ ਗਏ, ਮੇਰਾ ਬੇਬੀ ਵੀ ਹੈਗਾ ਇੱਥੇ, ਦਾ ਕੋਈ ਉਹਦਾ ਬੈਨੀਫਿਟ ਹੈ ਜਾਂ ਕੁਝ ਨਹੀਂ? ਨਹੀਂ, ਉਹ ਤੇ ਲੰਘ ਗਈ ਮੇਰੇ ਵੀ ਸਟੇਜ ਕੈਂਸਲੇਸ਼ਨ ਆਫ ਰਿਮੂਵਲ ਵਾਲੀ। ਇਹ ਤਾਂ ਹੁਣ ਰਿਮੂਵਲ ਲੱਗ ਗਿਆ ਆਲਰੇਡੀ, ਹੁਣ ਤਾਂ ਅਪੀਲ ਹੀ ਚੱਲਣੀ। ਰੀਲੋਕੇਸ਼ਨ ਦੇ ਮੁੱਦਾ ਹੈ ਇਸ ਵੇਲੇ। ਠੀਕ ਹੈ ਜੀ। ਅੱਛਾ ਜੀ, ਥੈਂਕ ਯੂ ਜੀ। ਬਾਕੀ ਨਿਆਣਾ 21 ਸਾਲ ਤੋਂ ਬਾਅਦ ਜਾ ਕੇ ਕਰ ਸਕਦਾ? ਨਹੀਂ, ਨਿਆਣਾ 21 ਸਾਲ ਤੋਂ ਬਾਅਦ ਤਾਂ ਉਹਦਾ ਕਰੂਗਾ ਨਾ ਜਿਹੜਾ ਬੰਦਾ ਲੀਗਲ ਆਇਆ ਵਾ। ਓਕੇ, ਠੀਕ ਹੈ ਜੀ। ਤੇ ਹਾਂਜੀ, ਇਹ ਗੱਲ ਕਰ ਰਹੇ ਕੈਂਸਲੇਸ਼ਨ ਆਫ ਰਿਮੂਵਲ ਦੀ, ਜਿਹਨਾਂ ਦਾ ਨੋਟਿਸ ਡਿਫੈਕਟਿਵ ਹੁੰਦਾ ਵਾ ਤੇ ਗੈਸਟ੍ਰੋਟਰਮਨੀਸ ਚਾਵੇ। ਕਈ ਵਾਰੀ ਆਪਾਂ ਇਹ ਕੇਸਾਂ ਦੀ ਜਿਹੜੀ ਡਿਸਕਸ਼ਨ ਕਰ ਚੁੱਕੇ ਹਾਂ ਕਿ 10 ਸਾਲ ਦਾ ਜਿਹੜਾ ਹੈਗਾ ਉਹ ਇਦਾਂ ਨਹੀਂ ਕਿ 10 ਸਾਲ ਰਹਿੰਦੇ ਹੋ ਗਏ ਤੇ ਨਿਆਣਾ ਤੇ ਪੱਕਾ ਹੋ ਜਾਣਾ ਬੰਦੇ ਨੇ। ਉਹਦੇ ਵਿੱਚ ਇਹ ਹੈ ਕਿ ਨੋਟਿਸ ਡਿਫੈਕਟਿਵ ਹੋਣਾ ਚਾਹੀਦਾ ਵਾ ਤੇ ਨਿਆਣੇ ਨੂੰ ਪ੍ਰੋਬਲਮ ਹੋਣੀ ਚਾਹੀਦੀ ਹੈ ਕੋਈ ਮੈਡੀਕਲ ਲੈਵਲ ਤੇ, ਤਾਂ ਕਰਕੇ ਫਿਰ ਉਹ ਜੇ ਹਾਰਡਸ਼ਿਪ ਸ਼ੋ ਹੁੰਦੀ ਹੈ ਤੇ ਫਿਰ ਮਿਲਦਾ ਉਹਨੂੰ ਵੀ। ਇੰਨਾ ਸਿੰਪਲ ਨਹੀਂ ਕਿ 10 ਸਾਲ ਹੋ ਗਏ ਤੇ ਪੱਕਾ ਹੋ ਜਾਣਾ ਹੈ ਨਾ ਜੀ। ਠੀਕ ਹੈ ਜੀ। ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣਾ ਕੇਸ ਹੈ ਨਾ ਡਿਸਮਿਸ ਕਰ ਦਿੱਤਾ ਸੀਗਾ ਤੇ ਆਪਾਂ ਕੇਸ ਦੁਬਾਰਾ ਫਾਈਲ ਕੀਤਾ ਸੀ ਅਪ੍ਰੈਲ ਦੇ ਵਿੱਚ, ਤੇ ਹੁਣ 4 ਮਹੀਨੇ ਹੋ ਗਏ ਸੀ ਕੇਸ ਫਾਈਲ ਕੀਤੇ ਨੂੰ। ਉਹ ਕਹਿੰਦੇ ਵੀ ਤੁਸੀਂ ਦੁਬਾਰਾ ਰੀਫਾਈਲ ਕਰੋ। ਹੁਣ ਜਿਹੜਾ ਆਪਣਾ ਕਲੌਕ ਆ ਸ਼ੁਰੂ ਤੋਂ ਚੱਲੂਗਾ ਕਿ ਹੁਣ ਨਵਾਂ ਚੱਲੂਗਾ? ਇਹ ਤਾਂ ਡਿਪੈਂਡ ਕਰਦਾ ਭਾਜੀ। ਰੀਫਾਈਲ ਕੇਸ ਵੱਲੋਂ ਕਿਹਾ ਉਹਨਾਂ ਨੇ, ਜਿਹੜਾ ਪਹਿਲੀ ਗੱਲ ਤਾਂ ਜਿਹੜਾ ਡਿਸਮਿਸ ਹੋ ਗਿਆ ਪੀਡੀ, ਉਹਦੇ ਬੇਸ ਤੇ ਤੁਹਾਨੂੰ ਵਰਕ ਪਰਮਿਟ ਮਿਲੀ ਜਾਣਾ, ਤੁਹਾਨੂੰ ਕਲੌਕ ਦੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਭਾਜੀ। ਵਰਕ ਪਰਮਿਟ ਆਪਣਾ ਐਕਸਪਾਇਰ ਹੋ ਗਿਆ, ਉਹਨੇ ਦਿੱਤਾ ਨਹੀਂਗਾ, ਉਹਨੇ ਕੇਸ ਡਿਸਮਿਸ ਹੀ ਕੀਤਾ ਆਪਣਾ। ਕਹਿੰਦੇ ਵੀ ਤੁਹਾਨੂੰ ਕੇਸ ਆਪਣਾ ਦੁਬਾਰਾ ਥੱਲੇ ਲਾਉਣਾ ਪੈਣਾ ਆ। ਥੱਲੇ ਲਾਇਆ ਅਪ੍ਰੈਲ 20 ਦਾ ਲਾਇਆ ਸੀ ਕੇਸ, ਤੇ ਉਹ ਹੁਣ ਮੈਂ ਆਪਣੇ ਗੱਲ ਕੀਤੀ ਸੀਗੀ, ਉਹ ਕਹਿੰਦੇ ਵੀ ਉਹਨੇ ਆਪਣੀ ਫਾਈਲ ਹੀ ਨਹੀਂ ਚੱਕੀ ਉੱਥੋਂ ਆਪਾਂ ਨੂੰ। ਭਾਜੀ ਕੁਛ ਨਹੀਂ ਹੁੰਦਾ, ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਫਾਈਲ ਹੀ ਨਹੀਂ ਚੱਕੀ ਉਹਨਾਂ ਨੇ। ਵਕੀਲ ਨੇ ਫਾਈਲ ਨਹੀਂ ਸਹੀ ਕੀਤੀ ਹੋਣੀ, ਇਹ ਚੀਜ਼ ਹੈ ਕਿ ਫਾਈਲ ਨਹੀਂ ਸਹੀ ਕੀਤੀ, ਕੁਛ ਗਲਤੀ ਰਹਿ ਗਈ। ਏਦਾਂ ਥੋੜਾ ਨਾ ਕੋਈ ਕਿ ਉਹਨਾਂ ਦੀ ਮਰਜ਼ੀ ਹੈ ਕਿ ਉਹਨਾਂ ਨੇ ਫਾਈਲ ਚੱਕਣੀ ਜਾਂ ਨਹੀਂ ਚੱਕਣੀ। ਉਹ ਤਾਂ ਜੇ ਫਾਈਲ ਕੰਪਲੀਟ ਹੋ ਗਈ ਤਾਂ ਉਹਨਾਂ ਨੇ ਤੁਹਾਨੂੰ ਰਸੀਦ ਦੇਣੀ ਹੈ, ਨਹੀਂ ਕੰਪਲੀਟ ਹੋ ਗਈ ਤਾਂ ਤੁਹਾਨੂੰ ਦੁਬਾਰਾ ਲਾਉਣਾ ਪੈਣਾ। ਹਾਂਜੀ, ਪਰ ਹੁਣ ਫੇ ਮੈਨੂੰ ਕਲੌਕ ਸ਼ੁਰੂ ਤੋਂ ਫੇਰ ਚਲਾਉਣਾ ਪਊਗਾ ਜੀ ਇਹਦੇ ਵਿੱਚ? ਜੇ ਭਾਜੀ ਤੁਹਾਡਾ ਹੁਣ ਲੱਗਾ ਹੀ ਨਹੀਂ ਕੇਸ, ਤਾਂ ਫਾਈਲ ਹੀ ਨਹੀਂ ਸਹੀ ਤਰੀਕੇ ਨਾਲ ਹੋਇਆ, ਤਾਂ ਫਿਰ ਕਲੌਕ ਲੂਕ ਵਾਲਾ ਤੇ ਕੋਈ ਮਸਲਾ ਹੀ ਨਹੀਂ ਰਹਿੰਦਾ ਜੀ। ਜੀ। ਸੋ ਇਹ ਫਿਰ ਕੀ ਇਹਨਾਂ ਦੇ ਲਈ ਕੀ ਹੈ? ਜਿਹੜੇ ਹੁਣ ਇਦਾਂ ਦੇ ਕਈ ਹੋਰ ਵੀ ਆਪਾਂ ਨੋਟਿਸ ਦੀ ਤਾਂ ਗੱਲ ਕੀਤੀ ਵੀ ਉਹ ਡਿਫੈਕਟਿਵ ਆ, ਇਹ ਕਾਉਂਸਲਰ ਦੇ ਉੱਤੇ ਵੀ ਉਹ ਕਰ ਸਕਦੇ ਆ ਵੀ ਭਾਈ ਇਹਨਾਂ ਨੇ ਮੇਰਾ ਚੰਗੀ ਤਰ੍ਹਾਂ ਕੇਸ ਨਹੀਂ ਅੱਗੇ ਪੇਸ਼ ਕੀਤਾ, ਤੇ ਉਹ ਉਸ ਐਂਗਲ ਤੋਂ ਵੀ ਕੁਛ ਅੱਗੇ ਵੱਧ ਸਕਦੇ ਆ? ਨਹੀਂ, ਇਹਨਾਂ ਦਾ ਜੱਜ ਨੇ ਡਿਸਮਿਸ ਕਰਤਾ ਜਿਹੜਾ ਹੁੰਦਾ ਪੀਡੀ ਜਿਹਨੂੰ ਕਹਿੰਦੇ ਦੇ ਦਿੱਤੀ ਹੈ, ਤੇ ਹੁਣ ਅਸਾਈਲਮ ਆਫਿਸ ਮੋਰੇ ਇਹਨਾਂ ਨੇ ਕਰਨਾ ਸੀਗਾ ਤੇ ਅਪ੍ਰੈਲ 'ਚ ਕਹਿੰਦੇ ਇਹ ਕੀਤਾ, ਤੇ ਹੁਣ ਇਹਨਾਂ ਨੂੰ ਜਾ ਕੇ ਪਤਾ ਲੱਗਾ ਕਿ ਫਾਈਲ ਨਹੀਂ ਹੋਇਆ ਸਹੀ ਤਰੀਕੇ ਨਾਲ, ਤੇ ਇਹਨਾਂ ਨੂੰ ਫਾਈਲ ਹੀ ਸਹੀ ਤਰੀਕੇ ਨਾਲ ਕਰਨਾ ਪੈਣਾ ਦੁਬਾਰਾ ਤੋਂ। ਠੀਕ ਹੈ ਜੀ, ਦੁਬਾਰਾ ਤੋਂ ਕਰਨਾ ਪੈਣਾ। ਠੀਕ ਹੈ ਜੀ। ਵਿੱਕੀ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਈ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ।
ਭਾਜੀ ਮੈਂ I-90 ਭਾਜੀ ਮੈਂ ਕੀਤਾ ਸੀਗਾ ਆਪਣੇ ਗ੍ਰੀਨ ਕਾਰਡ ਲਈ ਭਾਜੀ 717 ਦਿਨ ਹੋ ਗਏ ਭਾਜੀ ਅੱਜ ਦਾ ਨਾ। ਤੇ ਹਾਲੇ ਤੱਕ ਕੋਈ ਵੀ ਨਾ ਕੋਈ ਫਿੰਗਰਪ੍ਰਿੰਟ ਨਾ ਕੋਈ ਨਹੀਂ ਆਇਆ। ਸਿਰਫ ਇੱਕ ਨੋਟਿਸ ਆਇਆ ਸੀ ਜਦੋਂ ਅਪਲਾਈ ਕੀਤਾ ਸੀ ਕਿ ਸਾਨੂੰ ਤੁਹਾਡੇ ਪੇਪਰ ਮਿਲ ਗਏ ਆ। ਉਸ ਤੋਂ ਬਾਅਦ ਕੋਈ ਕੁਝ ਵੀ ਅਪਡੇਟ ਨਹੀਂ ਹੋਈ ਭਾਜੀ। ਇਹ ਭਾਜੀ ਫਿਰ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਹੈਗਾ ਕਿ ਇਨਸਾਈਡ ਪ੍ਰੋਸੈਸਿੰਗ ਟਾਈਮ ਹੈਗਾ? ਇਹ ਭਾਜੀ ਸਰਵਿਸ ਸੈਂਟਰ ਤੇ ਜਾਓ, ਦੇਖੋ ਉੱਥੇ ਜਿੱਥੇ ਪੈਂਡਿੰਗ ਆ, ਜੇ ਤਾਂ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਆ ਫਿਰ ਤੁਸੀਂ ਰਿਕੁਐਸਟ ਪਾ ਸਕਦੇ ਆ, ਤੇ ਜੇ ਅਜੇ ਇਨਸਾਈਡ ਪ੍ਰੋਸੈਸਿੰਗ ਟਾਈਮ ਆ ਤੇ ਫਿਰ ਤੁਹਾਨੂੰ ਵੇਟ ਕਰਨੀ ਪੈਣੀ ਹੈ। ਰਿਕੁਐਸਟ ਵੀ ਪਾਈ ਸੀ ਆਪਣੇ ਆਫਿਸ ਤੋਂ ਕਰਾਇਆ ਸੀਗਾ ਮੇਰਾ ਖਿਆਲ। 10 ਈਅਰ ਤੁਹਾਡਾ 10 ਈਅਰ ਰੀਨਿਊਅਲ ਵਾਲਾ ਸੀਗਾ? ਹਾਂਜੀ 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 ਹਾਂਜੀ। ਮੈਂ ਆਪਣੇ ਆਫਿਸ ਕਾਲ ਕੀਤੀ ਭਾਈ, ਤੁਸੀਂ ਕੀਤਾ ਸੀਗਾ ਤਾਂ ਉਹਨਾਂ ਨੇ ਰਿਕੁਐਸਟ ਪਾਈ ਸੀ, ਪਰ ਮੇਰਾ ਆਲਮੋਸਟ 1 ਮਹੀਨਾ ਹੋ ਗਿਆ ਪਰ ਕੋਈ ਅਪਡੇਟ ਹੋਈ ਨਹੀਂ ਹਲੇ ਜਿੱਦਾਂ। ਤੇ ਅੱਜ 717 ਦਿਨ ਹੋ ਗਿਆ ਭਾਜੀ। ਇਹਦਾ ਮੇਰਾ ਵੀਰ ਇਦਾਂ ਕਿ ਜਦੋਂ ਤੁਸੀਂ I-90 ਕਰਦੇ ਨਾ ਤੁਹਾਡਾ ਗ੍ਰੀਨ ਕਾਰਡ ਤਾਂ ਐਕਸਟੈਂਡ ਕਰੀ ਜਾਂਦੇ ਆ, ਤੇਰਾ ਕੰਮ ਤਾਂ ਕੋਈ ਰੁਕਣਾ ਨਹੀਂ। ਤੂੰ ਹੁਣ ਵੀ ਗ੍ਰੀਨ ਕਾਰਡ ਆ, ਟਰੈਵਲ ਵੀ ਕਰ ਸਕਦਾ ਵਾ। ਪਹਿਲਾਂ 1 ਸਾਲ ਦੀ ਸਾਲ ਦੀ ਐਕਸਟੈਂਸ਼ਨ ਲੈਟਰ ਆਈ ਸੀ, ਉਹ ਲੈਟਰ ਵੀ ਨਹੀਂ ਆਈ ਭਾਜੀ ਕੋਈ ਵੀ ਇਦਾਂ। ਲੈਟਰ ਨਹੀਂ ਆਈ ਦੁਬਾਰਾ? ਉਹ ਦੁਬਾਰਾ ਐਕਸਟੈਂਸ਼ਨ ਲੈਟਰ ਭੇਜ ਦਿੰਦੇ ਹੁੰਦੇ, ਭੇਜੇ ਨਹੀਂ ਉਹਨਾਂ ਨੇ? ਨਹੀਂ ਭੇਜੀ, 1 ਵਾਰੀ ਭੇਜੀ ਭਾਜੀ ਜਿਹੜਾ 1 ਸਾਲ ਦੀ ਬਸ। ਅੱਛਾ ਚਲੋ। ਤੇ I-90 ਜਿਹੜਾ ਹੈਗਾ ਇਹਨਾਂ ਦੇ ਨਾ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਆ। 600 ਦਿਨ ਬਣਦਾ, ਕਹਿੰਦੇ 700 ਦਿਨ ਤੋਂ ਵੱਧ ਹੋ ਗਿਆ। ਹਾਂਜੀ 717 ਦਿਨ ਹੋ ਗਏ ਜੀ ਅੱਜ। ਜਿਹੜਾ ਹੁਣ ਜਿਹੜੀ ਮਹੀਨੇ ਦੀ ਉਹ ਜਿਹੜੀ ਰਿਕੁਐਸਟ ਪਾਈ ਹੈ ਨਾ ਐਕਸਪੀਡੈਂਟ ਦੀ, ਉਹਨੂੰ 30 ਦਿਨ ਹੋਏ ਅਜੇ? ਹਾਂਜੀ ਮਹੀਨਾ ਲਾਸਟ ਮੰਥ ਕਾਲ ਕੀਤੀ ਸੀ ਭਾਜੀ ਉਹਨੂੰ। ਹਾਂਜੀ ਉਹਦੀ ਫਿਰ ਇਦਾਂ ਆ ਕਿ 45 ਕੁ ਦਿਨ ਵੇਟ ਕਰਕੇ ਦੇਖ ਲਾ, ਫਿਰ ਦੁਬਾਰਾ ਰਿਕੁਐਸਟ ਆ ਸਕਦੇ ਆ ਹਨਾ। ਤੇ ਮੇਰਾ ਕੁਐਸਚਨ ਇਹ ਸੀਗਾ ਜੇ ਬਾਈ ਚਾਂਸ ਭਾਜੀ ਨਾ ਜਿੱਦਾਂ ਨਹੀਂ ਗ੍ਰੀਨ ਕਾਰਡ ਆਉਂਦਾ, ਫਿਰ ਜਿੱਦਾਂ ਆਪਾਂ ਸਾਨੂੰ ਮੈਂ ਤੁਸੀਂ ਕਰ ਸਕਦੇ ਭਾਜੀ ਅਪੀਲ ਕਰ ਸਕਦੇ, ਕੀ ਕਰ ਸਕਦੇ ਹੁੰਦੇ ਭਾਜੀ ਆਪਾਂ? ਨਹੀਂ ਅਪੀਲ ਤਾਂ ਯਾਰ ਤਾਂ ਹੋਣੀ ਹੈ ਜੇ ਡਿਨਾਈ ਹੋਣਾ ਵਾ ਕੇਸ ਤੇਰਾ। ਕਿਹੜਾ ਡਿਨਾਈ ਕੀਤਾ, ਇਹ ਤਾਂ ਡਿਲੇ ਆ। ਹਾਂਜੀ ਡਿਲੇ ਆ। ਹਾਂਜੀ ਇਹ ਡਿਲੇ ਦੀ ਕੋਈ ਅਪੀਲ ਨਹੀਂ, ਇਹ ਤਾਂ ਫੋਲੋ ਅਪ ਹੀ ਹੈ। ਫੋਲੋ ਅਪ। ਠੀਕ ਹੈ ਠੀਕ ਹੈ। ਤੇ ਆਪਾਂ ਅਪਾਇੰਟਮੈਂਟ ਬਣਾ ਕੇ ਪਾਸਪੋਰਟ ਤੇ ਸਟੈਂਪ ਲਗਵਾ ਸਕਦੇ ਭਾਜੀ? ਉਹ ਲਵਾ ਸਕਦੇ ਹਾਂਜੀ, ਉਹਦੀ ਕੋਈ ਪ੍ਰੋਬਲਮ ਨਹੀਂ। ਠੀਕ ਹੈ। ਜੇ ਬਾਈ ਚਾਂਸ ਭਾਜੀ ਨਾ ਹੀ ਜਿੱਦਾਂ ਨਹੀਂ ਆਉਂਦਾ, ਮਤਲਬ 2 ਸਾਲ ਹੋਰ ਨਾ ਆਵੇ ਜਾਂ ਸਾਲ ਹੋਰ ਨਹੀਂ ਆਉਂਦਾ, ਫਿਰ ਆਪਾਂ ਅਪੀਲ ਕਰ ਸਕਦੇ ਨਹੀਂ ਭਾਜੀ? ਨਹੀਂ ਜਿਹੜੀ ਸਟੈਂਪ ਆ ਮੇਰਾ ਵੀਰ ਉਹ ਗ੍ਰੀਨ ਕਾਰਡ ਹੀ ਆ। ਹੁਣ ਨਾਲੇ ਇਦਾਂ ਆ ਕਿ ਸਿਟੀਜ਼ਨ ਕਿਉਂ ਨਹੀਂ ਫਾਈਲ ਕੀਤੀ ਤੂੰ? ਭਾਜੀ ਸਿਟੀਜ਼ਨ ਮੇਰੀ ਡਿਨਾਈ ਕਰ ਦਿੱਤੀ ਸੀ, ਜਿੱਦਾਂ ਥੋੜਾ ਚੱਕਰ ਜਿਹਾ ਸੀਗਾ ਭਾਜੀ। ਜਿੱਦਾਂ ਤੁਹਾਨੂੰ ਸ਼ਾਇਦ ਆਪਾਂ ਲਾਸਟ ਤੇ ਸਾਨੂੰ ਅਪਾਇੰਟਮੈਂਟ ਦਿੱਤੇ ਸਾਰੇ ਪ੍ਰੋਬਲਮ ਜਿੱਦਾਂ। ਹੁਣ ਚੱਕਰ ਮੈਨੂੰ ਪਤਾ ਨਹੀਂ ਕਿ ਉਹ ਚੱਕਰ ਹੀ ਨਾ ਤੇਰਾ ਗ੍ਰੀਨ ਕਾਰਡ ਰੁਕਦਾ ਹੋਵੇ। ਹੁਣ ਕਿਹੜਾ ਵਾਲਾ ਚੱਕਰ ਆ? ਤੇ ਇਹਦੀ ਫਿਰ ਵੇਟ ਕਰ ਲਾ ਜੇ ਚੱਕਰ ਚੁੱਕਰ ਵਾਲਾ ਮਸਲਾ ਵਾ ਹਨਾ। ਠੀਕ ਹੈ ਜੀ। ਆਪਣਾ 30 ਦਿਨ ਹੋਏ ਆ, 45 ਦਿਨ 60 ਦਿਨ ਵੇਟ ਕਰ ਲਾ, ਫਿਰ ਦੁਬਾਰਾ ਫੋਲੋ ਅਪ ਕਰ ਦਾਂਗੇ। ਇਹੀ ਕਰ ਸਕਦੇ ਹਨਾ। ਠੀਕ ਹੈ ਜੀ। ਚਲੋ ਬਾਕੀ ਇਹ ਨਾ ਉਦਾਂ ਕਾਲ ਕਰਕੇ ਦੇਖ ਲਿਓ, ਹੁਣ ਸਾਰਿਆਂ ਦੇ ਮੂਹਰੇ ਤੇ ਕਿਹੜਾ ਚੱਕਰ ਉਹ ਦੱਸਣ ਦੀ ਲੋੜ ਨਹੀਂ ਹੁੰਦੀ। ਹਾਂਜੀ ਜਿਹੜਾ ਇੱਕ ਇਹ ਗੱਲ ਆ, ਜਿਹੜਾ ਵੀ ਗ੍ਰੀਨ ਕਾਰਡ ਵਾਲਾ ਨਾ ਜਿਹਦਾ ਕੋਈ ਕ੍ਰਿਮੀਨਲ ਕਨਵਿਕਸ਼ਨ ਵਾਲਾ ਚੱਕਰ ਆ, ਉਹ ਬਾਹਰ ਨਾ ਟਰੈਵਲ ਕਰੇ ਕਦੀ। ਇੱਥੇ ਠੱਪਾ ਠੁੱਪਾ ਲਵਾ ਕੇ ਆਪਣਾ ਗ੍ਰੀਨ ਕਾਰਡ ਐਕਸਟੈਂਡ ਕਰਾ ਲਓ, ਕਿਉਂਕਿ ਗ੍ਰੀਨ ਕਾਰਡ ਵਾਲੇ ਤੇ ਜਿਹੜਾ ਸਿਟੀਜ਼ਨ ਆ ਉਹਨੂੰ ਨਹੀਂ ਉਹ ਰੋਕ ਸਕਦੇ। ਕ੍ਰਿਮੀਨਲ ਕਨਵਿਕਸ਼ਨ ਕਰਕੇ ਗ੍ਰੀਨ ਕਾਰਡ ਵਾਲੇ ਨੂੰ ਪੂਰਾ ਟੰਗ ਸਕਦੇ ਆ। ਠੀਕ ਹੈ ਜੀ। ਜੀ ਜੀ ਸੰਤੋਖ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸੰਤੋਖ ਜੀ। ਚਲੋ ਜੀ ਅੱਗੇ ਵਧੀਏ। ਲਵਪ੍ਰੀਤ ਸਤਿ ਸ਼੍ਰੀ ਅਕਾਲ। ਲਵਪ੍ਰੀਤ। ਹਾਂਜੀ ਲਵਪ੍ਰੀਤ। ਸਰ ਮੇਰਾ ਹਾਂਜੀ ਹਾਂਜੀ ਬੋਲੋ ਜੀ ਬੋਲੋ। ਹੈਲੋ ਲਵਪ੍ਰੀਤ। ਸਰ ਮੇਰਾ ਕੁਐਸਚਨ ਸੀਗਾ, ਜਿੱਦਾਂ ਮੇਰਾ ਦਾਦੇ ਨੇ ਗ੍ਰਾਂਟ ਕਰ ਦਿੱਤਾ ਸੀਗਾ, ਬਟ ਮੇਰੇ ਹਲੋ ਮੇਰੀ ਆਵਾਜ਼ ਨਹੀਂ ਆ ਗਈ ਜੀ ਆ ਗਈ। ਤੁਸੀਂ ਇਹ ਦੂਜੇ ਰੇਡੀਓ ਤੇ ਨਾ ਸੁਣੋ, ਫੋਨ ਤੇ ਸੁਣੋ, ਗੱਲ ਇੱਥੇ ਕਰੋ ਜੀ। ਮੈਨੂੰ ਲੱਗਦਾ ਇਹ ਗਵਾਚ ਗਏ। ਚਲੋ ਮੁੜ ਕੇ ਦੁਬਾਰਾ ਆ ਜਾਵਾਂਗੇ। ਸੋ ਸਾਰਿਆਂ ਨੂੰ ਬੇਨਤੀ ਆ, ਜਦੋਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਆ ਫੋਨ ਦੇ ਉੱਤੇ ਸੁਣੋ। ਰੇਡੀਓ ਤੇ ਹੋ ਸਕਦਾ ਵੀ ਤੁਹਾਨੂੰ ਡਿਲੇ ਦੇ ਵਿੱਚ ਸੁਣ ਰਿਹਾ ਹੋਵੇ, ਉਹਦੇ ਨਾਲ ਫਿਰ ਸਾਰੀ ਲੈ ਜੀ ਜਿਹੜੀ ਖਰਾਬ ਹੋ ਜਾਂਦੀ ਆ। ਤੁਹਾਡੇ ਨਾਲ ਦੁਬਾਰਾ ਜੁੜਦੇ ਆ ਲਵਪ੍ਰੀਤ, ਇੱਦਾਂ ਜੁੜੇ ਰਹਿਣਾ। ਹਾਂਜੀ ਜਸਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਮੇਰਾ ਸਵਾਲ ਸੀਗਾ ਕਿ ਮੇਰਾ 1 ਵੀਕ ਪਹਿਲਾਂ ਟਰੈਵਲ ਡਾਕੂਮੈਂਟ ਆਇਆ, ਤੇ ਜੇ ਮੈਂ ਯੂਰਪ ਸ਼ੈਂਗਨ ਵੀਜ਼ੇ ਤੋਂ ਟਰੈਵਲ ਕਰਨਾ ਹੋਵੇ ਤੇ ਉਹਦੇ ਲਈ ਮੈਨੂੰ ਐਡਵਾਂਸ ਅਪਰੂਵਲ ਲੈ ਕੇ ਜਾਣਾ ਪਊਗਾ ਕਿ ਜਾਂ ਮੈਂ ਕਰ ਸਕਦਾ? ਯਾਰ ਕਰ ਤੇ ਸਕਦਾ ਤੂੰ, ਪਰ ਸਲਾਹ ਸਾਰਿਆਂ ਨੂੰ ਇਹੀ ਹੈ ਕਿ ਲੈ ਕੇ ਜਾਓ। ਠੀਕ ਹੈ ਸਰ। ਉਹਦਾ ਕੀ ਪ੍ਰੋਸੈਸ ਹੈਗਾ ਜੇ ਐਡਵਾਂਸ ਅਪਰੂਵਲ ਆਪਾਂ ਅਪਲਾਈ ਕਰਦੇ, ਕਿੰਨੇ ਟਾਈਮ ਤੱਕ ਆਪਾਂ ਨੂੰ ਐਡਵਾਂਸ ਅਪਰੂਵਲ ਲਈ I-131 ਡਾਕੂਮੈਂਟ ਜਿਹੜਾ ਫਾਈਲ ਕਰਨਾ ਪੈਣਾ। 485 ਜੇ ਤੇਰਾ ਆਲਰੇਡੀ ਪੈਂਡਿੰਗ ਆ ਤੇ ਉਹਦੇ ਚ ਤੈਨੂੰ ਸਰਕਾਰੀ ਫੀਸ ਕੋਈ ਨਹੀਂ ਦੇਣੀ ਪੈਣੀ। 131 ਡਾਕੂਮੈਂਟ
ਫਾਈਲ ਕਰਨਾ ਪੈਣਾ ਤੇ ਉਹਦੇ ਵਿੱਚ ਭਰਨਾ ਪੈਣਾ ਖਾਨਾ ਜਿਹੜਾ ਐਡਵਾਂਸ ਪੈਰੋਲ ਦਾ ਮਾਰਕ ਕਰਨਾ ਪੈਣਾ ਤੇ ਇਹ 7-8 ਮਹੀਨੇ ਦਾ ਪ੍ਰੋਸੈਸ ਆ। ਠੀਕ ਹੈ ਜੀ। ਵਿਕਰਮਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਕੈਨੇਡਾ ਤੋਂ ਬੋਲਦਾ ਭਾਜੀ। ਮੈਂ ਨਾ ਇੱਥੇ ਰਿਫਿਊਜੀ PR ਹੋਇਆ ਸੀਗਾ ਤੇ ਮੈਂ ਸਿਟੀਜ਼ਨ ਅਪਲਾਈ ਕਰਕੇ ਐਮਰਜੈਂਸੀ ਇੰਡੀਆ ਜਾਣਾ ਪਿਆ ਤੇ ਉੱਥੇ ਜਾ ਕੇ ਮੈਂ ਵਿਆਹ ਕਰਾ ਲਿਆ ਤੇ ਜਦੋਂ ਮੈਂ ਵਾਪਸ ਆਇਆ ਵਾਈਫ ਦੇ ਪੇਪਰ ਲਾਏ ਤੇ ਉਹਨਾਂ ਮੇਰਾ ਸਾਰਾ ਕੁਝ ਕੈਂਸਲ ਕਰਤਾ। ਸਿਟੀਜ਼ਨ ਵੀ ਤੇ ਵਾਈਫ ਦੇ ਪੇਪਰਾਂ ਤੇ ਵੀ ਉਹਨਾਂ ਨੇ ਰੋਕ ਲਾਤੀ ਤੇ ਜੇ ਫਿਰ ਅੱਜ ਸਾਰਾ ਕੁਝ ਕੈਂਸਲ ਹੋ ਜਾਂਦਾ ਤੇ ਮੈਂ ਅਮਰੀਕਾ ਮੂਵ ਹੋ ਸਕਦਾ। ਵੀਜ਼ਾ ਮੇਰੇ ਕੋਲ ਹੈਗਾ 10 ਸਾਲ ਦਾ। ਮੈਂ ਟਰੱਕ ਚਲਾਉਂਦਾ ਰਿਹਾ USA ਨੂੰ। ਮੇਰਾ ਵੀਰ ਸਿਟੀਜ਼ਨ ਕਿੱਦਾਂ ਮਤਲਬ ਸਿਟੀਜ਼ਨ ਕੈਂਸਲ ਕਰਤੀ ਕੈਨੇਡਾ ਦੀ ਤੇਰੀ? ਸਿਟੀਜ਼ਨ ਟੈਸਟ ਹੋਈ ਉਹ ਤਾਂ ਰਹਿੰਦੀ ਸੀ ਤੇ ਰਿਫਿਊਜੀ PR ਲੈ ਕੇ ਮੈਂ ਇੰਡੀਆ ਚਲ ਗਿਆ ਹਾਂ ਅਪਲਾਈ ਕਰਕੇ। ਅੱਛਾ ਤੇ ਘਰ ਵਾਲੀ ਇੰਡੀਆ ਸੀਗੀ ਕਿ ਘਰ ਵਾਲੀ ਕੈਨੇਡੀਅਨ ਸੀਗੀ? ਇੰਡੀਆ ਨਹੀਂ, ਘਰ ਵਾਲੀ ਇੰਡੀਅਨ ਆ। ਇੰਡੀਆ ਤੋਂ ਆਈ ਨਹੀਂ ਅਜੇ, ਇੰਡੀਆ ਹੀ ਆ ਤੇ ਪੇਪਰ ਲਾਏ ਉਹਨਾਂ ਪੇਪਰ ਸਾਰੇ ਰੋਕ ਪਿਆ ਤੇ ਤੁਹਾਡੀ ਸਿਟੀਜ਼ਨਸ਼ਿਪ ਕੈਂਸਲ ਕਰਤੀ ਹੈ ਅਜੇ? ਅੱਛਾ ਸੌਂ ਤਾਂ ਚੱਕੀ ਨਹੀਂ ਸੀ, ਫਿਰ ਅਪਰੂਵ ਨਹੀਂ ਹੋਈ। ਇਹ ਏਦਾਂ ਲੱਗ ਰਿਹਾ ਕਿ ਇਹ ਫਿਰ ਉਹ ਹੋ ਗਿਆ ਕਿ ਉਹ ਕਹਿੰਦੇ ਇੰਡੀਆ ਕਿਉਂ ਗਿਆ, ਉਹੀ ਚੱਕਰ ਪਿਆ ਨਾ। ਹਾਂਜੀ 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 ਕਾਲੇ ਬਹਿ ਗਏ ਤੁਸੀਂ ਭਾਜੀ। ਇਹ ਹੁਣ ਮੇਰਾ ਵੀਰ ਆਪਣਾ ਹੁਣ ਦੇਖ ਏਦਾਂ ਕਿਸੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ 2 ਨੰਬਰ ਤੇ ਬਾਰਡਰ ਟੱਪ ਕੇ ਆ ਕੇ ਕਰੋ। ਕਿਸੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਟੂਰਿਸਟ ਵੀਜ਼ੇ ਤੇ ਆ ਕੇ ਇੱਥੇ ਅਸਾਈਲਮ ਫਾਈਲ ਕਰੋ। ਹਨਾ ਮੈਨੂੰ ਹੁਣ ਪਤਾ ਨਹੀਂ ਤੇਰੇ ਕੀ ਚੱਕਰ ਆ, ਕੀ ਤੇਰੀਆਂ ਪ੍ਰੋਬਲਮਾਂ ਵਾ। ਜਿਹੜਾ US ਦੇ ਵਿੱਚ ਇੱਥੇ ਹੁਣ ਜਿੱਦਾਂ ਇੱਕ ਇਨਵੈਸਟਮੈਂਟ ਇਮੀਗ੍ਰੇਸ਼ਨ ਹੈਗੀ ਆ, $8 ਲੱਖ ਖਰਚ ਕੇ ਬੰਦਾ ਗ੍ਰੀਨ ਕਾਰਡ ਲੈ ਸਕਦਾ ਹਨਾ ਤੇ ਇੰਪਲੋਇਮੈਂਟ ਬੇਸਡ ਆਪਸ਼ਨ ਹੁੰਦੀ ਆ। ਬੰਦਾ ਕੰਮ ਕੁੰਮ ਦੇ ਰਾਹੀਂ ਜੇ ਡਿਗਰੀ ਹੈਗੀ ਆ 10-15 ਸਾਲ ਲੱਗਦੇ ਆ ਉਹਦੇ ਥਰੂ ਪੱਕਾ ਹੋ ਸਕਦਾ ਹਨਾ ਤੇ ਜਿਹਨਾਂ ਨੂੰ ਜਾਨ ਜੂਨ ਦਾ ਖਤਰਾ ਉਹ ਆਪਣਾ ਅਸਾਈਲਮ ਦਾ ਕਰਦੇ ਆ ਹਨਾ। ਹੁਣ ਤੂੰ ਪਰ ਜਿੱਦਾਂ ਇੰਡੀਆ ਜਾ ਕੇ ਆਇਆ, ਤੇਰਾ ਹੁਣ ਕੈਨੇਡਾ ਵਾਲਿਆਂ ਨੇ ਕੈਂਸਲ ਕੀਤਾ। ਇਹ ਸਾਰੀਆਂ ਚੀਜ਼ਾਂ ਹੁਣ ਤੇਰੇ ਰੈਕਡ ਤੇ ਪੈ ਗਈਆਂ ਤੇ ਪਹਿਲੀ ਗੱਲ ਤੇ ਹੁਣ ਇਹਦੇ ਵਿੱਚ ਇਹ ਕਿੱਦਾਂ ਤੂੰ ਐਸਟੈਬਲਿਸ਼ ਕਰੂੰਗਾ ਕਿ ਇੰਡੀਆ ਮੈਨੂੰ ਪ੍ਰੋਬਲਮ ਆ ਜਾਂ ਕੋਈ, ਕਿਉਂਕਿ ਉੱਥੇ ਤਾਂ ਤੂੰ ਜਾ ਕੇ ਆਇਆ ਹੁਣ। ਸੋ ਇਹਦੇ ਕਰਕੇ ਕੈਨੇਡਾ ਨੇ ਕੈਂਸਲ ਕੀਤਾ। ਸੋ US ਦਾ ਵੀ ਇਹੀ ਜਿਹੜਾ ਹਿਸਾਬ ਕਿਤਾਬ ਆ ਸੇਮ ਐਨਾਲਿਸਿਸ ਰਹੂਗਾ ਤੇਰੇ ਕੇਸ ਦੇ ਵਿੱਚ ਕਿ ਇਹ ਇੰਡੀਆ ਜਾ ਕੇ ਆਇਆ, ਇਹਨੂੰ ਪ੍ਰੋਬਲਮ ਨਹੀਂ ਹੈਗੀ। ਜੀ ਜੀ। ਸੋ ਭਾਜੀ ਚੰਗੇ ਕਸੂਤੇ ਫਸ ਗਏ ਆ ਤੁਸੀਂ। ਹੁਣ ਪਤਾ ਨਹੀਂ ਕੀ ਹੋਊਗਾ ਕੀ ਨਹੀਂ। ਬਾਕੀ ਸੁਣਦੇ ਆ ਹੁਣ, ਬਾਕੀ ਸੁਣਦੇ ਆ ਹਨਾ। ਨੇਪਾਲ ਲੈਣ ਵੀ ਭਾਈ ਕਾਲੇ ਨਾ ਪਿਆ ਕਰੋ ਭਾਈ ਐਵੇਂ। ਜਿਹੜਾ ਹੁਣ ਮੈਂ ਕਿਹਾ ਸੁਣਦੇ ਨੇਪਾਲ ਜਾਣਾ, ਇੱਥੇ ਜਾਣਾ ਤੇ ਬਾਈ ਦਾ ਤੁਹਾਡੇ ਮੂਹਰੇ ਹੀ ਆ, ਦੇਖ ਲਓ ਕੇਸ ਸਾਹਮਣੇ ਆ, ਸਾਡੇ ਮੂਹਰੇ ਹੀ ਆ ਕਿ ਸਿਟੀਜ਼ਨ ਬੰਦੇ ਚੱਕਦਾ ਰਹਿ ਗਿਆ ਮਿੱਤਰ। ਹਾਂ ਸਹੁੰ ਚੱਕਦਾ ਰਹਿ ਗਿਆ ਤੇ ਇਹ ਹੁਣ ਜਿੱਦਾਂ ਏਦਾਂ ਕਿ ਨਾ ਜੀ ਵਕੀਲ ਐਵੇਂ ਬੋਲਦਾ, ਮੇਰਾ ਦੋਸਤ ਤਾਂ ਜਾ ਕੇ ਆਇਆ, ਏਦਾਂ ਹੋ ਗਿਆ ਓਦਾਂ ਹੋ ਗਿਆ। ਕੈਨੇਡਾ ਵਾਲੇ ਨੇ ਦੱਸਿਆ ਆਪਾਂ ਨੂੰ ਨਾਲੇ। ਹਾਂ ਕਿਉਂਕਿ ਗੱਲ ਸਿੱਧੀ ਜੀ ਆ ਕਿ ਜੇ ਬੰਦਾ ਕਹਿ ਰਿਹਾ ਮੈਨੂੰ ਖਤਰਾ ਕਿਸੇ ਕੰਟਰੀ ਤੋਂ, ਉੱਥੇ ਉਹ ਕਿਉਂ ਜਾਊਗਾ ਵਾਪਸ? ਜਿੱਦਾਂ ਇੱਕ ਭਾਈ ਸਾਹਿਬ ਪਹਿਲੋਂ ਆਏ ਸੀ ਵੀ ਜਾਣਾ ਤਾਂ ਉੱਥੇ ਹੀ ਆ। ਹਾਂ ਕੇਸ ਵੀ ਉਹਦੇ ਉਸੇ ਦੇ ਉਲਟਾ ਤੇ ਜਾਣਾ ਵੀ ਉੱਥੇ ਹੀ ਆ। ਉਹ ਇਹ ਇਵੈਂਚੁਅਲੀ ਤੁਹਾਡੇ ਉਲਟ ਜਾਂਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ। ਸਮਡੇ ਲਾਅ ਕੈਚਿਸ ਅਪ ਤੇ ਉਹ ਫਿਰ ਦਿਨ ਮਾੜਾ ਲੱਗਦਾ ਹੁੰਦਾ। ਸੋ ਧਿਆਨ ਦੇ ਨਾਲ ਚੱਲਿਆ ਕਰੋ ਜੀ। ਹਾਂਜੀ ਲਵਪ੍ਰੀਤ ਜੀ ਇੱਕ ਵਾਰੀ ਫਿਰ ਟਰਾਈ ਕਰਦੇ ਤੁਹਾਡੇ ਨਾਲ ਗੱਲ ਕਰਨ ਦੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਲਵਪ੍ਰੀਤ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ। ਮੇਰਾ ਨਾ ਕੁਐਸਚਨ ਸੀਗਾ ਜੀ। ਪੁੱਛੋ ਜੀ ਪੁੱਛੋ ਜਲਦੀ ਪੁੱਛੋ। ਜਿੱਦਾਂ ਮੈਂ ਨਾ ਕੇਸ ਗ੍ਰਾਂਟ ਕਰ ਦਿੱਤਾ ਸੀਗਾ, ਜੱਜ ਨੇ ਵੀ ਕਹਿੰਦਾ ਸੀਗਾ ਵੀ ਤੇਰਾ ਕੇਸ ਗ੍ਰਾਂਟ ਆ, ਸਾਡਾ ਕੋਈ ਤੇਰੇ ਲਈ ਕੁਐਸਚਨ ਨਹੀਂ ਆ। ਪਰ ਜਿੱਦਾਂ ਮੇਰੇ ਬਾਇਓਮੈਟ੍ਰਿਕ ਨਹੀਂ ਹੋਏ ਸੀਗੇ ਤੇ ਉਹਨੂੰ ਕਿੰਨਾ ਕੁ ਮਤਲਬ ਟਾਈਮ ਹੋਰ ਲੱਗੇਗਾ ਮੇਰੇ ਗ੍ਰਾਂਟ ਪੇਪਰ ਮਿਲਣ ਨੂੰ? ਬਾਇਓਮੈਟ੍ਰਿਕਸ ਦਾ ਏਦਾਂ ਕਿ ਜਿਹੜਾ ਸਰਕਾਰੀ ਵਕੀਲ ਆ ਨਾ ਉਹਦੇ ਥਰੂ ਵੀ ਘਲਾਓ ਤੇ ਇਮੀਗ੍ਰੇਸ਼ਨ। ਸਾਡਾ ਇੱਕ ਏਦਾਂ ਹੀ ਕੇਸ ਸੀਗਾ, 6 ਮਹੀਨੇ ਲੱਗ ਗਏ ਸੀਗੇ ਉਹਦੇ ਕਰਦੇ 6 ਮਹੀਨਿਆਂ ਦੇ ਵਿੱਚ ਬਾਇਓਮੈਟ੍ਰਿਕਸ ਹੋ ਜਾਣੇ ਚਾਹੀਦੇ ਆ। ਦੈਟ ਇਜ਼ ਪਲੈਂਟੀ ਆਫ ਟਾਈਮ ਹਨਾ। ਤੇ ਉਹ ਵੀ ਉਹਨਾਂ ਜਿਹੜਾ ਸਰਕਾਰੀ ਵਕੀਲ ਉਹਨਾਂ ਦੇ ਦਫ਼ਤਰ ਨੂੰ ਕਹਿ ਦੋ ਵੀ ਇੱਕ ਵਾਰੀ ਰਿਕੁਐਸਟ ਪਾ ਦਿੰਦੇ, ਕਈ ਵਾਰੀ ਛੇਤੀ ਹੋ ਜਾਂਦੀ। ਠੀਕ ਹੈ ਸਰ। ਉਹ ਤੁਹਾਡੇ ਕੋਲ ਹੀ ਸਰ ਮੇਰਾ ਕੇਸ ਆ ਤੇ ਜੇ ਤੁਸੀਂ ਕਰਵਾ ਸਕਦੇ ਹੋ ਹੱਲ ਉਹਦਾ। ਜਿਹੜਾ ਕੇਸ ਸਾਡੇ ਕੋਲ ਪਾਸ ਹੋਇਆ ਸੀਗਾ? ਹਾਂਜੀ ਤੁਹਾਡਾ ਕੇਸ ਸਾਡੇ ਕੋਲ ਪਾਸ ਹੋਇਆ ਸੀਗਾ? ਹਾਂਜੀ ਹਾਂਜੀ 1 ਤਰੀਕ ਨੂੰ ਹੋਇਆ ਸੀਗਾ, 1 ਅਗਸਤ ਨੂੰ। ਕੌਣ ਬੋਲਦੇ ਤੁਸੀਂ ਭਾਜੀ? ਲਵਪ੍ਰੀਤ ਕਹਿੰਦੇ ਆ। ਕੌਣ ਸੀਗਾ ਜੱਜ ਆਪਣਾ? ਲਵਪ੍ਰੀਤ ਸਿੰਘ। ਜੱਜ ਕੌਣ ਸੀਗਾ? ਹਾਂਜੀ ਨਮਸਤੇ ਡੇਵਿਡ। ਨਿਊ ਮਾਸਟਰ। ਅੱਛਾ ਠੀਕ ਹੈ ਠੀਕ ਹੈ ਠੀਕ ਹੈ। ਸੈਕਰਾਮੈਂਟੋ ਵਾਲਾ ਲੱਗਦਾ ਹੈ।
ਤੇਰੀ ਤਾਂ ਮੇਰਾ ਵੀਰ ਪਾਈ ਹੋਈ ਆ ਇਨਕੁਆਇਰੀ, ਮੈਂ ਵੇਟ ਕਰ ਲਾ ਤੂੰ ਥੋੜਾ ਜਿਹਾ ਭਰਾਵਾ, ਜ਼ਿਆਦਾ ਕਾਲਾ ਪੈ ਗਿਆ। ਚਲੋ ਠੀਕ ਹੈ ਭਾਈ। ਠੀਕ ਹੈ ਵੀਰੇ। ਨਹੀਂ ਕਾਲਾ ਨਹੀਂ ਸਰ, ਬਾਇਓਮੈਟ੍ਰਿਕ ਤੁਸੀਂ ਕਹਿੰਦੇ ਨਾ ਵੀ ਉਹ ਕਰਨੇ ਪੈਂਦੇ ਅਪਲਾਈ, ਉਹ ਮੈਂ ਤਾਂ ਕਹਿੰਦਾ ਸੀਗਾ ਜਿੱਦਾਂ 5 ਮਈ ਦੇ ਹੋਏ ਆ, 4 ਮਹੀਨੇ ਤਾਂ ਹੋ ਹੀ ਗਏ ਮੇਰੇ ਹਿਸਾਬ ਨਾਲ, ਤਾਂ ਕਰਕੇ ਮੈਂ ਪੁੱਛਦਾ ਸੀ। ਉਹਦਾ ਇਦਾਂ ਕਿ ਜਿਹੜੇ ਤੇਰੇ ਅਜੇ ਫਿੰਗਰਪ੍ਰਿੰਟ ਫੈਸਿਲਿਟੀ ਦੇ ਵਿੱਚ ਨਹੀਂ ਨਾ ਹੋਏ, ਮੌਕਾ ਨਹੀਂ ਮਿਲਿਆ ਜਾਣ ਦਾ, ਕਿ ਮਿਲ ਗਿਆ ਸੀਗਾ ਮੌਕਾ? ਨਹੀਂ ਸਰ, ਮੇਰੇ ਫਿੰਗਰਪ੍ਰਿੰਟ ਹੋਏ ਹੀ ਨਹੀਂ ਹੈਗੇ। ਜਿਹੜੇ ਆਪਣੇ ਨਾ ਸਾਡੇ ਆਫਿਸ ਵੱਲੋਂ ਤੇਰੇ ਫਾਈਲ ਸੀਗੇ, ਤੇ ਉਹਦਾ ਜਿਹੜਾ ਹੁਣ ਕੀ ਆ ਕਿ USCIS ਨੇ ਜਿਹੜਾ ਹੈਗਾ ਟਾਈਮ ਦੇਣਾ ਤੈਨੂੰ ਫਿੰਗਰਪ੍ਰਿੰਟ ਕਰਨ ਦਾ, ਉਹ 6 ਮਹੀਨੇ ਦੇ ਵਿੱਚ, ਜਿਹੜਾ ਆਪਣਾ ਇੱਕ ਹੁਣੇ ਰੀਸੈਂਟ ਕੇਸ ਇੱਕ ਹੋਰ ਸੀਗਾ, 6 ਮਹੀਨੇ ਦੇ ਵਿੱਚ ਬੰਦੇ ਦਾ ਨੰਬਰ ਲੱਗਾ ਸੀਗਾ। ਤੁਹਾਡੇ 4 ਹੋਏ ਆ, ਸੋ ਹੋਪਫੁਲੀ ਹੋ ਜਾਊਗਾ। ਇਨਕੁਆਇਰੀ ਪਾਈ ਹੈ ਇਹਨਾਂ ਨੇ, ਕੋਈ ਗੱਲ ਨਹੀਂ। ਹਾਂਜੀ, ਕੋਈ ਨਹੀਂ ਯਾਰ, ਤੈਨੂੰ ਕਰ ਦਾਂਗੇ, ਕੇਸ ਤੇਰਾ ਕਰਾਤਾ, ਫਿੰਗਰਪ੍ਰਿੰਟ ਵੀ ਕਰਾ ਦਾਂਗੇ। ਠੀਕ ਆ ਚਲੋ, ਮਿਹਰਬਾਨੀ। ਜਸਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਰ, ਜਿੱਦਾਂ ਮੈਂ ਐਸੇ ਸਾਲ ਦੇ ਵਿੱਚ 2023 ਚ ਰਜਿਸਟਰ ਵਿਜ਼ਿਟ ਆਇਆ ਸੀਗਾ, ਜਿੱਦਾਂ ਜੀ ਅਸਾਈਲਮ ਮੈਂ ਫਾਈਲ ਕੀਤੀ ਜੀ। ਮੈਂ ਕਨਫਰਮ ਕਰਨਾ ਜੀ, ਅਸਾਈਲਮ ਆਫਿਸ ਦਾ ਕਿੰਨਾ ਕੁ ਬੈਕਲੌਗ ਆ, ਤੇ ਇਹਨਾਂ ਦੇ ਵਿੱਚ ਵਰਕ ਪਰਮਿਟ ਕਿੰਨੇ ਕੁ ਟਾਈਮ ਤੱਕ ਇਸ਼ੂ ਹੋ ਜਾਂਦੇ ਆ? 150 ਦਿਨ ਬਾਅਦ ਹੁੰਦੇ ਆ ਕਿ 180 ਦਿਨ ਬਾਅਦ ਹੁੰਦੇ ਜੀ? ਨਹੀਂ, ਹੋਣਾ ਤਾਂ 180 ਦਿਨ ਬਾਅਦ ਹੀ ਆ, ਫਾਈਲ ਕਰ ਸਕਦੇ ਹੋ ਤੁਸੀਂ 150 ਤੇ ਬੈਕਲੌਗ ਤਾਂ ਇਹਨਾਂ ਦਾ ਵਾਧੂ ਹੀ ਆ, ਮਿਲੀਅਨਾਂ ਚ ਲਾ ਲਾ ਤੂੰ ਹਿਸਾਬ ਦਾ, ਪੁੱਛਣ ਕੋਈ ਹਿਸਾਬ ਨਾ ਭਾਈ ਸਾਹਿਬ ਕੀ ਹੈ ਬੈਕਲੌਗ ਦਾ? ਤਾਂ ਠੀਕ ਆ ਜੀ, ਠੀਕ ਆ ਜੀ, ਠੀਕ ਹੈ ਜੀ। ਬੈਕਲੌਗ ਤਾਂ ਇੰਨਾ ਵੀ ਚੰਦਰਯਾਨ ਤੱਕ ਪਹੁੰਚ ਕੇ ਫਿਰ ਵਾਪਸ ਆ ਜਾਣਾ ਹੈ, ਇੰਨਾ ਆ ਉੱਥੇ ਦਾ। ਹਾਂਜੀ, ਮੇਹਰ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ 2016 ਚ ਆਇਆ ਸੀਗਾ ਜੀ ਵੀਜ਼ੇ ਤੇ ਮੈਂ ਤੇ ਮੇਰੀ ਵਾਈਫ, ਤੇ ਹਜੇ ਤੱਕ ਕੋਈ ਡੇਟ ਨਹੀਂ ਪਈ ਜੀ ਅਸਾਈਲਮ ਕੇਸ ਕੀਤਾ ਹੈ ਅਪਲਾਈ। ਅਸਾਈਲਮ ਦਾ ਇਦਾਂ ਹੀ ਆ ਕਿ ਆਪਾਂ ਦੱਸਿਆ ਵੀ ਆ ਕਿ ਇਹਦੀ ਡੇਟ ਪੈਣੀ ਨਹੀਂ, ਤੁਸੀਂ ਰਿਕੁਐਸਟ ਕਰ ਸਕਦੇ ਆ, ਫਾਸਟ ਟਰੈਕ ਕਈ ਵਾਰੀ ਦੇ ਦਿੰਦੇ ਆ ਆਪਸ਼ਨ, ਨਹੀਂ ਤੇ ਫਿਰ ਤੁਹਾਨੂੰ ਲਾਅ ਸੂਟ ਜਿਹੜਾ ਮੈਂਡੇਮਸ ਰਿਟ ਕਰਨੀ ਪੈਂਦੀ ਉਹਨਾਂ ਤੇ। ਤੇ ਮੇਰਾ ਲਾਇਰਾਂ ਦਾ ਵੀ ਆਪਣਾ 10 ਸਾਲ ਤੱਕ, ਜਦੋਂ 10 ਸਾਲ ਪੂਰੇ ਹੋ ਗਏ ਆਪਾਂ, ਫਿਰ ਕਹਿੰਦਾ ਆਪਣੇ ਕੋਲ ਇੱਕ ਚਾਂਸ ਹੋਰ ਹੋ ਜਾਊਗਾ ਗ੍ਰੀਨ ਕਾਰਡ ਲੈਣ ਦਾ। ਇਹ ਤੇ ਪਤਾ ਨਹੀਂ ਕਿਹੜੇ ਹਿਸਾਬ ਨਾਲ, ਇਹ ਤਾਂ ਆ ਕਿ ਜੇ ਜਵਾਕ ਜੂਕ ਨੂੰ ਕੋਈ ਪ੍ਰੋਬਲਮ ਹੋਵੇ ਨਾ, ਮੈਡੀਕਲ ਕੰਡੀਸ਼ਨ ਹੋਵੇ, ਤਾਂ ਹੋਵੇ। ਅੱਛਾ ਉਦਾਂ ਇਹਦੇ ਲਾਇਰਾਂ ਨੂੰ ਮੇਰਾ ਵੀਰ ਅੱਧਾ ਕਿਤੇ ਪਤਾ ਹੀ ਨਹੀਂ, ਉਹਨਾਂ ਨੂੰ 10 ਸਾਲ ਕਰਦੇ ਰਹਿੰਦੇ ਸਾਰੇ। 10 ਸਾਲ ਤੇ ਮਿਨੀਮਮ ਰਿਕੁਆਇਰਮੈਂਟ ਆ, ਪਰ ਜਿਹੜੀ ਮੇਨ ਚੀਜ਼ ਵਿੱਚ ਤਾਂ ਇਹ ਹੈ ਕਿ ਜਿਹਨਾਂ ਦੇ ਜਵਾਕਾਂ ਨੂੰ ਕੋਈ ਪ੍ਰੋਬਲਮ ਆ, ਇਲਨੈਸ ਕੋਈ ਇਦਾਂ ਦੀ ਆ ਜਿਹਦੇ ਕਰਕੇ ਉਹ ਇੰਡੀਆ ਨਹੀਂ ਜਾ ਸਕਦੇ ਆ, ਉਹ ਚੀਜ਼ ਕਰਕੇ ਜਿਹੜਾ ਕੈਂਸਲੇਸ਼ਨ ਆਫ ਰਿਮੂਵਲ ਮਿਲਦੀ ਹੈ। ਜੀ ਜੀ, ਠੀਕ ਹੈ ਜੀ। ਅਗਲੇ ਕਾਲਰ ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਜਤਿੰਦਰ ਸਿੰਘ ਬੋਲਦਾ ਜੀ। ਪਿਛਲੇ ਵੀਕ ਮੈਂ ਕਾਲ ਕੀਤੀ ਸੀ ਤੁਹਾਨੂੰ ਜੀ। ਮੈਂ ਪੁੱਛਣਾ ਸੀ ਜੀ, ਹਾਂਜੀ, ਮੇਰਾ ਕੇਸ ਤੁਹਾਨੂੰ ਦੱਸਿਆ ਸੀ ਜੀ, ਇੰਡੀਆ ਮੂਵ ਹੋ ਗਿਆ ਇੱਥੋਂ ਫੈਮਿਲੀ ਪਟੀਸ਼ਨ ਦਾ, ਤੇ ਉਹ ਬੇਟੀ ਪੜ੍ਹਦੀ ਹੈ ਜੀ ਉੱਥੇ, ਉਹਦੀ ਡਿਗਰੀ ਕੰਪਲੀਟ ਹੋਣੀ ਜੀ ਅਗਲੇ ਸਾਲ ਮਈ ਵਿੱਚ ਜਾ ਕੇ। ਤੇ ਆਪਾਂ ਜੇ ਹੁਣ ਉੱਥੋਂ ਉਹਨਾਂ ਦੀ ਇੰਟਰਵਿਊ ਨਿਕਲਦੀ, ਉਹਨੂੰ ਇੰਟਰਵਿਊ ਨੂੰ ਆਪਾਂ ਡਿਲੇ ਕਰਵਾ ਸਕਦੇ ਜੀ ਆਫਿਸ ਤੋਂ ਕਿਸੇ ਤਰੀਕੇ? ਮੈਨੂੰ ਇੱਕ ਵਾਰੀ ਆਪਣਾ ਮਸਲਾ ਸਮਝਾ ਦਿਓ। ਮੈਨੂੰ ਨਾ ਕੋਈ ਮਤਲਬ ਤੁਹਾਡੇ ਖਿਲਾਫ ਕੋਈ ਚੀਜ਼ ਨਹੀਂ, ਪਰ ਮੈਨੂੰ ਨਾ ਯਾਦ ਨਹੀਂ, ਜਿਹੜੀਆਂ ਇੰਨੇ ਜ਼ਿਆਦਾ ਸਵਾਲ ਪੈਟਰਨ ਨੇ, ਇੱਕ ਵਾਰੀ ਯਾਦ ਕਰਾਓ ਆਪਣਾ ਕੀ ਮਸਲਾ ਕੀ ਸੀਗਾ, ਪੂਰੀ ਗੱਲ ਦੱਸੋ। ਦੱਸ ਦਿਓ ਜੀ, ਮਾੜਾ ਜਿਹਾ ਬਰੀਫਲੀ ਦੱਸ ਦਿਓ ਕੇਸ ਆਪਣਾ। ਹਾਂਜੀ, ਮੇਰਾ ਕੇਸ ਪਾਸ ਹੋਇਆ ਸੀ ਜੀ ਤੁਹਾਡੇ ਕੋਲੋਂ ਹੀ ਹੁਣ ਜੁਲਾਈ ਦੇ ਵਿੱਚ। ਤੁਹਾਡਾ ਪੂਰਾ ਨਾਮ ਕੀ ਹੈ? ਜਤਿੰਦਰ ਸਿੰਘ ਬੋਲਦਾ ਜੀ, ਜਤਿੰਦਰ ਸਿੰਘ। ਰਿੰਟੂ ਬੋਲਦੇ? ਹਾਂਜੀ। ਪਹਿਲਾਂ ਤਾਂ ਭਾਜੀ ਤੁਸੀਂ ਭੱਜ ਗਏ ਵੀਡੀਓ ਲਈ, ਸਟਾਫ ਕਹਿੰਦਾ ਬੰਦਾ ਨਹੀਂ ਲੱਭਣ ਦਿਆ ਤੁਹਾਡਾ, ਕਹਿੰਦਾ ਮੈਂ ਵੀਡੀਓ ਨਹੀਂ ਬਣਾਣੀ। ਪਹਿਲਾਂ ਦਫ਼ਤਰ ਆ ਕੇ ਮੇਰੇ ਵੀਡੀਓ ਬਣਾਓ, ਫਿਰ ਤੁਹਾਡਾ ਜਵਾਬ ਦੇਣਾ ਵਾ ਮੈਂ। ਉਹਦਾ ਕਹਿੰਦਾ ਬੰਦੇ ਦਾ ਕੇਸ ਪਾਸ ਹੋਇਆ। ਯਾਰ ਬੰਦਾ ਕਿੱਥੇ ਦਾ, ਐਡਾ ਟੈਕਨੀਕਲ ਆਹ ਬੰਦੇ ਦਾ ਭਾਜੀ, ਐਡਾ ਟੈਕਨੀਕਲ ਕੇਸ ਕਿੰਨੀਆਂ, ਮੈਨੂੰ ਆਪ ਹੀ ਦੱਸ ਦਿਓ ਤੁਸੀਂ, ਕੋਰਟ ਮਾਰੇ ਕਿੰਨੀਆਂ ਤਰੀਕਾਂ ਪਈਆਂ ਤੁਹਾਡੀਆਂ। ਹਾਂਜੀ, ਮੈਂ ਤੁਹਾਡੀ ਬਹੁਤ ਐਪਰੀਸ਼ੀਏਟ ਹੈ ਜੀ, ਤੁਸੀਂ ਬਹੁਤ ਹੈਲਪ ਕੀਤੀ ਕੇਸ। ਮੇਰਾ ਵੀ ਯਾਰ 3 ਤਰੀਕਾਂ ਤੇਰੀਆਂ ਜੱਜ ਦੀਆਂ ਖੜੇ ਪੈਰ ਉਹ। ਮੈਂ ਮੁੜ ਕੇ ਮੈਂ ਕਿੱਦਾਂ, ਬੰਦਾ ਕਹਿੰਦਾ ਯਾਰ, ਬੰਦਾ ਕਹਿੰਦਾ ਮੈਂ ਆਣਾ ਨਹੀਂ ਦਫ਼ਤਰ। ਮੈਂ ਹੁਣ ਟੇਰਕੀਆਣਾ ਭਾਈ ਨੇ ਤੁਹਾਨੂੰ ਨੱਪ ਲਿਆ, ਹੁਣ ਤੁਹਾਨੂੰ ਜਾ ਕੇ ਤਰੀਕਾਂ ਪਈਆਂ। ਮੈਂ ਕਿਹਾ ਯਾਰ ਇਹਦਾ ਬੰਦੇ ਦਾ ਉਹ ਕਰਾਂਗੇ ਐਪਰੀਸ਼ੀਏਟ ਤਾਂ ਏਦਾਂ ਮੇਰਾ ਵੀਰ, ਏਦਾਂ ਸਾਰਿਆਂ ਨੂੰ ਆ ਕੇ ਦੱਸ ਆਪਣੇ ਕਮਿਊਨਿਟੀ ਦੇ ਵਿੱਚ ਕੀ ਮਸਲਾ ਪਿਆ ਸੀਗਾ, ਕਿੱਦਾਂ ਸੀਗਾ ਨਾ, ਫੇਰ ਗੱਲਬਾਤ ਆ। ਇਹ ਤਾਂ ਚਲੋ ਸਵਾਲ ਪੁੱਛੋ, ਮੈਨੂੰ ਹੁਣ ਲੱਗ ਗਿਆ ਪਤਾ ਕੌਣ ਬੋਲਦੇ ਨੇ ਤੁਸੀਂ। ਹਾਂਜੀ, ਇਹ ਤਾਂ ਤੁਸੀਂ, ਮੈਂ ਕਿਹਾ ਆਪਣੇ ਨਾਲ ਬਣਾ ਕੇ ਰੱਖਿਆ ਦੀ, ਤੁਹਾਨੂੰ ਰੇਡੀਓ ਤੇ ਕਾਲ ਨਹੀਂ ਕਰਨੀ ਪੈਣੀ, ਮੈਂ ਡਾਇਰੈਕਟਲੀ ਚੱਕ ਲੈਣਾ ਸੀ ਮੇਰਾ ਵੀਰ ਤੇਰਾ ਕਾਲ ਦਾ। ਹਾਂਜੀ ਚਲੋ ਕੋਈ ਨਹੀਂ, ਪੁੱਛ ਲਓ ਸਵਾਲ, ਪੁੱਛ ਲਓ ਹੁਣ। ਹਾਂਜੀ,
ਤੇ ਆਪਣੇ ਜੀ ਕੇਸ ਤੁਹਾਨੂੰ ਪਿਛਲੀ ਵਾਰ ਇੱਕ ਦੱਸਿਆ ਸੀ ਜੀ, ਮੈਂ ਕੇਸ ਇੰਡੀਆ ਮੂਵ ਹੋ ਗਿਆ ਫੈਮਿਲੀ ਪਟੀਸ਼ਨ ਦਾ, ਤੇ 730 ਦੀ ਗੱਲ ਕਰਦੇ ਤੁਸੀਂ? ਜੀ ਹਾਂਜੀ 730 ਦੀ 730 ਦੀ ਗੱਲ ਕਰਦੇ? 730 ਹਾਂਜੀ 730 ਹਾਂ, ਫੈਮਿਲੀ ਪਟੀਸ਼ਨ ਦਾ ਜਿਹੜਾ ਕੇਸ ਆ। ਠੀਕ ਹੈ, ਠੀਕ ਹੈ। ਇੰਡੀਆ ਮੂਵ ਹੋ ਗਿਆ ਦਿੱਲੀ ਐਮਬੈਸੀ, ਤੇ ਉਹਦਾ ਜੀ ਬੇਟੀ ਪੜ੍ਹਦੀ ਹੈ ਸਾਡੀ ਉੱਥੇ ਇੰਡੀਆ, ਤੇ ਉਹ ਮਈ ਵਿੱਚ ਅਗਲੇ ਸਾਲ ਉਹਦੀ ਫਾਈਨਲ ਹੋਣੀ ਹੈ ਡਿਗਰੀ ਹਾਂਜੀ। ਠੀਕ ਹੈ। ਆਪਾਂ ਕਿੱਦਾਂ ਜੀ ਡਿਲੇ ਕਰਾ ਸਕਦੇ ਇੰਟਰਵਿਊ? ਵੀ ਜੇ ਆ ਜਾਂਦੀ ਪਹਿਲਾਂ ਤਾਂ ਪਹਿਲਾਂ ਤਾਂ ਇਦਾਂ ਕਿ ਜਿਹੜੀ ਇੰਟਰਵਿਊ ਭਰਨੀ ਆ ਉਹ ਤੁਹਾਡੇ ਹੱਥ ਵਸੀ ਹੈ ਹਨਾ, ਤੇ ਸਾਲ ਤੋਂ ਵੱਧ ਗੈਪ ਨਹੀਂ ਉਹਦਾ ਰਹਿਣਾ ਚਾਹੀਦਾ। ਬਿਲਕੁਲ ਤੁਸੀਂ ਕਰਾ ਸਕਦੇ ਆ, ਭਰੋ ਦੇ ਹਿਸਾਬ ਨਾਲ। ਜਿਹੜਾ ਵੀ ਬੰਦਾ ਕਰਦਾ ਉਹਨੂੰ ਜ਼ਿੰਮੇਵਾਰੀ ਥੋੜੀ ਜਿਹੀ ਲੈਣੀ ਪੈਣੀ ਹੈ, ਜਿਹੜਾ ਵੀ ਤੁਹਾਡਾ ਕੇਸ ਕਰ ਰਿਹਾ। ਪਰ ਹਾਂਜੀ ਕਰ ਸਕਦੇ ਆ ਇੰਟਰਵਿਊ, ਤਾਂ ਤੁਸੀਂ ਆਪ ਹੀ ਮੰਗਣੀ ਹੈ ਫਾਰਮ ਭਰ ਕੇ ਅੱਗੇ। ਅੱਛਾ ਜੀ, ਅੱਛਾ। ਹਾਂ, ਉਹ ਤੁਸੀਂ ਹਾਂਜੀ ਸਾਲ ਜੁਲਾਈ 'ਚ ਤੁਹਾਡਾ ਹੋਇਆ ਆ, ਤੇ ਮਈ ਅਗਲੇ ਸਾਲ ਤੱਕ ਦੀ ਆ, ਸੋ ਸਾਲ ਤੋਂ ਘੱਟ ਦਾ ਹੀ ਆ ਵਕਤ ਉਹਦੇ ਵਿੱਚ। ਨਿਕਲ ਜਾਣਾ ਟਾਈਮ, ਨਿਕਲ ਜਾਣਾ ਆਰਾਮ ਨਾਲ ਹੀ ਕਹਿੰਦੇ। ਬਾਕੀ ਏਦਾਂ ਮੈਂ ਕਿਹਾ ਆਪਣਾ ਕਈਆਂ ਦੇ 2-2 3-3 ਸਾਲ ਨੰਬਰ ਨਹੀਂ ਲੱਗਦੇ, ਹੁਣ ਜਿਹਨਾਂ ਨੂੰ ਚਾਹੀਦਾ ਨਹੀਂ ਉਹਨਾਂ ਦਾ ਕਈ ਵਾਰੀ ਦੂਜੇ ਤੀਜੇ ਮਹੀਨੇ ਨੰਬਰ ਲਾ ਦਿੰਦੀ ਸਰਕਾਰ। ਏਦਾਂ ਹੀ ਹੁੰਦਾ। ਅੱਛਾ, ਇੱਕ ਦੂਸਰਾ ਗੱਲ ਏਦਾਂ ਦੀ ਵੀ ਜੇ ਕੋਈ ਪ੍ਰੋਬਲਮ ਆ ਜਾਂਦੀ ਤਾਂ ਜਿੱਦਾਂ ਫੈਮਿਲੀ ਇੱਥੇ ਆ ਜਾਊਗੀ, ਤੇ ਉਸ ਤੋਂ ਬਾਅਦ ਕਿੰਨੇ ਚਿਰ ਬਾਅਦ ਦੁਬਾਰਾ ਜਾ ਕੇ, ਜਿੱਦਾਂ ਜੇ 6 ਮਹੀਨੇ ਸਾਲ ਦੀ ਸਟੱਡੀ ਰਹਿ ਗਈ ਉਹਨੂੰ ਹੋਲਡ ਕਰਾ ਲਈਏ ਤੇ ਜਾ ਕੇ ਕੰਪਲੀਟ ਕਰ ਸਕਦੀ ਬੇਟੀ ਜਾ ਕੇ? ਗ੍ਰੀਨ ਕਾਰਡ ਤੇ ਰੀ ਐਂਟਰੀ ਪਰਮਿਟ ਲੈਣਾ ਪੈਣਾ ਉਹਨੂੰ, ਤੇ 2-2 ਸਾਲ ਤੱਕ ਰਹਿ ਸਕਦੀ ਹੈ ਰੀ ਐਂਟਰੀ ਪਰਮਿਟ ਤੋਂ ਬਾਅਦ। ਗ੍ਰੀਨ ਕਾਰਡ ਕਦੋਂ ਤੱਕ ਹੋ ਜਾਂਦਾ ਜੀ ਇੱਥੇ ਜਦੋਂ ਆਉਣ ਤੋਂ ਬਾਅਦ ਫੈਮਿਲੀ ਦਾ? ਉਹਨੂੰ ਤਾਂ ਭਾਜੀ ਹੁਣ ਟਾਈਮ ਲੱਗ ਜਾਂਦਾ, ਉਹ ਆ ਕੇ ਤਾਂ ਉਹ ਭਾਜੀ ਇਹਦਾ ਥੋੜਾ ਜਿਹਾ ਚੱਕਰ ਪੈਣਾ ਤੁਹਾਡਾ ਗ੍ਰੀਨ ਕਾਰਡ ਦਾ, ਕਿਉਂਕਿ ਡਿਲੇ ਹੋ ਜਾਣਾ ਤੇ 6 ਇੰਨੀ ਦੇਰ ਨਹੀਂ ਫਿਰ ਬਾਹਰ ਰਹਿ ਸਕਦੇ ਪੈਂਡਿੰਗ ਗ੍ਰੀਨ ਕਾਰਡ ਦੇ ਵਿੱਚ ਨਾ, ਇੰਨੀ ਦੇਰ ਬਾਹਰ ਨਹੀਂ ਰਹਿ ਸਕਦੇ। ਤੁਹਾਨੂੰ ਮੈਂ ਇਹੀ ਸਲਾਹ ਦਊਂਗਾ, ਹੁਣ ਅਮਰੀਕਾ ਆ ਗਏ ਭਾਜੀ, ਇੰਡੀਆ ਦੀਆਂ ਡਿਗਰੀਆਂ ਇੱਥੇ ਚੱਲਦੀਆਂ ਕੋਈ ਨਹੀਂ, ਇੱਥੇ ਕ੍ਰੈਡਿਟ ਟ੍ਰਾਂਸਫਰ ਕਹਿਣ ਮੈਂ ਵੀ ਇਹੀ ਲੱਗਾ ਸੀਗਾ, ਤੁਸੀਂ ਗੱਲ ਮੂੰਹ ਵਾਲੀ ਜਿਹੜੀ ਉਹ ਇਹਦੇ ਆਪਾਂ ਆਪ ਇੱਥੇ ਆ ਕੇ ਰੋਨੇ ਕਿ ਯਾਰ ਪਹਿਲਾਂ ਕਿਉਂ ਨਹੀਂ ਆ ਗਏ, ਜੇ ਪਹਿਲਾਂ ਆ ਗਏ ਹੁੰਦੇ ਥੋੜੀ ਜਿਹੀ ਹੋਰ ਅਕਲ ਆ ਜਾਣੀ ਸੀਗੀ, ਜਿੰਨੇ ਕਿ ਹੁਣ ਵਕੀਲ ਬਣੇ ਇਹ ਤੋਂ ਵੀ ਬੈਟਰ ਵੱਜ ਜਾਣਾ ਸੀਗਾ। ਇਹ ਤਾਂ ਹੁਣ ਇਦਾਂ ਆ ਕਿ ਉਹਨਾਂ ਨੂੰ ਜਿਹੜਾ ਹੈਗਾ ਨਾ ਇੰਡੀਆ ਵਾਲਾ ਚੈਪਟਰ ਉੱਥੇ ਖਤਮ ਕਰੋ, ਕ੍ਰੈਡਿਟ ਟ੍ਰਾਂਸਫਰ ਹੋ ਜਾਂਦਾ। ਕੋਈ ਗੱਲ ਨਹੀਂ, ਜਿੰਨੀ ਜਲਦੀ ਆਉਂਦੇ ਆਉਣ ਤੋਂ ਉਹੀ ਗੱਲ ਨਹੀਂ, ਡਿਗਰੀ ਇੱਥੇ ਹੀ ਆਨਲਾਈਨ ਪੂਰੀ ਕਰਾ ਦਿਓ, ਚੱਕਰ ਹੀ ਕੋਈ ਨਹੀਂ। ਇੰਡੀਆ ਦਾ ਬਾਵੇ ਕਰੋ ਚੈਪਟਰ ਤੁਸੀਂ। ਠੀਕ ਆ, ਬਾਕੀ ਪਰਿਵਾਰ ਨੂੰ ਲਾਗੇ ਕਰੋ ਹੁਣ ਤੁਸੀਂ ਜਲਦੀ, ਹੁਣ ਐਵੇਂ ਡਿਲੇ ਨਾ ਕਰੋ ਹੁਣ ਤੁਸੀਂ ਜੀ। ਮਿਹਰਬਾਨੀ ਜੀ, ਤੇ ਬਾਕੀ ਜਾ ਆਇਓ ਭਾਈ ਦੇ ਦਫ਼ਤਰ ਤੇ ਵੀਡੀਓ ਜ਼ਰੂਰ ਬਣਾ ਕੇ। ਦਫ਼ਤਰ ਦੁਆਰਾ ਤੁਹਾਨੂੰ ਕੰਟੈਕਟ ਕਰੂਗਾ, ਇੱਕ ਵਾਰੀ ਦੇਖ ਲਓ, ਤੁਹਾਨੂੰ ਲੋੜ ਪੈ ਗਈ ਫਿਰ ਭੱਜ ਨਹੀਂ ਪਾਏ ਤੁਸੀਂ ਸਾਡੇ ਕੋਲ। ਫਾਈਲ ਵੀ ਤੁਸੀਂ ਕਿਸੇ ਹੋਰ ਤੋਂ ਕਰਾਇਆ ਵਾ ਆਪਣਾ 730, ਸਵਾਲ ਵੀ ਫਿਰ ਤੁਸੀਂ ਦੁਬਾਰਾ ਮੇਰੇ ਤੋਂ ਪੁੱਛਦੇ ਆ, ਪਹਿਲਾਂ ਵੀ ਦੂਜੇ ਬਦਲ ਕੇ ਆਏ ਸੀਗੇ ਹਨਾ। ਹਾਂ ਜਤਿੰਦਰ ਭਾਜੀ, ਇਹ ਗੱਲ ਠੀਕ ਨਹੀਂ, ਇਕੱਲਾ ਕੇਸ ਤੱਕ ਨਹੀਂ, ਅਗਲਾ ਕੰਮ ਵੀ ਕਰੋ, ਕਾਰਵਾਈ ਵੀ ਪਵਾਇਆ ਕਰੋ ਨਾਲ ਦੇ ਨਾਲ। ਇੱਥੇ ਪ੍ਰੋਬਲਮ ਪੈ ਜਾਂਦੀ ਫਿਰ ਤੁਹਾਨੂੰ ਜੇ ਆ ਚਲੋ ਠੀਕ ਆ, ਡੁੱਬਦੇ ਨੂੰ ਸਹਾਰਾ ਦਿੰਦੇ ਨੇ, ਤੇ ਬਾਕੀ ਜੇ ਭਾਈ ਤੁਸੀਂ ਵੀ ਅਪੁਆਇੰਟਮੈਂਟ ਬਣਾਉਣੀ ਹੈ ਇਹਨਾਂ ਦੇ ਨਾਲ, ਤੁਸੀਂ ਵੀ ਆਪਣੇ ਕੇਸ ਕਰਾਉਣੇ ਆ ਪਾਸ, ਤਾਂ ਸਲਾਹ ਲੈਣੀ ਹੈ ਚੰਗੀ, ਤਾਂ ਕਰੋ ਅਟਰਨੀ ਟਰਕੀਆਣਾ ਭਾਜੀ ਦੇ ਨਾਲ ਕੰਟੈਕਟ। 415 909 0503 415909 0503। ਹਾਂਜੀ, ਲਾਸਟ ਕਾਲਰ ਨੇ ਅੱਜ ਦੇ ਦਲੇਰ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਨਾ, ਮੇਰਾ ਕੇਸ ਤੁਹਾਡੇ ਕੋਲ ਹੀ ਹੈ, ਤੇ ਸੋਰੀ ਉਦਾਂ ਮੈਂ ਲਾਈਵ ਕਾਲ ਕਰ ਰਿਹਾ, ਬਾਕੀ ਮੇਰੀ ਹੋਈ ਨਹੀਂ ਗੱਲ ਤਾਂ ਕਰਕੇ। ਕੋਈ ਨਹੀਂ ਡਰੋ ਨਾ, ਕੁਝ ਨਹੀਂ ਕਹਿੰਦੇ। ਕੋਈ ਨਹੀਂ ਦੱਸੋ ਭਾਜੀ। ਨਹੀਂ ਉਹ ਤਾਂ ਨਹੀਂ ਗੱਲ। ਹਾਂਜੀ ਭਾਈ ਮੈਂ ਨਾ ਆਪਾਂ ਨਾ ਐਡਵਾਂਸ ਪ੍ਰਮੋਸ਼ਨ ਵਾਸਤੇ ਕੀਤਾ ਸੀ ਨਾ, ਤੇ ਆਪਾਂ ਜਿਹੜੇ ਫੀਸਫੁਲ ਜੋ ਪਾਤੀ ਆ 2 ਮਹੀਨੇ ਹੋ ਗਏ ਨੇ, ਮੈਂ ਕਾਲ ਕਰਨਾ ਉਹਨਾਂ ਨੂੰ ਤੇ ਕਹਿੰਦੇ ਤੁਹਾਨੂੰ ਕਾਲ ਬੈਕ ਕਰਾਂਗੇ, ਤੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਵੀ ਕੀ ਕਰਦੇ ਕਹਿੰਦੇ ਨੇ। ਤੁਸੀਂ 2 ਮਹੀਨੇ ਪਹਿਲਾਂ ਸਾਨੂੰ ਹਾਇਰ ਕੀਤਾ ਸੀਗਾ? ਹਾਂਜੀ ਭਾਜੀ, ਕਦੋਂ ਹਾਇਰ ਕੀਤਾ ਸੀ? ਸਾਨੂੰ ਕਦੋਂ ਹਾਇਰ ਕੀਤਾ ਸੀ ਭਾਜੀ? ਤੁਹਾਨੂੰ ਇਸੇ ਸਾਲ ਜਨਵਰੀ ਚ ਕੀਤਾ ਭਾਜੀ। ਜਨਵਰੀ। ਤੇ ਮੋਸ਼ਨ ਟੂ ਐਡਵਾਂਸ ਪਾਤੀ ਆ ਕਿ ਪਾਣੀ ਆ ਜੀ? ਨਹੀਂ, ਪਾਣ ਵਾਸਤੇ ਕਿਹਾ ਹੋਇਆ ਭਾਜੀ। 2 ਮਹੀਨੇ ਆਪਾਂ 2 ਮਹੀਨੇ ਹੋ ਗਏ ਨੇ, ਤੇ ਉਹ ਮੈਨੂੰ ਤੁਹਾਡਾ ਨਾਮ ਦਲੇਰ ਸਿੰਘ? ਹਾਂਜੀ। ਤੇ ਲਾਸਟ ਵਾਲੇ 3 ਦੱਸਿਓ ਆਪਣੇ ਏਲੀਅਨ ਦੇ ਕੀ ਹੈਗੇ ਲਾਸਟ 3 ਡਿਜਿਟ? ਮੇਰਾ 864 ਹੈ ਭਾਜੀ, 864। ਚਲੋ ਭਾਜੀ ਮੈਂ ਕਾਰਵਾਈ ਪਾ ਦਿੰਦਾ, ਇਹ ਚੜ੍ਹਦੇ ਹਫਤੇ ਤੁਹਾਨੂੰ ਕਰ ਲੂਗੇ ਕੰਟੈਕਟ ਦੁਬਾਰਾ। ਠੀਕ ਹੈ ਭਾਜੀ। ਆਪਣਾ ਉਦਾਂ ਕਿੰਨਾ ਟਾਈਮ ਲੱਗ ਜਾਂਦਾ ਆਪਾਂ ਐਡਵਾਂਸ ਪ੍ਰਮੋਸ਼ਨ ਪਾਉਣਾ, ਜਿੱਦਾਂ ਉਹ ਤਰੀਕ ਮੇਰੀ ਕੋਈ ਨਹੀਂ ਹੈ ਕੋਈ ਵੀ? ਜਿਹੜਾ ਮੋਸ਼ਨ ਟੂ ਐਡਵਾਂਸ ਪਾਉਣਾ ਵਾ, ਅਸਾਈਲਮ ਆਫਿਸ ਮੋਰੇ ਆ ਕਿ ਇੱਥੇ ਕੋਰਟ ਇਮੀਗ੍ਰੇਸ਼ਨ ਕੋਰਟ ਮੋਰੇ ਆ? ਇਮੀਗ੍ਰੇਸ਼ਨ ਕੋਰਟ 'ਚ ਹੀ ਹੈ ਭਾਜੀ, ਨਿਊਯਾਰਕ ਕੀ ਹੈ ਜੀ। ਜਿਹੜਾ ਕੇਸ ਬਣਾਉਣ ਲਈ
6-7 ਮਹੀਨੇ ਕੇਸ ਬਣਾਉਂਦੇ ਆ, ਤੇ ਜਿਹੜਾ ਮੋਸ਼ਨ ਟੂ ਐਡਵਾਂਸ ਆ ਉਹ ਜਦੋਂ ਫਾਈਲ ਹੋਊਗਾ ਤੇ 2 ਮਹੀਨਿਆਂ 'ਚ ਜੱਜ ਜਵਾਬ ਦੇ ਦਿੰਦਾ। ਠੀਕ ਹੈ ਭਾਈ, ਠੀਕ ਹੈ ਜੀ, ਤਾਂ ਮੈਨੂੰ ਠੀਕ ਹੈ। ਹਾਂਜੀ ਓਕੇ ਭਾਈ, ਸਤਿ ਸ੍ਰੀ ਓਕੇ, ਅਕਾਲ ਭਾਈ। ਮਿਹਰਬਾਨੀ ਜੀ। ਸੋ ਸਮਾਂ ਵੀ ਆਪਣੇ ਹੁਣ ਪ੍ਰੋਗਰਾਮ ਦਾ ਜਿਹੜਾ ਇੱਥੇ ਸਮਾਪਤ ਆ, ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਅਟਾਰਨੀ ਟਰਕਿਆਨਾ ਜੀ, ਬੜੀ ਮਿਹਰਬਾਨੀ, ਬਹੁਤ ਧੰਨਵਾਦ, ਸਤਿ ਸ਼੍ਰੀ ਜੀ, ਅਕਾਲ, ਸਤਿ ਮਿਲਦੇ ਸ੍ਰੀ ਹਾਂ। ਅਕਾਲ ਜੀ।